ਢੋਲ ਆ ਨਾ ਘਰ ਆਉਣ ਡਿਆ, ਢੋਲ ਵੱਜਣ ਡਿਆ, ਨੱਚਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਜਿਗਰ ਚ ਗਰਮੀ ਨਿਕਲੀ। ਆ ਚੱਲੀਆਂ ਵਾਲੇ ਨੀ ਜਿਹੜੇ ਹੁੰਦੇ, ਸਵਾਲ ਹੈ ਗਰਮ, ਉਹਦੇ ਕੋਲ ਖਲੋਤਾ, ਉਹਨੂੰ 20 ਰੁਪਏ ਦੇ, ਕਹਿੰਦਾ ਆ 20 ਰੁਪਏ ਦਾ ਮੈਂ ਖਲੋਣਾ ਵਾ ਬਸ। ਬੱਸ ਚ ਚੜ ਕੇ ਟਿੱਕੀਆਂ ਵਾਲੇ ਨੇ ਕਿਹਾ ਗਰਮ 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 ਗਰਮ, ਉੱਠ ਕੇ ਮੱਥਾ ਚੁੰਮਣ ਲੱਗ ਪਿਆ। अस्सलाम वालेकुम जी नाज़रीन, टी टाइम में खुश आमदीद। लाइट गई अंदर, असी इस तो बाहर ही बह गए हैं। फरीद साहब ਜਿਹੜੇ ਇੱਕ ਸ਼ਾਦੀ ਤੇ ਗਏ ਨੇ, ਫੈਸਲ ਸਾਹਿਬ ਮੁਜ਼ਾਕਰਾ 'ਚ ਗਏ ਨੇ, ਤੇ ਬਾਕੀ ਅਸੀਂ ਇੱਥੇ ਹੀ ਆ। ਤਾਜੀ ਫਰੀਦ ਨੂੰ ਬਹੁਤ ਸ਼ਾਦੀਆਂ ਪੈਂਦੀਆਂ ਵਾ, ਅੱਲਾ ਮਾਫ ਕਰੇ। ਨਹੀਂ ਫਰੀਦ ਘੱਟ ਛੁੱਟੀ ਕਰਦਾ, ਐਵੇਂ ਨਹੀਂ ਕਿਸੇ ਦੀ। ਤਾਜੀ ਸ਼ਾਦੀਆਂ ਹੀ ਬਹੁਤ ਪੈਂਦੀਆਂ, ਜਦੋਂ ਜਾਂਦਾ ਸ਼ਾਦੀ ਨਹੀਂ ਜਾਂਦਾ, ਕਦੀ ਵੀ ਨਹੀਂ ਗਿਆ ਫਰੀਦ ਉਂਝ ਲੇਟ ਹੁੰਦਾ ਵਾ, ਨਾਗਾ ਨਹੀਂ ਕਰਦਾ, ਆ ਜਾਂਦਾ ਵਾ ਭਾਵੇਂ ਨਾ ਹੀ ਆਵੇ, ਪਰ ਆ ਜਾਂਦਾ ਵਾ। ਤਾਜੀ ਲੇਟ ਆ ਸੌਂਦਾ ਦਫ਼ਤਰ ਆ ਗਈ ਆ, ਜਿੱਥੇ ਮਰਜ਼ੀ ਫਿਰਦਾ ਰਵੇ। ਆਹੋ ਫਰੀਦ ਸਾਹਿਬ ਰੀ, ਉਹਨੂੰ ਮੈਂ ਕਿਹਾ ਜਿੱਥੇ ਮਰਜ਼ੀ ਫਿਰ ਸੌਣਾ, ਦਫ਼ਤਰ ਆ ਗਈ। ਯਾਰ ਇਹਦੇ ਰਾਤ ਹੁੰਦਾ ਸੌਂਦਾ ਦਫ਼ਤਰ ਆ ਗਈ ਹੈ। ਤੇ ਉਹ ਵਿਆਹ ਤੇ ਗਿਆ ਵਾ, ਨਾਲੇ ਹੁਣ ਮਾਸ਼ਾਅੱਲਾ ਤੁਹਾਡੇ ਥੋੜੇ ਜਿਹੇ ਨਾਂ ਨੂੰ ਹੋ ਗਏ, ਬਾਹਰ ਅੰਦਰ ਤੁਹਾਡੀ ਲੈਕ ਚੱਲਦੀ ਪਈ ਆ, ਤੇ ਲੋਕੀ ਤੁਹਾਨੂੰ ਚਾਹੁੰਦੇ ਨੇ ਕਿ ਤੁਹਾਨੂੰ ਮਿਲਣ, ਤੁਹਾਨੂੰ ਬੁਲਾਉਣ, ਤੇ ਹਰ ਜਗ੍ਹਾ ਤੇ ਨਾਮ ਹੀ ਨਹੀਂ ਕੀਤੀ ਜਾਂਦੀ ਭਾਜੀ। ਉਸਤਾਦ ਜੀ ਉਹ ਵਿਆਹ ਤੇ ਕਿਹੜਾ ਵੀ ਆਪਣੇ ਪੁਰਾਣੇ ਡੱਡੂ ਵਰਗਾ ਮੂੰਹ ਤੇਰਾ, ਤੈਨੂੰ ਮੈਂ ਸੂਰਜ ਦੇ ਸਾਹਮਣੇ ਭਾਇਆ, ਤੈਨੂੰ ਮੂੰਹ ਤੇ ਕਰਾਇਆ ਤਾਂ ਕਿ ਤੂੰ ਈਜ਼ੀ ਰਵੇਂ। ਮੈਂ ਬਿਲਕੁਲ ਮਜ਼ੇ 'ਚ ਹੈ ਨਾ, ਬਹੁਤ ਮਜ਼ਾ ਆ ਬਿਲਕੁਲ। ਹਾਲਾਂਕਿ ਮੈਂ ਆਪ ਵੀ ਨਾਲ ਬੈਠਾ, ਮੇਰੀਆਂ ਅੱਖਾਂ 'ਚ ਸਿੱਧਾ ਪੈ ਰਿਹਾ, ਲੇਕਿਨ ਮੈਂ ਉਹਨੂੰ ਕਹਿ ਰਿਹਾ ਕਿ ਬਈ ਇੱਧਰ ਉਸਤਾਦ ਜੀ ਤੁਸੀਂ ਇਹ ਸ਼ੋਅ ਨਹੀਂ ਕੀਤਾ, ਮੇਰੇ ਤੇ ਆਸਾਨ ਹੀ ਕੀਤਾ, ਹੈ ਨਾ। ਹਾਂ ਇਹ ਮੇਰੀ ਸੱਸ ਟੈਪ ਹੈ ਨਾ, ਕਰਿਆ ਕਰ। ਆਹੋ ਇਹ ਮੇਰੀ ਸੱਸ ਨੂੰ ਆਦਤ ਆ। ਆਪੇ ਤੁਸੀਂ ਕਿਹਾ ਪਰਸਨੈਲਿਟੀ, ਤੇ ਉਦੋਂ ਮੈਨੂੰ ਪਤਾ ਲੱਗ ਜਾਂਦਾ ਲੈ ਵੀ ਹੁਣ ਲੜਾਈ ਸ਼ੁਰੂ ਹੋਣ ਲੱਗੀ ਕਿਸੇ ਦੇ ਘਰ। ਇਹਦੇ ਆਪਣੇ ਘਰ ਹੋਣੀ ਉਸਤਾਦ ਜੀ ਲੜਾਈ, ਇਹ ਉਹਨਾਂ ਦਾ ਅਲਾਮਤ ਸੀ ਲੜਾਈ। ਹਾਂ ਇਹ ਜਦੋਂ ਗੇਮ ਹੋਵੇ ਨਾ, ਉਦੋਂ ਸਮਝੋ ਕਿ ਚੱਲ ਰਹੀ ਹੈ ਗੇਮ ਦਿਮਾਗ। ਔਰ ਤੇਰੀ ਸੇਮ ਮੇਰੀ ਸੱਸ ਵਾਲੀ ਆਦਤ ਹੈ। ਉਹ ਕਹਿੰਦੇ ਏਦਾਂ ਬੈਠਣ ਦੇ ਨਾਲ ਜਿਹੜਾ ਪਰਸਨੈਲਿਟੀ ਵੱਧਦੀ। ਅੱਛਾ ਜੀ, ਏਦਾਂ ਤਾਂ ਕਰਨਾ ਪਰਸਨੈਲਿਟੀ ਵੱਧਦੀ ਨਹੀਂ। ਉਹ ਜਿਹੜੇ ਕਿ ਜਦੋਂ ਤੁਸੀਂ ਕਿਸੇ ਕੈਮਰੇ ਦੇ ਸਾਹਮਣੇ ਬਹਿਣਾ, ਫਿਰ ਆਪਣੇ ਆਪ ਨੂੰ ਕਿਸੇ ਨਾ ਕਿਸੇ, ਹਾਂ ਪਰ ਠੀਕ ਆ, ਉਹ ਨਹੀਂ ਇੰਜ ਕਰਨ ਵਾਲੇ ਹੱਥ ਹੋਰ ਹੁੰਦੇ ਆ, ਇਹ ਇੰਜ ਲੁਕਾਉਣ ਵਾਲੇ ਆ। ਉਸਤਾਦ ਜੀ ਤੁਹਾਨੂੰ ਲੱਗਦਾ ਵਾ ਇਸ ਤਰ੍ਹਾਂ? ਨਹੀਂ ਵੈਸੇ ਹੀ ਅਸੀਂ ਇਮਲੀ ਮੇਰੀ ਗੱਲ ਸੁਣ, ਜਿਹੜੀ ਗੱਲ ਜਿਹੜਾ ਰੱਬ ਨੇ ਤੈਨੂੰ ਰੰਗ ਰੂਪ ਦੇਤਾ ਨਾ, ਉਹ ਸਹੀ ਆ। ਅਸੀਂ ਲੋਕੀ ਸ਼ੁਗਲ ਮੇਲਾ ਗੱਲਾਂ, ਹੁਣ ਇੱਕ ਤੂੰ ਚਿੱਟਾ ਹੋਵੇਂ ਬਿਲਕੁਲ ਹੀ, ਅਸੀਂ ਉੱਤੇ ਗੱਲਾਂ ਕਰਨ ਲੱਗ ਪੈਣੀ। ਚਿੱਟੇ ਤੇ ਘੱਟ ਨਹੀਂ, ਇੱਕ ਨਹੀਂ ਹੁੰਦੀਆਂ ਨੇ, ਚਿੱਟੇ ਤੇ ਵੀ ਹੁੰਦੀਆਂ ਨੇ, ਬਹੁਤਾ ਹੀ ਚਿੱਟਾ ਮੈਂ ਕਹਿ ਰਿਹਾ। ਯਾਨੀ ਜਿੱਦਾਂ ਤੂੰ ਆ ਵਾ, ਇਹਨੂੰ ਉਲਟ ਕਰ ਲੋ ਤੇ ਜ਼ਿਆਦਾ ਹੀ ਚਿੱਟਾ ਹੋ ਗਿਆ ਤੂੰ। ਨਾਲੇ ਉਸਤਾਦ ਜੀ ਕਹਿੰਦਾ ਇੰਜ ਕਰਨ ਨਾਲ ਨਾ ਪਰਸਨੈਲਿਟੀ ਵੱਧਦੀ ਹੈ। 1.5 ਸਾਲ ਲੱਗਾ ਰਿਹਾ ਇੰਜ, ਜੇ ਵੱਧ ਗਈ ਮੈਨੂੰ ਫੜ ਲਈ। ਉਹ ਗੂਠੇ ਵੱਧ ਗਏ ਭਾਈ। ਓਏ ਯਾਰ ਪਤਾ ਕੀ ਗੱਲ ਆ, ਇਹ ਇੰਜ ਵੱਧਦੀ ਆ, ਇਹ ਪੁੱਠਾ ਘੁਮਾ ਰਿਹਾ, ਬਦਤਮੀਜ਼ ਹੋ ਜਾਣਾ। ਉਹ ਘਟਣ ਸਹੀ ਹੈ, ਇਹ ਇੰਜ ਕਰ ਇਹਨੂੰ ਹੁਣ ਇੰਜ ਵੀ ਕਰ। ਅਗਰ ਅੱਧਾ ਘੰਟਾ ਇੰਜ ਕਰਦਾ ਨਾ ਇੰਜ, ਤੇ ਅੱਧਾ ਘੰਟਾ ਇੰਜ ਵੀ ਕਰ, ਏਦਾਂ ਜੀ। ਹਾਂ ਅੱਗੇ ਪਿੱਛੇ ਦੋਵੇਂ ਬੈਲੈਂਸ, ਪਰਸਨੈਲਿਟੀ ਠੀਕ ਹੋ ਜਾਏਗੀ। ਨਾਲੇ ਉਸਤਾਦ ਜੀ ਇਹਦਾ ਤੇਰੇ ਰੰਗ ਨਾਲ ਤਲਕ ਆ। ਇਹਦਾ ਕਹਿੰਦੇ ਇਹ ਜਿਹੜੇ ਅੰਗੂਠੀਆਂ ਦੀਆਂ ਹੱਡੀਆਂ ਹੁੰਦੀਆਂ ਨਾ, ਇਹ ਦੋ ਸਾਇੰਸਦਾਨ ਕਹਿੰਦੇ ਨੇ ਕਿ ਇਹ ਜਿੰਨੀਆਂ ਵਰਕਿੰਗ ਕਰਦੀਆਂ ਨਾ, ਉਹਨਾਂ ਤੁਹਾਡਾ ਰੰਗ ਸਫੇਦ ਹੁੰਦਾ ਅਗਰ ਇਹਨੂੰ ਇੰਜ ਸਿੱਧੇ ਰੁੱਖ ਘੁਮਾਓ ਤੇ। ਏਦਾਂ ਕਰਨਾ ਰੰਗ ਚਿੱਟਾ ਹੋਣਾ। ਹਾਂਜੀ ਤੂੰ ਇੰਜ ਕਰਦਾ ਰਹਿਣਾ, ਉਹ ਤੇਰਾ ਵੇ ਕੀ ਬੇੜਾ ਗਰਕ ਹੋ ਗਿਆ, ਉਲਟ ਹੋ ਗਿਆ ਤਾਜੀ। ਇੱਕ ਜਿਹੜਾ ਨਾ ਅੰਗੂਠਾ ਅੱਗੇ ਨੂੰ ਘੁਮਾ ਤੇ ਇੱਕ ਪਿੱਛੇ ਨੂੰ, ਉਸੇ ਟਾਈਮ ਫੇਰ ਰੰਗ ਬਦਲ। ਹਾਂ ਫਿਰ ਤੇਰੇ ਵਰਗਾ ਹੋ ਜਾਊ। ਨਹੀਂ ਮੇਰੇ ਵਰਗਾ ਤਾਂ ਨਹੀਂ ਨਾ ਫਿਰ। ਨਹੀਂ ਉਹਦੇ ਵਰਗਾ ਤੂੰ ਕਦੀ ਨਹੀਂ ਹੋ ਸਕਦਾ। ਹਾਏ ਨਾ, ਉਹ ਤੇ ਕਿਸਮਤ ਵਾਲਿਆਂ ਨੂੰ ਮਿਲਦਾ ਰੰਗ। ਉਸਤਾਦ ਜੀ ਇਸ ਰੰਗ ਦੀ ਡਿਮਾਂਡ ਪੂਰੀ ਦੁਨੀਆ ਦੇ ਵਿੱਚ ਇੰਨੀ ਆ, ਤੇਰੀ ਸੋਚ ਆ। ਲੱਭਦੇ ਫਿਰਦੇ ਇਸ ਰੰਗ ਦੇ ਬੰਦੇ, ਓਏ ਹੋਏ ਕਿਉਂ? ਗੋਰੀਆਂ ਮਰਦੀਆਂ ਨੇ ਇਸ ਰੰਗ ਤੇ। ਹੈਲੋ ਹੱਸਣ ਡਿਆ, ਹੈਂਡਸਮ ਕਹਿੰਦੀਆਂ ਅਗਲੀਆਂ। ਉਸਤਾਦ ਜੀ ਇੱਕੋ ਜਿਹਾ ਹੀ ਹੈ, ਬਸ ਉਹਨੂੰ ਜ਼ਰਾ ਜ਼ਿਆਦਾ ਤੁੜਕਾ ਲੱਗ ਗਿਆ ਵਾ, ਜ਼ਰਾ ਸੜ ਜ਼ਿਆਦਾ ਗਿਆ। ਉਹ ਕਿਹੜੀਆਂ ਗੋਰੀਆਂ ਜਿਹੜੀਆਂ ਦੇ ਤੇ ਸਹੀ ਪਸੰਦ ਕਰੂ। ਤੁਸੀਂ ਉਸਤਾਦ ਜੀ ਇਹ ਦੇਖੋ ਯਾਰ ਉਹਨੂੰ ਚਲੋ ਗੋਰੀ ਨੇ, ਕਾਲੀ ਨੇ, ਸਾਂਵਲੀ ਨੇ, ਕਿਸੇ ਨੇ ਕਰ ਤਾਂ ਲਿਆ ਨਾ, ਤੈਨੂੰ ਤਾਜੀ ਮੈਂ ਹੀ ਨਹੀਂ ਕਿਸੇ ਨੂੰ ਕਰਨੇ ਐਕਸੈਪਟ। ਰਿਜੈਕਟ। ਹਾਂਜੀ ਜਦੋਂ ਮੈਂ ਨਹੀਂ ਐਕਸੈਪਟ ਉਹ ਕਰਨੇ। ਕੀ ਬਣਿਆ ਜਿਹੜਾ ਸੀ ਉਹ ਤਾਜੀ ਹੁਣ ਤਾਜੀ ਦਿਨ ਥੋੜੇ ਆ, ਉਹ ਥੋੜਾ ਜਿਹਾ ਚੱਲ ਰਿਹਾ ਮਾਮਲਾ। 25 ਤਰੀਕ ਤੱਕ ਮੈਂ ਗਿਆ ਸੀ, ਅੱਜ ਕਿੰਨੀ ਹੋ ਗਈ? ਤਾਜੀ ਆ 25 ਸੀ। ਹਾਂ 25 ਸੀ, ਅੱਜ 23 ਹੈ। ਤਾਜੀ ਇਹਨਾਂ ਨੇ ਤੇ ਮੈਨੂੰ ਕਿਹਾ ਅਗਲੀ 25 ਤੱਕ ਆ। ਇਹਨਾਂ ਨੇ ਕਾਤੋਂ ਕਿਹਾ? ਘਰਦਿਆਂ ਨੇ ਤੈਨੂੰ ਕਹਿਣਾ ਸੀ ਜੋ ਵੀ ਕਹਿਣਾ ਸੀ। ਅਗਲੀ 25 ਤੱਕ ਤੇ ਬੇਟਾ ਜੌਬ ਵੀ ਨਹੀਂ ਆ। ਅਗਲੀ 24 ਤੱਕ ਆ ਪਾ
ਹੁਣ ਅਗਲੀ 24 ਤੇ ਇਹ ਨਾ ਕਹਿੰਦੀ ਕਿ ਉਸਤਾਦ ਜੀ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ। ਉਸਤਾਦ ਜੀ ਇੱਕ ਮੈਂ ਤੁਹਾਡੇ ਅੱਗੇ ਨਾ ਰਿਕੁਐਸਟ ਸਮਝ ਲਓ ਜਾਂ ਸ਼ਿਕਾਇਤ ਸਮਝ ਲਓ, ਕਹਿ ਤੇ ਹੋਣੀ ਆ। ਇਸ ਬੰਦੇ ਨੂੰ ਸਮਝਾ ਲਓ, ਹਰ ਸ਼ੈ ਸਾੜੀ ਜਾਣ ਡਿਆ, 24 ਘੰਟੇ ਅੱਗ ਹੀ ਸੇਕੀ ਜਾਣ ਡਿਆ, ਕਿਤੇ ਇਹ ਨਹੀਂ ਇੱਥੇ ਸਰਦੀ ਪੈਣ ਡਈ। ਹਰ ਸ਼ੈ ਸਾੜਤੀ ਉਸਤਾਦ ਜੀ ਨੇ। ਰਾਤ ਨੂੰ ਮਗਰਬ ਤੋਂ ਬਾਅਦ ਸਾਜੀ ਠੰਡ ਹੁੰਦੀ ਆ, ਹਰ ਸ਼ੈ ਕੋਈ ਨਹੀਂ ਬਕਵਾਸ ਕਰ ਰਿਹਾ, ਨਾਰਮਲ ਚੀਜ਼ਾਂ ਵਾ ਜਿਹੜੀਆਂ ਮੈਂ ਤੁਹਾਡੇ ਕੋਲੋਂ ਇਜਾਜ਼ਤ ਲਈ ਹੋਈ ਆ। ਕਿਹੜੀਆਂ? ਉਹ ਜਿਹੜਾ ਟੀ ਟਾਈਮ ਦੀ ਆਪਾਂ ਖਰਾਬ ਕੀਤਾ ਉਹਦੀਆਂ ਲੱਕੜਾਂ ਵਾ ਕੁਛ। ਹਾਂਜੀ ਉਹਦੀਆਂ ਲੱਕੜਾਂ ਵਾ ਕੁਛ। ਜਿਹੜਾ ਉਧਰਲੇ ਦਫ਼ਤਰ ਮੈਂ ਸਮਾਨ ਲਿਆ ਸੀ ਉਹ ਲੱਕੜਾਂ ਮੈਂ ਪੂਰਾ ਸਾਲ ਹੋ ਗਿਆ ਸਾਂਭੀਆਂ ਤੇ ਹੁਣ ਬਣਦੀਆਂ ਨੇ ਮੇਰੀਆਂ ਬਾਲਣੀਆਂ। ਵਾਰੀ ਵਾਰ ਸਿਰ ਬਾਲ ਰਿਹਾ ਵਾ। ਜੇ ਕੋਈ ਬਹੁਤੀ ਕੋਈ ਸ਼ੈ ਹੋਊਗੀ ਤੁਹਾਨੂੰ ਦੱਸ ਦੂੰਗਾ। ਨਾਰਮਲ ਵਾਲ ਏ ਸਾਜੀ ਉਹਨੇ ਉਹੀ ਚੀਜ਼ਾਂ ਹਾਲੇ ਜਦੋਂ ਮੁੱਕਣੀਆਂ ਨਾ ਫਿਰ ਕੋਲੇ ਆਉਣੇ ਆ। ਹਾਲੇ ਤੇ ਠੰਡ ਆਈ ਨਹੀਂ, ਹਾਲੇ ਤੇ ਵੇਲੋ ਮੈਂ ਆਬਾਜ਼ੂ ਪਾ ਕੇ ਫਿਰ ਰਿਹਾ। ਤਾਂ ਕੋਈ ਬਹੁਤ ਜ਼ਿਆਦਾ ਨਹੀਂ ਕਿ ਵੀ ਤੇ ਰਾਤੀ ਅਸੀਂ ਜਾਨੀ ਕੀ ਚਾਹ ਕੀਤਾ ਨਾਜ਼ਰੀਨ ਤੇ ਨਾ ਕੋਈ ਠੰਡ ਨਹੀਂ ਵੀ ਬੰਦਾ ਜੋ ਕੋਰਾ ਪੈਂਦੇ ਆ। ਇੰਨੇ ਵੱਡਾ ਮੱਚ ਬਾਲਿਆ ਉੱਤੇ ਸਾਈਡ, ਯਕੀਨ ਕਰੋ। ਹਾਲੇ ਸਰਦੀ ਨਹੀਂ ਆਈ ਤੇ ਸਾਡੇ 2 ਸੈੱਟ ਨੇ ਸਾੜਤੇ ਆ। ਬਾਸ਼ਾ ਵਾਲਾ ਸੈੱਟ ਵੀ ਸਾੜਤਾ ਵਾ। ਹਾਂਜੀ ਹਾਂਜੀ ਸਰਦੀ ਨੇ ਥੱਲੇ ਤੁਸੀਂ ਅਖਬਾਰ ਪਾਈ ਹੋਈ ਆ। ਤਾਜੀ ਐਰਕੀ ਨੇ ਇਹਨੇ ਜਗ੍ਹਾ ਬੜੀ ਮੈਨੇਜ ਕੀਤੀ ਆ। ਤਾਜੀ ਬਿਲਕੁਲ ਉਹ ਗਲੀ ਵੜਦਾ ਆ, ਤਾਜੀ ਉਹਦੇ ਅੱਗੇ ਹੀ ਦਬਰਾ ਬਾਲਿਆ ਵਾ, ਪਿੱਛੇ ਜਾਂਦਾ ਜਦੋਂ ਮੁੱਕਣ ਲੱਗਦਾ ਇੰਨਾ ਦਲੱਥਾ ਚੁੱਕ ਲਿਆਉਂਦਾ ਤਾਜੀ। ਬਾਬਾ ਜੀ ਜਿਹੜਾ ਜਾਨੀ ਦੀ ਸੈੱਟ ਵਾਲਾ ਪਹਿਲਾ ਸਮਾਨ ਪਿਆ ਉਹ ਸਾੜ ਰਿਹਾ ਉਹਦਾ ਲਈ ਕੋਈ ਨਹੀਂ ਐਸਾ ਕੰਮ ਕੀਤਾ। ਪਾਇਨ ਜਿਹੜੀਆਂ ਤੁਸੀਂ ਉਹਨੂੰ ਚੀਜ਼ਾਂ ਕਹੀਆਂ ਨੇ ਨਾ ਸਿਰਫ ਉਹ ਹੀ ਕਰ ਰਿਹਾ। ਪਾਇਨ ਜਿਹੜਾ ਸੈੱਟ ਹੁੰਦਾ ਨਾ ਲੱਗਾ ਉਹਦੇ ਤੇ ਜਿਹੜੀਆਂ ਲੱਕੜਾਂ ਹੁੰਦੀਆਂ ਨਾ ਉਹ ਅਗਲੇ ਸੈੱਟ ਤੇ ਲੱਗ ਜਾਂਦੀਆਂ ਨੇ। ਹਾਂਜੀ ਹਾਂਜੀ ਤੁਸੀਂ ਕਿਹਾ ਸੀ ਨਹੀਂ ਆਪਾਂ ਨੂੰ ਚਾਹੀਦੀਆਂ। ਕਿਉਂ? ਜਿਹੜੀਆਂ ਉਹਦੀਆਂ ਲਰਾਂ ਹੁੰਦੀਆਂ ਨੇ ਅਗਲਾ ਜਦੋਂ ਸੈੱਟ ਬਣਨਾ ਤੇ ਉਹੀ ਫਲੈਕਸ ਲੱਗਣੀ, ਉਹਨਾਂ ਫੱਟੀਆਂ ਦੇ ਉੱਤੇ ਉਹ ਫਲੈਕਸ ਲੱਗ ਜਾਣੀ। ਤੇ ਉਹ ਲਰਾਂ ਤਾਂ ਮੈਂ ਫੁੱਟ ਦੀਆਂ ਕੱਟ ਕੇ ਰੱਖ ਲਈਆਂ ਸਾਰੀਆਂ। ਦਾਵੜੇ ਦੇ ਹਿਸਾਬ ਨਾਲ ਬਣਾ ਲਈਆਂ ਉਹਦੇ ਵਿੱਚ। ਦਾਵੜੇ ਚੋਂ ਪੂਰੀ ਲੱਕੜ ਨਹੀਂ ਨਾ ਪੈਂਦੀ, ਉਹ ਮੈਂ ਫੁੱਟ ਦੀਆਂ ਕੱਟ ਲਈਆਂ। ਸਤਾਈ ਤੁਹਾਨੂੰ ਪਤਾ ਹਾਜੀ ਕਿਉਂ ਗਿਆ? ਉਹਨੂੰ ਵੀ ਅੱਗ ਲੱਗਾ ਸੀ ਲਾਉਣ ਇੰਜ ਕਰਕੇ, ਉਹ ਨਿਕਲ ਗਿਆ। ਉਹਨੇ ਕਿਹਾ ਨਹੀਂ ਬਈ ਇੰਨੀ ਅੱਗ ਸੇਕਦਾ ਉਸਤਾਦ ਜੀ ਨੂੰ। ਅੱਗ ਸੇਕਣ ਦਾ ਇੰਨਾ ਜਨੂਨ ਆ। ਗਲੀ 'ਚ ਮਹਿੰਦੀ ਸੀ, ਉਹਨਾਂ ਨੇ ਅਨਾਰ ਰੱਖਿਆ, ਉਹ ਵੀ ਸੇਕਣ ਡਿਆ ਬਹਿ ਕੇ, ਸਾਰਾ ਸੜ ਗਿਆ ਇਹ। ਅਰੇ ਕੰਪਿਊਟਰ ਵਾਲੀ ਜੁਗਤ ਕਰਦਾ ਨਾ, ਇਹ ਨਹੀਂ ਸਮਝ ਆਉਂਦੀ ਮੇਰੇ ਨਾਲ। ਉਂਗਲਾਂ ਚੱਲਣ ਲੱਗ ਪੈਂਦੀ ਨਾ ਤੇਰੀਆਂ, ਹਾਈਪੈਡ ਤੇ ਬਹਿ ਜਾਣਾ ਜੁਗਤ ਕਰਨ ਲੱਗਦਾ। ਆਹੋ ਵੀ ਜੁਗਤ ਬੜੀ ਫੈਕਸ ਕਰਦਾ ਅਗਲੇ ਨੇ ਜੁਗਤ ਨਾਲੇ ਨੇ ਹੱਥ ਰੱਖਿਆ ਹੁੰਦਾ। ਯਾਰ ਇਹ ਬੜੀ ਅੱਛੀ ਗੱਲ ਕੀਤੀ, ਕਹਿੰਦਾ ਜੁਗਤ ਫੈਕਸ ਕਰਦਾ ਪਤਾ ਨਹੀਂ। ਆਹੋ ਜੁਗਤ ਕਰਨ ਲੱਗਾ ਨਾਲ ਅੱਖਾਂ ਵੀ ਆਈਆਂ ਕਰ ਲੈਂਦਾ। ਨਬੀਨਾ ਜੁਗਤਬਾਜ਼ ਲੱਗਦਾ। 6-7 ਭਰਾ ਸੀ, ਇੱਕ ਭਰਾ ਦੇ ਮੂੰਹ 'ਚ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਵਾਲੀ ਆਈਟਮ ਕਰਨ, ਆਪ ਸਾਰੇ ਬੈਠੇ ਸੇਕਣ ਦੇ। ਆ ਦੇਖੋ ਫੇਰ ਉੱਥੇ ਹੀ ਆ ਗਿਆ। ਇੰਨੀ ਅੱਗ ਸੇਕਦਾ ਵੀ ਯਾਰ ਤੂੰ ਬਸ ਕਰ ਦੇ, ਹਲੇ ਗਰਮੀ ਆ। ਹਾਂ ਬਾਦੂ ਚੱਲਣ ਡਈਆਂ ਵਾ। ਉਹ ਪਤਾ ਜਿੰਨੀ ਜਜ਼ਬਾਤ ਨਾਲ ਚੱਲਣ ਡਈਆਂ, ਧੁੱਪ ਦਾ ਕਰਕੇ ਬੈਠੇ ਆ। ਸਾਜੇ ਨੇ ਸਿਰਫ ਮੇਰਾ ਨਾਂ ਲਾ ਰਿਹਾ ਆ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵਾ, ਹਰ ਲੱਕੜ 'ਚ ਇਹਨਾਂ ਦਾ ਹੱਥ ਸ਼ਾਮਲ, ਹਰ ਸੇਕੇ 'ਚ ਇਹਨਾਂ ਦਾ ਸ਼ਾਮਲ ਵਾ। ਜਦੋਂ ਮੈਂ ਅੱਗ ਹਰ ਲੱਕੜ ਪੇ ਨਜ਼ਰ। ਹਾਂਜੀ ਜਦੋਂ ਮੈਂ ਮੁਕੰਮਲ ਅੱਗ ਮੱਚ ਲੈਂਦੀ ਨਾ, ਮੁੜ ਕੇ ਉਹ ਮੇਰੇ ਕੋਲ ਪਾਣੀ ਮੰਗਾਉਣ ਡਿਆ ਹੁੰਦੇ, ਸਾਰਾ ਸੇਕ ਤਾਂ ਇਹ ਲੈਣ ਡਿਆ ਹੁੰਦੇ ਬੈਠੇ। ਯਾਰ ਆ ਭਗਾਉਂਦਾ ਪਾਣੀ। ਉਸਤਾਦ ਨੇ ਇੱਕ ਦਿਨ ਤੇ ਕੋਈ ਪਾਣੀ ਮੰਗਾਇਆ ਟੀ ਟਾਈਮ 'ਚ, ਤੂੰ ਕੀ ਕਿਹਾ ਤੇਰਾ? ਨਹੀਂ ਉਸਤਾਦ ਜੀ ਹਲੇ ਟੀ ਟਾਈਮ 'ਚ ਤੁਸੀਂ ਕਿਹਾ ਜੀ ਟੀ ਟਾਈਮ 'ਚ ਬਹਿ ਜਾਓ, ਕੈਮਰੇ ਲੱਗ ਗਏ। ਪੌਣਾ ਘੰਟਾ ਮੇਰੇ ਨਾਲ ਬਾਹਰ ਫਿਰੀ ਜਾ ਰਿਹਾ, ਕਦੀ ਅੰਦਰ ਕਦੀ ਉੱਤੇ ਕਦੀ ਬਾਹਰ। ਜਦੋਂ ਟੀ ਟਾਈਮ 'ਚ ਬਹਿ ਗਏ ਆ, ਉਧਰੋਂ ਤੁਹਾਡੇ ਆਉਣ 'ਚ ਵੀ ਅੱਧਾ ਘੰਟਾ ਪਿਆ ਵਾ। ਇਮਲੀ ਮੈਂ ਕਹਾ ਮੈਂ ਕਿਹਾ ਕੀ ਫਾਲਜ ਹੋ ਗਿਆ ਬਹਿੰਦੇ ਸਾਰੀ ਤੈਨੂੰ। ਉੱਠ ਕੇ ਬਾਹਰ ਨਹੀਂ ਸਾਰੇ ਮੈਂ ਨਹੀਂ ਤੁਸੀਂ ਇੰਬਲੀ ਨੂੰ ਮਤਲਬ ਕਿ ਕੰਮ ਵਾਲਾ ਸਮਝਿਆ? ਤਾਜੀ ਨਹੀਂ ਕੰਮ ਵਾਲਾ ਭਰਾ ਵੱਡਾ ਸਮਝਦੇ। ਤੇ ਵੱਡੇ ਨੂੰ ਕਿਉਂ ਕਹਿੰਦਾ? ਤੂੰ ਆਪ ਜਾ, ਤੂੰ ਕਿ ਇੰਬਲੀ ਮੈਂ ਪਾਣੀ ਪੀਣਾ। ਮੈਂ ਤਾਜੀ ਉਸ ਟਾਈਮ ਮੈਕ ਲੱਗਾ ਹੁੰਦਾ, ਇਸ ਤੋਂ ਕਹਿ ਦੀਦਾ, ਹੋਰ ਨਹੀਂ ਕੋਈ ਰੋਲਾ। ਇਹ ਵੀ ਕਹਿੰਦਾ ਹੀ ਆ ਸਾਨੂੰ ਕੰਮ ਦੱਸੋ। ਮੈਂ ਤਾਂ ਤੁਹਾਨੂੰ ਕਦੀ ਕੰਮ ਨਹੀਂ ਕਿਹਾ, ਮੈਂ ਤਾਂ ਤੇਰੇ ਮਗਰ ਫਿਰਦਾ ਨੇ। ਇੰਨਾ ਬਰੀਕ ਕਿਤੇ ਡਿੱਗ ਨਾ ਪਵੇ ਤੂੰ, ਮੈਂ ਤਾਂ ਤੇਰੇ ਦਫ਼ਤਰ ਮਗਰ ਫਿਰਦਾ। ਯਾਰ ਮੈਂ ਤੈਨੂੰ ਕਦੀ ਕਿਹਾ ਕਿ ਪਾਣੀ ਪਿਆ? ਸਾਜੀ ਤੁਸੀਂ ਤਾਂ ਮੇਰੇ ਰੰਗ ਫੈਲਿਓ, ਤੁਸੀਂ ਕਹਿ ਹੀ ਨਹੀਂ ਸਕਦੇ। ਤੁਹਾਡਾ ਮੇਰਾ ਕਲਰ ਸਕੀਮ ਇੱਕ ਵਾ, ਮੈਂ ਆਫ ਬਰਾਊਨ ਆ, ਤੂੰ ਡਾਰਕ ਬਰਾਊਨ ਆ। ਓ ਬ్రో ਕਲਰ ਇੱਕ ਹੀ ਆ, ਕਲਰ ਇੱਕ ਹੀ ਆ ਸਾਡਾ। ਕਹਿੰਦਾ ਤੂੰ ਤਾਂ ਮੇਰਾ ਕਲਰ ਫੈਲੋ, ਰੰਗ ਫੈਲੋ। ਮਹੱਲੇ 'ਚ ਉਸਤਾਦ ਜੀ ਟਰਾਂਸਫਾਰਮ ਪਟਾਕਾ ਮਾਰ ਕੇ ਉਹ 'ਚੋਂ ਅੱਗ ਨਿਕਲਣ ਡਈ, ਬੁਝਾਉਣ ਦੀ ਬਜਾਏ ਸਾਰੇ ਭਰਾ ਸੇਕਣ ਦੇ ਬਹਿ ਕੇ। ਆਹ ਦੇਖੋ ਯਾਰ ਤੂੰ ਵੈਸੇ ਜ਼ਿਆਦਤੀ ਕਰ ਰਿਹਾ। ਕਿਹੜੀਆਂ ਤੇਰੇ ਤੇ ਵਾਸ਼ਰੂਮ ਦੇ ਛਿੱਟਾਂ ਪੈਣ ਡਈਆਂ, ਇੰਜ ਕਰਦਾ ਰਹਿਣਾ ਗੱਲ ਕਰਦਾ ਕਰ। ਤਾਜੀ ਨਾਲੇ ਨਾ ਸੁਬਾਹ ਜਦੋਂ ਇਮਲੀ ਆਉਂਦਾ, ਇਹ 3 ਤੇ 4 ਤੇ ਓਵਨ ਕਰਕੇ ਵਿੱਚ ਹੱਥ ਸੇਕਦਾ। ਮੈਂ ਇਹਨੂੰ 2-3 ਦਿਨ ਹੋ ਗਏ ਵੇਖਿਆ। ਜਿੱਦਣ ਜੀ ਜ਼ਿਆਦਾ ਉਹ ਹੋਇਆ ਨਾ ਮੌਸਮ ਸਰਦ ਜਿਹਾ, ਸਿਰਫ ਉਦੋਂ ਇੱਕ ਜਰਸੀ ਗਰਮ ਕੀਤੀ ਵਿੱਚ ਰੱਖ ਕੇ ਬਸ ਓਵਨ 'ਚ। ਓਵਨ 'ਚ ਸਾਜੋ ਠਰੀ ਬਹੁਤ ਸੀ ਜਿੱਦਣ ਓਵਨ 'ਚ ਕੀਤੀ। ਹਾਂਜੀ ਸਾਜੀ ਉਹ ਬਾਹਰ ਜਦੋਂ ਮੈਂ ਨਿਕਲਿਆ ਨਾ ਤੇ ਮੈਨੂੰ ਹਵਾਬਾਜ਼ ਨੇ ਕਿਹਾ ਦਫਾ ਅੰਦਰ। ਮੈਂ ਦੜ ਕੇ ਅੰਦਰ ਗਿਆ, ਮੈਂ ਦੇਖਿਆ, ਮੈਂ ਕਿਹਾ ਯਾਰ ਹੁਣ ਮੈਂ ਨਿੱਗੀ ਸ਼ੈ ਕਿਹੜੀ ਪਾਵਾਂ। ਉਹ ਫਿਰ ਓਵਨ 'ਚ ਰੱਖ ਕੇ 4 ਤੇ ਕੀਤਾ ਓਵਨ। ਉਹ ਜਰਸੀ ਤੋਂ ਭਾਫਾਂ ਨਿਕਲਣ ਡਈਆਂ, ਉਹ ਪਾ ਕੇ ਫਿਰ ਮੈਂ ਬਾਹਰ ਐਂਟਰੀ ਪਾਈ। ਤੁਹਾਡੀ ਗੱਡੀ ਸਟਾਰਟ ਕਰਕੇ ਉਹਦੇ ਪਿੱਛੇ ਸਲੈਂਸਰ ਅੱਗੇ ਬੈਠਾ ਇੰਜ ਕਰਕੇ। ਇਹ ਤੇ ਐਡਾ ਅੱਗ ਦਾ ਸ਼ੌਕੀਨ ਆ। ਇਹ ਤੇ ਡਾਕਟਰਾਂ ਦੇ ਕੋਲ ਨੰਬਰ ਦੇ ਕੇ ਆਇਆ ਆਪਣੇ, ਕਹਿੰਦਾ ਡਾਕਟਰ ਸਾਹਿਬ ਜਿਹੜਾ ਮਰੀਜ਼ ਆ ਕਵੇ ਨਾ ਮੇਰਾ ਸੀਨਾ ਸੜਨ ਦਿਆ, ਮੈਨੂੰ ਉਹਦਾ ਨੰਬਰ ਸੀਨੇ ਦੀ ਅੱਗ ਸੇਕਣੀ।
ਸਾਜੀ ਫਾਇਰ ਬ੍ਰਿਗੇਡ ਦੇ ਤੋਂ ਇਹਦੇ ਤੇ ਇਹਦਾ ਛੋਟਾ ਭਰਾ ਕਹਿੰਦਾ ਯਾਰ ਇੰਬਲੀ ਸਵੇਰ ਦਾ ਸੀਨਾ ਸੜਦਾ ਨੂੰ ਲੰਬੇ ਪਾ ਕੇ ਤੇ ਸੀਨੇ ਤੇ ਆ ਕੇ ਕਹਿੰਦਾ ਰਹਿਣ ਦੇ ਦਵਾਈ ਕੀ ਕਰਨੀ ਹੈ। ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਬਿਲਕੁਲ ਬਾਹਰ ਬੈਠਾ, ਉਹਨਾਂ ਨੂੰ ਜਦੋਂ ਕਿਤੇ ਫੋਨ ਆਉਂਦਾ ਨਾ ਪਹਿਲਾਂ ਹੀ 1 to 5 ਸਟਾਰਟ ਕਰਕੇ ਉੱਥੇ ਪਹੁੰਚ ਜਾਂਦੇ। ਬਿਲਡਿੰਗ ਦੇ ਉੱਤੇ ਸੇਕ ਰਿਹਾ। ਇੰਨੀ ਸਰਦੀ ਲੱਗਣ ਦੀ ਆਪਣੀ ਸੱਸ ਨੂੰ ਫੋਨ ਕਰਕੇ ਕਹਿਣ ਡਿਆ ਗੱਲ ਕਰਕੇ ਕੋਈ ਅੱਗ ਹੀ ਲਾ ਦੇ। ਚੱਲ ਹੁਣ ਤੂੰ ਵੀ ਗੱਲ ਕਰਕੇ ਤਾਸ਼ ਪੈਣ ਲਾ। ਯਾਰ ਉਹ ਇੰਜ ਫੈਂਟੀ ਦੀ ਐ ਸਾਜੀ ਇੰਜ ਕਰਦਾ, ਜੇਬ ਦੇ ਵਿੱਚੋਂ ਕੱਢਦਾ ਵਾ। ਬੱਚਾ ਚੱਲਣ ਦੇ ਚੱਲਣ ਦੇ ਸਾਜੀ ਮੰਜਾ ਉੱਪਰ ਉਹ ਹਾਲੇ ਨਹੀਂ ਯਾਰ, ਹਲੇ ਅੱਲਾ ਤੇਰੀ ਜ਼ਿੰਦਗੀ ਕਰੇ। ਕੀ ਹੋ ਗਿਆ ਤੈਨੂੰ? ਉਹ ਯਾਰ ਜਾਣ ਦੇ ਇੰਬਲੀ, ਖੁਦਾ ਦਾ ਨਾਂ, ਹਾਲੇ ਹੋਣਾ ਹੀ ਮੰਜਾ। ਬੱਚੇ ਤੇਰੇ ਨਿੱਕੇ ਨਿੱਕੇ ਆ ਤਾਂ ਹੋ ਲੈਂਦੇ ਉਹਨਾਂ ਦੀਆਂ, ਅੱਲਾ ਤੈਨੂੰ ਖੁਸ਼ੀਆਂ ਵਹਾਵੇ। ਨੌਵਾਂ ਸੱਸਾਂ ਲਾਓ, ਹਾਲੇ ਪਹਿਲੇ ਹੀ ਮੰਜਾ। ਤੁਹਾਡੇ ਰਾਤ ਦੇ ਫੇਰੇ ਨੇ ਮੇਰੀਆਂ ਲੱਤਾਂ ਨੂੰ ਫਾਲਜ ਕਰਾਤਾ। ਯਾਰ ਏਡੀ ਤੂੰ ਕਿਤੇ ਇਲਾਜ ਹੀ ਕਰਾ ਲਾ ਆਪਣਾ ਠੰਡ ਦਾ। ਏਡੀ ਲੱਗਦੀ ਨਹੀਂ, ਤੂੰ ਮਹਿਸੂਸ ਜ਼ਿਆਦਾ ਕਰਨਾ, ਤੈਨੂੰ ਲੱਗਦੀ ਨਹੀਂ ਏਡੀ। ਲੱਗਦੀ ਹੈ ਤੇ ਮਹਿਸੂਸ ਨਹੀਂ ਨਹੀਂ ਲੱਗਦੀ ਨਹੀਂਗੀ। ਅਸੀਂ ਵੀ ਤੇਰੇ ਨਾਲ ਹੀ ਫਿਰ ਰਹੇ ਆ। ਆ ਮਗਰਬ ਟਾਈਮ ਮੈਨੂੰ ਇੰਜ ਨਜ਼ਰ ਆਉਂਦਾ ਵਾ ਕਿ ਹੁਣ ਵੀ ਫਰਿਸ਼ਤਾ ਆਇਆ ਲਓ। ਤਾਜੀ ਥੱਲੋਂ ਵੀ ਪਾ ਕੇ ਆਂਦਾ ਉਤੋਂ, ਤੁਸੀਂ ਤੇ ਹਾਫ ਬਾਜ਼ੂ ਪਾਏ, ਥੱਲੋਂ ਵੀ ਇਹਨੇ ਪਜਾਮਾ ਪਾਇਆ ਹੁੰਦਾ, ਸ਼ਰਟਾਂ ਤੇ ਪਾਇਆ ਸਾਜੇ ਚ ਕਿਹੜੀ ਖਾ ਸਕਦਾ? ਨਹੀਂ ਅਧਾ ਜਰਾਬਾਂ ਕਿੰਨੀਆਂ ਇੰਬਲੀ ਬਹੁਤ ਦੂਰ ਆ ਯਾਰ ਦੱਸ। ਓ ਯਾਰ ਉਸਤਾਦ ਜੀ ਯਕੀਨ ਮੰਨੋ, ਰਾਤੀ ਮੈਂ ਕਾਲੂ ਨੂੰ ਹੁਣ ਇੱਥੋਂ ਬਾਹਰ ਕੱਢ ਕੇ ਲਗਿਆ ਨਾ ਗੱਡੀ ਤੇ ਮੈਨੂੰ ਪਤਾ ਕਿਉਂ ਕੀ ਕਹਿ ਰਿਹਾ? ਕਹਿੰਦਾ ਮੈਨੂੰ ਉਸਤਾਦ ਨੇ ਸਿਰਫ ਇਹ ਕਿਹਾ ਵਾ ਕਿਤੇ ਨਾਲ ਜਾਣਾ ਵਾ, ਗੱਡੀ ਤੂੰ ਹੀ ਚਲਾਉਣੀ ਹੈ। ਮੈਂ ਫੇਰ ਗੇਟ ਤੋਂ ਆਲੋ, ਮੈਂ ਕਿਹਾ ਉਸਤਾਦ ਜੀ ਮੈਂ ਅੰਦਰ ਤੁਹਾਨੂੰ ਕਹਿਣ ਚੱਲਾ ਕਿ ਉਸਤਾਦ ਜੀ ਕਾਲੂ ਨੂੰ ਕਹੋ ਗੱਡੀ ਤੁਸੀਂ ਚਲਾਉਣੀ ਹੈ। ਮੈਂ ਉੱਥੇ ਤੱਕ ਜਾ ਕੇ ਨਾ ਇੱਥੋਂ ਧੌਣ ਮੁੜ ਕੇ ਕਿਹਾ, ਮੈਂ ਕਿਹਾ ਉਸਤਾਦ ਜੀ ਦਾ ਜਿੰਨਾ ਦਿਮਾਗ ਖਰਾਬ ਆ ਨਾ, ਜਿਹਨੇ ਅੱਜ ਕੱਲ੍ਹ ਨਕਾਰੀ ਕੀਤੀ ਤੂੰ ਛੁੱਟੀ ਲਓ। ਕਹਿੰਦਾ ਆ ਜਾ ਉਰੇ ਮੈਂ ਚਲਾਉਣਾ। ਉਸਤਾਦ ਜੀ ਇਹਨਾਂ ਦੇ ਮਹੱਲੇ ਦੇ ਵਿੱਚ ਨਾ ਇੱਕ ਗਲੀ 'ਚ ਸਿਲੰਡਰ ਫਟ ਗਿਆ। ਮਾਈ ਨੇ ਕਿਹਾ ਮੇਰਾ ਬੱਚਾ ਅੰਦਰ, ਉਹਨੂੰ ਕੱਢ ਕੇ ਲਿਆ। ਅੰਦਰ ਕੱਢਣ ਗਿਆ, ਉਹ ਕਹਿਣ ਯਾਰ ਬੱਚਾ ਹੀ ਨਹੀਂ ਬਾਹਰ ਆਉਣ ਡਿਆ। ਜਦੋਂ ਸਾਰੇ ਨੇ ਅੰਦਰ ਜਾ ਕੇ ਦੇਖਿਆ, ਸੋਹਣਾ ਸਿਲੰਡਰ ਸੇਕਣ ਡਿਆ ਅੰਦਰ। ਉਹ ਲੱਗ ਨਾਲ ਬੱਚਾ ਵੀ ਸਾਈਡ ਤੇ ਬੈਠਾ ਹੈ। ਬੱਚੇ ਵੀ ਸਾਈਡ ਤੇ ਵਾ। ਉਹਨੂੰ ਕਹੀਆਂ ਚੱਲਦੇ ਆ, 5 ਮਿੰਟ ਠਹਿਰ ਚੱਲਦੇ। ਉਹ ਕਹਿੰਦਾ ਮੇਰੀ ਜਾਨ ਤੇ ਬੜੀ। ਚੱਲਦੇ 5 ਮਿੰਟ ਅੰਦਰ। ਬਚਾਇਆ ਵੀ ਤਾਂ ਹੈ ਨਾ, ਉਹਨੂੰ ਅੱਗ ਚੋਂ ਬਚਾਇਆ ਉਸਤਾਦ ਜੀ। ਮੈਂ ਆਲੇ ਦੁਆਲੇ ਆਪਣੇ ਲਵੇਟ ਲਿਆ। ਉਸਤਾਦ ਜੀ ਇਹਦੇ ਨਾਲ ਦੇ ਹੋਰ ਆ 2-3 ਮਹੱਲੇ 'ਚ ਇਹਦੇ ਯਾਰ, ਉਹ ਵੀ ਇਸੇ ਕੈਟਾਗਰੀ ਦੇ, ਜਿੱਥੇ ਪਤਾ ਲੱਗ ਜਾਣਾ ਯਾਰ ਫਲਾਣ ਦੁਕਾਨ ਨੂੰ ਅੱਗ ਲੱਗ ਗਈ, ਖੁਸ਼ੀ ਨਾਲ ਫੋਨ ਉਹ ਅੱਗ ਲੱਗ ਗਈ ਆ ਜਾ। ਤਾਜੀ ਉੱਥੇ ਮੂੰਗਫਲੀ ਲੈ ਕੇ ਤੇ ਅੱਗ ਸੇਕ ਰਹੇ ਦੁਕਾਨ ਤੇ, ਤਾਂ ਨਾਲ ਦੇ ਯਾ ਅੱਲਾ ਫਾਇਰ ਬ੍ਰਿਗੇਡ ਨਾ ਹੁੰਦੀ ਹੋਵੇ ਕਿਤੇ, ਯਾ ਅੱਲਾ ਦਾ ਮਜ਼ਾ ਆ ਰਿਹਾ। ਸਾਡੇ ਘਰ ਮਾਈ ਕੱਲ ਇੱਕ ਨਾ ਸਾਲਣ ਦੇਣ ਆਈ, ਪਿਆਰ ਕਰਦੀ ਮੈਨੂੰ, ਕਹਿੰਦੀ ਪੁੱਤ ਮੈਂ ਤੇਰੇ ਲਈ ਨਾ ਆਲੂ ਮਟਰ ਪਕਾਏ। ਮੈਂ ਕਿਹਾ ਮਾਈ ਥੋੜਾ ਸਾਲਣ ਦੇ ਉੱਤੇ। ਉਹਨੇ ਬੈਠੀ ਬੈਠੀ ਨੇ ਗੱਲ ਕਰਤੀ ਤੇ ਬਾਲਣ ਡੈ ਸੀ ਅੱਗ ਤੋਂ, ਗਿੱਲਾ ਸਾਰਾ ਬਾਲਣ ਵਾ। ਤੇ ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਤਾਂ ਫਾਰਗ ਵਾ ਬਾਲਣ। ਤੇ ਉਹਨੇ ਬੈਠੀ ਬੈਠੀ ਨੇ ਕਹਿਤਾ, ਕਹਿੰਦੀ ਸਾਡੇ ਉੱਪਰ ਨਾ ਛੱਤ ਤੇ ਏਡਾ ਚਰਖਾ ਪਿਆ ਵਾ, ਕਿਸੇ ਕੰਮ ਦਾ ਨਹੀਂ, ਟੁੱਟਾ ਭੱਜਾ ਪਿਆ ਪਰ ਸੁੱਕਾ ਵਾ। ਉਹ ਉੱਥੇ ਬੈਠੀ ਰਹੀ, ਮੈਂ ਜਾ ਕੇ ਚੁੱਕ ਲਿਆ। ਤੇ ਉਹਨੇ ਕਿਹਾ ਸੁੱਕਾ ਵਾ, ਤੇ ਕਹਿੰਦਾ ਆ ਇੰਨੀ ਸਪੀਡ ਨਾਲ ਗਿਆ। ਏਦਾਂ ਹੀ ਹੋਈ, ਮੈਂ ਚੁੱਕ ਲਿਆ। ਕਹਿੰਦੀ ਮਾਈ ਕਹਿੰਦੀ ਆ ਤੂੰ ਸੁੱਕਾ ਪਿਆ ਵਾ, ਤੇ ਚੁੱਕ। ਮਾਈ ਨੇ ਐ ਕੀਤਾ ਤੇ ਅੱਗੇ ਚਰਖਾ ਪਿਆ। ਉਹਨੇ ਕਿਹਾ ਇਹ ਕੀ? ਕਹਿੰਦਾ ਮਾਂ ਜੀ ਮੈਂ ਲੈ ਆਂਦਾ। ਉਹਦਾ ਮੈਂ ਸੋਹਣਾ ਬਾਲਣ ਬਣਾਇਆ, ਯਕੀਨ ਮੰਨ 2 ਪਤੀਲੇ ਗਰਮ ਪਾਣੀ ਦੇ ਕੀਤੇ, ਫੇਰ ਵੀ ਉਹ ਚੋਂ ਬਚਿਆ ਬਾਲਣ। ਇਹਨਾਂ ਦੀ ਗਲੀ 'ਚ ਉਸਤਾਦ ਜੀ ਦੇਗ ਪੱਕਣ ਦੇ ਸੀਗੀ। ਇਹ ਇਹਦੇ ਭਰਾ, ਇਹਦੇ ਪੁੱਤ ਭਤੀਜੇ ਪਲੇਟਾਂ ਲੈ ਕੇ ਖੜੇ। ਉਹ ਕਹਿੰਦਾ ਚੌਲ ਲੈਣੇ, ਕਹਿੰਦੇ ਨਹੀਂ ਇਸ ਤਾਂ ਕੋਲੇ ਲੈਣਾ। ਅਸੀਂ ਤਾਂ ਕੋਲੇ ਲੈਣਾ। ਆਹ ਸਹੀ ਗੱਲ। ਸਾਜੀ ਬਾਲਣ ਚੌਲਾਂ ਦਾ ਕੋਈ ਭਾਰ ਨਹੀਂ। ਦੇਗ ਵਾਲਾ ਬਾਲ, ਜਿਹੜਾ ਦੇਗ ਵਾਲੇ ਕੋਲੇ ਹੁੰਦੇ ਨਾ, ਜਿਹੜੇ ਦੇਗ ਦੇ ਥੱਲੇ ਕੋਲੋਂ ਕਮ ਸੇ ਕਮ ਵੀ ਘੰਟਾ 2 ਘੰਟੇ ਕੱਢ ਜਾਂਦੇ ਆ। ਯਾਰ ਇਹਦਾ ਅੱਗ ਦਾ ਤੇ ਇਹਦਾ ਹਿਸਾਬ ਲਾ ਤੂੰ ਵੀ ਕੀ ਇਹਦਾ ਹਿਸਾਬ। ਤੁਹਾਡੀ ਅੰਦਰ ਉਹ ਰਿੰਗ ਲਾਈਟ ਪਈ ਨਾ ਗੋਲ, ਹਾਂ ਮੂੰਹ ਧੋ ਕੇ ਕੋਲ ਉਹ ਬਾਲੀ ਇੰਜ ਕਰਕੇ। ਸਾਜੀ ਫਿਰ ਆਪਣਾ ਮਸ਼ੀਨ ਪਾਣੀ ਤਾਂ ਤੁਸੀਂ ਦੇਖਿਆ ਹੀ ਟੈਂਕੀ ਦਾ। ਹਾਂ ਇੱਕ ਵਾਰੀ ਟੈਂਕੀ ਫੁੱਲ ਹੋ ਜਾ, ਮੁੜ ਕੇ 24 ਘੰਟਿਆਂ ਬਾਅਦ ਭਰਦੀ ਉਹ। ਹਾਂ ਮਰੋ ਤਾਂ ਇਦਾਂ ਜਿੱਦਾਂ ਉੱਥੇ ਬਲਾਕ ਜਮਾ ਲਓ, ਇੰਨਾ ਪੀਣ ਵਾਲਾ ਪਾਣੀ ਵੀ ਤੂੰ ਠੰਡਾ ਪੀਣਾ। ਨਹੀਂ ਨਹੀਂ ਤਾਜੀ ਕੱਲ ਇਹਨੂੰ ਪੁੱਛੋ, ਕੱਲ ਮੈਂ ਆਪ ਵੇਖਿਆ ਇਹਨੂੰ, ਦੱਸ ਉੱਥੇ ਜਦੋਂ ਪਾਣੀ ਕਿੱਦਾਂ ਪੀ ਰਿਹਾ ਸੀ। ਦੱਸ ਕੁਛ ਵੀ ਸਾਈ ਦੁਪਹਿਰੇ ਮੈਂ ਆਇਆ ਨਹੀਂ ਤੇ ਘਰੋਂ ਕਿਤੇ ਮੈਂ ਨਾ ਘਿਓ ਵਾਲੀ ਰੋਟੀ ਖਾ ਆਇਆ। ਉਹਨੇ ਤਲਖੀ ਲਾਤੀ, ਪਿਆਸ ਬਹੁਤ ਜ਼ਿਆਦਾ ਲੱਗ ਗਈ। ਜਦੋਂ ਮੈਂ ਅੰਦਰ ਐਂਟਰੀ ਪਾਈ ਤੇ ਮੈਂ ਪਾਣੀ ਨੂੰ ਹੱਥ ਲਾਇਆ ਤੇ ਪਾਣੀ ਕਹਿੰਦਾ ਦਫਾ ਹੋ ਜਾ ਮੇਰੇ ਤੋਂ, ਇੰਨਾ ਠੰਡਾ ਪਾਣੀ ਪੀਣ ਵਾਲਾ। ਹਾਂਜੀ, ਉਹਨੂੰ ਫਿਰ ਮੈਂ 2 ਮਿੰਟ ਨਾਲ ਹਿਸਾਬ ਲਾਇਆ। ਸਾਦਾ ਹੀ ਜਿਹੜਾ ਸਾਦਾ ਪਾਣੀ, ਫ੍ਰਿਜ ਵਾਲਾ ਨਹੀਂ। ਫ੍ਰਿਜ ਵਾਲਾ ਨਹੀਂ, ਸਾਦਾ ਪਾਣੀ ਠੰਡਾ ਜਿਹੜਾ ਹੁੰਦਾ ਆਪਾਂ ਲਿਆਈ। ਨਾਰਮਲ ਨਹੀਂ ਸੀ ਅੱਛਾ, ਸਾਦਾ। ਉਹ ਹੀ ਬਹੁਤ ਠੰਡਾ ਮੇਰੇ ਲਈ ਠੰਡਾ ਵਾ ਨਾ। ਅੱਛਾ ਅੱਛਾ ਉਸਤਾਦ ਜੀ ਫਿਰ ਮੈਂ ਪਾਣੀ ਸਾਹਮਣੇ ਰੱਖ ਕੇ ਨਾ 2 ਮਿੰਟ ਮੈਂ ਸੋਚਿਆ, ਮੈਂ ਕਿਹਾ ਇਹਨੂੰ ਹੀਟ ਕਿੱਦਾਂ ਦਈਏ। ਹਾਂ ਤੋ ਜਿੱਥੇ ਉਹ ਉਸਤਾਦ ਜਵੇ ਟਾਂਗੇ ਸ਼ਾਂਗੇ ਨਹੀਂ ਲਾਉਂਦਾ, ਉੱਥੇ ਕਾਵੀਆ ਪਿਆ ਸੀ। ਉਹ ਗਲਾਸ ਦੇ ਵਿੱਚ ਰੱਖ ਕੇ ਕੋਈ ਤਕਰੀਬਨ ਵੱਧ ਤੋਂ ਵੱਧ 13 ਮਿੰਟ ਚੱਲਿਆ ਵਾ। ਸੋਚ ਲਾਤਾ ਪਿੱਛੇ ਕਾਵੀਆ ਗਲਾਸ ਚ ਰੱਖ ਕੇ 13 ਮਿੰਟਾਂ ਚ ਪਾਣੀ ਐ ਯੈਸ ਮੈਸ ਕਰ ਦਿੱਤਾ। ਤੇਰਾ ਬੇੜਾ ਕਰਕੇ ਹੋਇਆ। ਸਾਡੀਆਂ ਜਿਹੜਾ ਮੁਸ਼ਾਇਰੇ ਵਾਲਾ ਆਪਣਾ ਸੈੱਟ ਆ, ਉੱਥੇ ਉਹ ਵੱਡੇ ਰਾੜ ਲੱਗੇ ਨਾ, ਉਹ ਬਾਲ ਕੇ ਉਹਦੇ ਬਿਲਕੁਲ ਥੱਲੇ ਬੈਠਾ ਘੰਟਾ ਬੈਠਾ। ਬਗੈਰ ਤਾਂ 2-2000 ਵਾਰ ਦਾ ਇੱਕ ਬਲਬ ਆ। ਮੇਰੇ ਨਾਲੋਂ ਜ਼ਿਆਦਾ ਕੀਮਤੀ ਤਾਂ ਨਹੀਂ ਹੈਗਾ।
ਇੱਥੇ ਦਾਰੇ ਦਫਤਰ ਚਿਮਲੀ ਦੀ ਲਾਸ਼ ਹੋ ਜਾਓ ਵਾਰੇ ਚ ਵਾ ਤੁਹਾਨੂੰ ਉਸਤਾਦ ਜੀ ਘੰਟੇ ਡੇਢ ਘੰਟੇ ਚ ਕਿੰਨੇ ਕੁ ਉਹ ਯੂਨਿਟ ਦੇਖ ਸਕਦੇ ਘੰਟੇ ਚ 2000 ਵਾਟ, ਤੂੰ ਪਾਗਲ ਆ? 1 ਘੰਟਾ ਬੈਠਾ ਮੈਂ ਰੂਟੀਨ ਨਾਲ 2 ਦਿਨ 2 ਦਿਨ ਬੈਠਾ ਉਸਤਾਦ ਜੀ ਦੋਨੇ ਹੀ ਚਲਾ ਕੇ। ਮੁੜ ਕੇ ਮੈਨੂੰ ਅੱਗ ਲੱਭ ਗਈ, ਮੈਂ ਉਧਰ ਨੂੰ ਤੁਰ ਪਿਆ। ਤੁਹਾਡੀ ਜਿਹੜੀ ਮੋਮਬੱਤੀ ਜਿਹੜੀ ਮਸ਼ਹਰੇ 'ਚ ਰੱਖੀ ਦੀ ਉਹ ਬੈਟਰੀ ਵਾਲੀ, ਉਹਨੂੰ ਅਸਲੀ ਸਮਝ ਕੇ ਇੱਥੇ ਰੱਖਿਆ ਹੋਇਆ। ਉਹ ਹੀ ਦੇਖ ਉਹ ਲੈਂਦਾ। ਤਸੱਵਰ ਦੀ ਅੱਗ ਬੁਝਾਉਂਦੀ। ਤਸੱਵਰ ਦੀ ਅੱਗ ਬੁਝਾਉਂਦੀ। ਯਾਰ ਕੋਈ ਕੰਮ ਵੀ ਨਹੀਂ ਹੁੰਦਾ, ਐਵੇਂ ਵੈਲਡਿੰਗ ਵਾਲੇ ਨੂੰ ਘਰ ਲਾਇਆ ਕਿ ਚੱਲ ਜ਼ਰਾ ਨਿੱਘ ਰਹੇਗਾ। ਨਹੀਂ ਆ ਹੁਣ ਦੇਖੋ ਨਾ, ਹੁਣ ਉਹ ਕਾਵੀਆ ਫੁੱਲ ਗਰਮ ਕਰਕੇ ਨਾ ਉਹਨੂੰ ਮਲ ਵੀ ਲਾਇਆ ਹੈ। ਕੋਈ ਨਹੀਂ, ਜਿਲਦ ਦੁਬਾਰਾ ਆ ਜਾਊਗੀ, ਠੰਡ ਤੇ ਪੈ ਜੂ ਤੈਨੂੰ। ਮਹੱਲੇ 'ਚ ਮਹਿੰਦੀ ਸੀ, ਉਹਨੇ ਕਿਤੇ ਕਿਹਾ ਲੈ ਇਮਲੀ ਸ਼ੁਰਲੀ ਚਲਾ ਦੇ, ਤੇ ਆਪਣੇ ਘਰ ਦਾ ਬੂਹਾ ਖੋਲ ਕੇ ਅੰਦਰੋਂ ਚਲਾ ਕੇ ਨਾ ਸੇਕ ਲਓ ਸਾਰੇ। ਯਾਰ ਲਾਰੀ ਅੱਡੇ ਬੈਠਾ ਹੁੰਦਾ ਬੱਸਾਂ ਦੇ ਪਿੱਛੇ, ਡਰਾਈਵਰ ਨੂੰ ਕਹਿੰਦਾ ਉਸਤਾਦ ਜੀ ਮੈਂ ਸਲੰਸਰ ਦੇ ਪਿੱਛੇ ਬੈਠਾ ਤੇਰਾ ਰੇਸਾਂ ਦੇਣਾ ਥੋੜੀ। ਸਾਜੀ ਤੁਹਾਨੂੰ ਹੁੰਦੀਆਂ ਗੱਲਾਂ, ਤੁਹਾਡੇ ਜਿਸਮ ਠੀਕ ਵਾ, ਜੁੱਸੇ ਠੀਕ ਵਾ, ਖੁਰਾਕਾਂ ਤੇਰਾ ਵੀ ਵਾ। ਠੀਕ ਆ, ਤੇਰਾ ਦਿਮਾਗ ਖਰਾਬ ਆ, ਉਹਨੂੰ ਠੀਕ ਕਰ ਲਾ, ਤੈਨੂੰ ਠੰਡ ਨਹੀਂ ਲੱਗਣੀ। ਠੰਡ ਲੱਗਣਾ, ਗਰਮੀ ਲੱਗਣਾ, ਇਹਦਾ ਸਿਰਫ ਦਿਮਾਗ ਨਾਲ ਤਾਲੁਕ ਹੁੰਦਾ। ਬਾਡੀ ਨੂੰ ਤੁਸੀਂ ਜਿੱਥੇ ਲਾਉਣਾ ਬਾਡੀ ਲੱਗ। ਠੰਡ ਦੇ ਵਿੱਚ ਵੇਖ ਲੋਕੀ ਕੰਮ ਕਰਦੇ ਪਏ, ਬਣਾਣਾ ਪਾ ਕੇ ਲੱਗੇ ਨੇ ਲੋਕੀ, ਪਾਣੀ ਵਾਲਾ ਕੰਮ ਕਰ ਰਹੇ ਨਾ। ਜੀ ਪਤਾ ਨਹੀਂ ਜੀ, ਮੈਂ ਤਾਂ ਆਪਣੇ ਆਪ ਨੂੰ ਲਪੇਟੇ ਇੰਨਾ ਹੁੰਦਾ, ਮੈਂ ਆਲੇ ਦੁਆਲੇ ਦੇਖਦੇ ਨਹੀਂ, ਸਿੱਧੀ ਗੱਡੀ ਨਾਲ ਸਿਰਫ ਅੱਖਾਂ ਬਾਕੀ ਹੁੰਦੀਆਂ ਮੇਰੇ ਕੋਲ, ਨਜ਼ਰ ਆਉਂਦਾ ਰਹੇ, ਬਾਕੀ ਹਰ ਸ਼ੈ ਅਲਹਮਦੁਲਿਲਾ ਮੈਂ ਢਕੀ ਹੁੰਦੀ। ਆਪਣੀ ਲਾਈਨ ਤੇ ਜਾ। ਆਪਣੀ ਲਾਈਨ ਤੇ ਜਾਣਾ, ਮੈਂ ਨਹੀਂ ਕਿਸੇ ਵੱਲ ਦੇਖਦਾ। ਉਸਤਾਦ ਜੀ ਤੁਸੀਂ ਦੇਖਣਾ ਸ਼ਾਮ ਨੂੰ ਦੀ ਤਿਆਰੀ, ਇਹਨੇ ਕਿੰਨਾ ਕੁਛ ਹੀ ਪਾਇਆ ਹੁੰਦਾ ਵਾ। ਇਹਨੂੰ ਤੁਸੀਂ ਗੋਲੀ ਮਾਰਦੇ ਹੋ, ਗੋਲੀ 1.5 ਹਫ਼ਤੇ ਬਾਅਦ ਉਹਨੂੰ ਵੱਜੇਗੀ। ਇੰਨਾ ਕੁਛ ਨੇ ਪਾਇਆ। ਯਾਰ ਇਹਦੀ ਸਾਲਗਿਰਾ ਜਦੋਂ ਹੁੰਦੀ ਨਾ ਤੇ ਟੋਟਲ 50,000 ਖਰਚਾ ਹੁੰਦਾ, 49,000 ਦੀਆਂ ਸਿਰਫ ਮੋਮਬੱਤੀਆਂ ਲੱਗਦੀਆਂ ਤੇ ਦਰਮਿਆਨ ਚ ਕਸ਼ਤੀ ਕੇਕ ਰੱਖਿਆ ਹੁੰਦਾ 7 ਰੁਪਏ ਵਾਲਾ, ਬਾਕੀ ਪੂਰੇ ਕਮਰੇ ਚ ਮੋਮਬੱਤੀਆਂ। ਉਸਤਾਦ ਜੀ ਨਾਈਕ ਹੋ ਗਿਆ ਕਟਿੰਗ ਕਰਾਉਣ, ਉਹਨੇ ਵੈਸੇ ਕਿਹਾ ਭਾਵੇਂ ਕੱਪੜੇ ਲਾ ਦਿਓ ਵਾਲ ਫਸ ਜਾਣੇ। ਉਸਤਾਦ ਜੀ ਨਾਈ ਵਿਚਾਰਾ ਕਦੇ ਨੀਂਦ ਪੂਰੀ ਕਰੇ ਕਰੀ ਇੰਜ, ਇੰਨੇ ਕੱਪੜੇ ਲਾਈ ਜਾਂਦੇ। ਨਹੀਂ ਤੈਨੂੰ ਇਹ ਗੱਲ ਦਾ ਨਹੀਂ ਪਤਾ ਸਾਜੀ, ਉਹਦੇ ਕੋਲ ਵੀ ਆਪਣਾ ਹੱਲ ਹੈਗਾ। ਯਾਰ ਜਿੱਥੇ ਹੀਟਰ ਨਹੀਂ ਬੰਦੇ ਹਾਂਜੀ ਉਹਨੂੰ ਦਰਬਾਰ ਕਹਿੰਦਾ। ਉੱਥੇ ਮੰਨਤ ਮੰਨਣ ਜਾਂਦਾ। ਨਾਈ ਬੜਾ ਅੱਗਿਓਂ ਗਾਂ ਦਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਵਾਲ ਕੱਟ ਦੇ ਇਸ ਹਿਸਾਬ ਨਾਲ ਕਿ ਮੈਂ ਨਹਾਉਣਾ ਨੂਣਾ ਹੈਗਾ ਤੇ ਨਾ ਮੇਰੇ ਕੱਪੜਿਆਂ 'ਚ ਡਿੱਗਣ। ਕਹਿੰਦਾ ਕੰਨ ਫੜ ਲਾ। ਕੰਨ ਫੜ ਲਾ ਮੁੱਤੇ। ਉਸਤਾਦ ਜੀ ਸੋਟੀ ਨਾਲ ਹੀਟਰ ਬੰਨ ਕੇ ਛੱਤ ਤੇ ਲਾਇਆ, ਕਹਿੰਦਾ ਸਾਡਾ ਇਹੀ ਪਰਚਮ ਆ। ਉਸਤਾਦ ਜੀ ਜਿਹੜਾ ਬੰਦਾ ਹੀਟਰ ਬਣਾਉਂਦਾ ਨਾ ਇੰਜੀਨੀਅਰ, ਉਹਨੂੰ ਪੀਰ ਮੰਨਿਆ, ਉਹਦੇ ਰੋਜ਼ ਹੱਥ ਤੇ ਬੈਤ ਕਰ ਲਈ ਜਾ। ਕਹਿੰਦਾ ਯਾਰ ਉਸਤਾਦ ਜੀ ਦਾਵਤ ਕਰਨ ਦੀ। ਉਹਦਾ ਮਰੀਦ ਹੋਇਆ। ਇੱਕ ਜਗ੍ਹਾ ਲਾਵਾ ਫੁੱਟਿਆ, ਅੱਗੇ ਅੱਗੇ ਨਿਕਲੀ ਤੇ ਪੂਰੀ ਫੈਮਿਲੀ ਤੋਂ ਪਿਕਨਿਕ ਮਨਾਉਣ ਗਏ ਹੋਏ, ਸਾਰੇ ਮਜ਼ੇ ਲੈ ਰਹੇ। ਹਮ ਆਏ ਲਾਵੇ ਪਈਏ ਦੇਖੇ ਜੀ। ਲਾਵਾ ਯਾਰ ਠੰਡ 'ਚ ਜਾਈਦਾ ਹੁੰਦਾ ਨਹੀਂ ਫੈਮਿਲੀ ਨਹੀਂ, ਉਹ ਫੈਮਿਲੀ ਮੇਰੀ ਠੰਡ ਤੋਂ ਨਹੀਂ ਡਰਦੀ, ਸਿਰਫ ਮੈਂ ਹੀ ਡਰਦਾ। ਮਿੱਠੇ ਜੁਗਤ ਕਰਦਾ ਕਰਦਾ ਬੌਂਦਲ ਕੋ ਜਾਣਾ। ਯਾਰ ਤੰਦੂਰ ਵਾਲੇ ਦੀ ਗੱਦੀ ਤੇ ਜਾ ਕੇ ਬਹਿ ਗਿਆ ਕਿ ਮੈਨੂੰ ਵਿੱਚ ਲਾ ਦੇਗਾ। ਉਹ ਜਿੱਥੇ ਵੱਟਾ ਨਹੀਂ ਦਿੰਦਾ ਉੱਥੇ ਮੂੰਹ ਦੇਈ ਜਾਂਦੇ ਨੇ ਕਰਕੇ। ਇੰਨੀ ਠੰਡ ਇਹ ਵੀ ਸੱਚੀ ਮੁੱਚੀ ਵਾਕਿਆ ਹੋਇਆ ਉਸਤਾਦ ਜੀ। ਇੰਨੀ ਕੁ ਮੈਨੂੰ ਠੰਡ ਲੱਗੀ ਤੇ ਮੈਨੂੰ ਏਦਾਂ ਰੋਟੀਆਂ ਲੈਣ ਘਲਾਤਾ ਘਰ ਦੇ ਨੂੰ। ਉੱਥੇ ਜਦੋਂ ਮੈਂ ਉੱਥੇ ਤੱਕ ਤਾਂ ਮੈਂ ਪਹੁੰਚ ਗਿਆ ਔਖਾ ਸੌਖਾ ਆ ਕੇ, ਉਧਰੋਂ ਹੁਣ ਵਾਪਸੀ ਆਉਣ ਨੂੰ ਦਿਲ ਨਾ ਕਰੇ, ਸੇਕ ਸੋਹਣਾ ਲੱਗੇ। ਉਹ ਮੇਰਾ ਇੱਕ ਦੋਸਤ ਲੰਘਦਾ ਸੀ, ਮੈਂ ਕਿਹਾ ਯਾਰ ਰੋਟੀਆਂ ਸਾਡੇ ਘਰ ਫੜਾ ਦੇ। ਆਪ ਮੈਂ ਤਕਰੀਬਨ 10 ਵਜੇ ਨਾਲ ਉੱਥੋਂ ਆਇਆ ਤੰਦੂਰ ਤੋਂ। ਉਸਤਾਦ ਜੀ ਤੇ ਬੱਚਿਆਂ ਨੂੰ ਵੀ ਬਹੁਤ ਠੰਡ ਲੱਗਦੀ। ਇਹਦਾ 2 ਸਾਲ ਦਾ ਬੱਚਾ, ਉਹਨੂੰ ਕਿਤੇ ਨਹਾ ਕੇ ਨਾ, ਤੇ ਹੁਣ ਅੱਗ ਦਾ ਰੇਂਜ ਨਹੀਂ ਸੀ ਹੈ, ਮੋਟਰਸਾਈਕਲ ਸਟਾਰਟ ਕਰਕੇ ਨਾ ਉਹ ਅਰਥ ਵਾਲੀ ਤਾਰ ਨਹੀਂ ਉਹਦੇ ਨਾਲ ਇੰਜ ਕਰਨ ਡਿਆ, ਸੁਕਾਉਣ ਡਿਆ। ਸ਼ਾਟ ਬੁਆ ਯਾਰ ਇਮਲੀ ਕੁਛ ਨਹੀਂ ਹੁੰਦਾ ਯਾਰ, ਤੇਰੇ ਵੀ ਦਿਮਾਗ ਦੀ, ਤੇਰੇ ਦੀ ਗਲਤ ਸੋਚ ਆ ਬਸ। ਤੂੰ ਸਿਰਫ ਕਿਸੇ ਦਿਨ ਨਾ, ਮੇਰੀ ਗੱਲ ਸੁਣ, ਰਾਤ ਪੈਂਦੀ ਨਾ, ਤੂੰ ਸਿਰਫ ਆਪਣੇ ਦਿਮਾਗ ਨੂੰ ਕਹਿਣਾ ਕਿ ਵੀ ਨਹੀਂ ਠੰਡ ਲੱਗਦੀ, ਕੋਟੀਆਂ ਕੁੱਟੀਆਂ ਲਾ ਕੇ ਕੱਲੀ ਬਨੈਣ ਪਾ ਕੇ ਬਾਹਰ ਆ ਜਾ, ਮੈਂ ਦੇਖਦਾ ਤੈਨੂੰ ਕੀ ਹੁੰਦਾ। ਓਏ ਇਹਨੂੰ ਬੜੀ ਲੱਗਦੀ ਮੋਟਾ ਕੰਬਲ ਨਹੀਂ ਸ਼ੇਰਾਂ ਵਾਲਾ, ਉਹ ਲੈ ਕੇ ਵਾਸ਼ਰੂਮ 'ਚ ਜਾਣਾ ਮੈਂ। ਮੇਰਾ ਵਾਸ਼ਰੂਮ ਥੋੜਾ ਜਿਹਾ ਕਮਰੇ ਤੋਂ ਪਰਾਂ ਨੂੰ ਕਰਕੇ ਆ, ਤੇ ਜਦੋਂ ਮੈਂ ਰਾਤ ਨੂੰ 2:30 ਵਜੇ ਨਾਲ ਮੈਨੂੰ ਇਦਾਂ ਆ ਜਾਂਦਾ ਨਾ ਵਾਸ਼ਰੂਮ, ਤੇ ਮੈਂ ਦੇਖਦਾ ਉਹਨਾਂ ਕੋਲ ਜਾਣਾ ਕਿੱਦਾਂ ਬਾਹਰ ਨੂੰ। ਫਿਰ ਉਸ ਦਰਵਾਜ਼ੇ ਮਜ਼ਾਕ ਕਰ ਰਿਹਾ ਕਿ ਸੱਚੀ? ਓਰੀਜਨਲ ਗੱਲ ਕਰ ਰਿਹਾ ਵਾ, ਝੂਠੇ ਤੇ ਵਾ। ਬਾਹਰ ਟੰਗ ਦਿੰਦਾ ਵਾ ਉਹ, ਫੇਰ ਵਾਸ਼ਰੂਮ ਫੇਰ ਉੱਪਰੋਂ ਪਾ ਲੈਣਾ। ਉਸਤਾਦ ਜੀ ਕਸਮੇ ਰਾਤ ਨੂੰ ਮੈਨੂੰ ਏਦਾਂ ਮੇਰਾ ਦਿਲ ਕਰਦਾ ਕਿ ਯਾ ਅੱਲਾ ਮੈਂ ਹੋਵਾਂ ਤੇ ਸਿਰਫ ਕਮਰਾ ਗੁੰਮ-ਸੁੰਮ ਹੋਵਾਂ, ਬਸ ਹੋਰ ਕੁਛ ਨਾ ਹੋ। ਉਸਤਾਦ ਜੀ ਨੂੰ ਇੰਨੀ ਠੰਡ ਲੱਗਦੀ, ਇਹਨੇ ਹਫਤਾ ਪੂਰਾ ਅੰਦਰੋਂ ਕੁੰਡੀ ਨਹੀਂ ਖੋਲੀ। ਕਹਿੰਦਾ ਤੇਰਾ ਦਿਨ ਖੋਲਦੇ ਫੇਰ ਖੋਲਦਾ। ਯਾਰ ਸਾਰੀ ਜ਼ਿੰਦਗੀ ਮਾਂ ਦੇ ਕੋਲ ਨਹੀਂ ਬੈਠਾ, ਕਹਿੰਦਾ ਮਾਂ ਕੋਲ ਠੰਡੀਆਂ ਹਵਾਵਾਂ ਆਉਂਦੀਆਂ। ਮਾਵਾਂ ਠੰਡੀਆਂ ਚਾਹ ਮਾਂ ਤੋਂ ਹੀ ਮੂੰਹ ਮੋੜ ਗਿਆ। ਕਸਮ ਇਹਨੇ ਕਿਤੋਂ ਸੁਣ ਲਿਆ ਕਿ ਮਾਵਾਂ ਦੇ ਕੋਲ ਬਈਏ ਨਾ ਤੇ ਮਾਂ ਨੂੰ ਠੰਡੀ ਹਵਾ ਆਉਂਦੀ। ਉਸਤਾਦ ਜੀ ਸਾਰੀ ਜ਼ਿੰਦਗੀ ਨਹੀਂ ਮਾਂ ਕੋ ਬੈਠਾ, ਤਰਸ ਗਈ ਵਿਚਾਰੀ, ਕਹਿੰਦਾ ਨਹੀਂ ਭਾਈ ਠੰਡੀ ਹਵਾ ਆਉਂਦੀ। ਆਪਣੇ ਅੱਬਾ ਜੀ ਦੇ ਤਲੀਆਂ ਨਹੀਂ ਪੈਰਾਂ ਦੀ ਇੱਥੇ ਤੇ ਲਾਉਣ ਡਿਆ, ਕਹਿੰਦਾ ਮੈਨੂੰ ਕਹਿਣ ਸੀ ਮੇਰੀ ਤਲੀਆਂ ਨੂੰ ਸੇਕ ਨਿਕਲਣ ਡਿਆ। ਓ ਯਾਰ ਕੋਈ ਕੰਮ ਵੀ ਨਹੀਂ। ਯਾਰ ਬੁੱਢੀ ਦੀਆਂ ਅੱਖਾਂ ਦੇ ਹੱਥ ਰੱਖ ਕੇ ਬੈਠਾ, ਮੈਂ ਕੀ ਕਰਨਾ? ਕਹਿੰਦੇ ਦੀ ਅੱਖਾਂ ਚੋਂ ਸੇਕ ਨਿਕਲ ਰਿਹਾ। ਸਾਚੀ ਸਿਰਫ ਨਿੱਘ ਦੀ ਖਾਤਰ ਮਾਈ ਭੱਠੀ ਵਾਲੀ ਦਾ ਸ਼ਾਗਿਰਦ ਹੋ ਗਿਆ। ਇੱਕ ਪਿਓ ਨੇ ਪੁੱਤ ਨੂੰ ਕਿਹਾ ਠੰਡ ਪਾਤੀ, ਉਹ ਤੈਨੂੰ ਬੁਖਾਰ ਚੜ ਗਿਆ।
ਓਏ ਆਹੋ ਜਿੱਦਣ ਬਹੁਤੀ ਧੁੰਦ ਨਹੀਂ ਪਈ ਉਧਰ ਤੁਹਾਡੀ ਭਰਜਾਈ ਨੇ ਸਿਰਫ ਮੇਰੇ ਨਾਲ ਹੱਸ ਕੇ ਦੇਖਿਆ। ਮੈਂ ਕਿਹਾ ਚੱਲ ਮਾਪਿਆਂ ਦੇ। ਹਾਂ ਸਹੀ ਗੱਲ ਆ। ਭਾਈ ਡਾਕਟਰ ਨੇ ਸੀਰਪ ਦਿੱਤਾ, ਉਹਨੇ ਕਿਹਾ ਜਾ ਕੇ 2 ਚਮਚ ਲੈ ਲਈ, ਤੇ ਭਾਈ ਲੈਣ ਹੀ ਨਹੀਂ ਡਿਆ, ਕਹਿੰਦਾ ਚਮਚ ਠੰਡਾ ਬਹੁਤ ਆ। ਦੱਸਿਆ ਤਾਂ ਹੈਗਾ ਵਾ। ਤੂੰ ਉਹ ਬੋਤਲਾਂ ਮੰਗਾ ਲਾ, ਉਹ ਛਿਲੇ ਲਈ ਔਰਤਾਂ ਨੇ ਢਿੱਡ ਤੇ ਰੱਖੀਆਂ ਹੁੰਦੀਆਂ। ਦੱਸੇ ਓਏ ਆਹੋ ਗਰਮ ਹੁੰਦੀ ਆ। ਰੇਤ ਪਾ ਕੇ ਗਰਮ ਨਹੀਂ ਰੇਤ ਨਹੀਂ, ਪਾਣੀ। ਪਾਣੀ ਇੱਕ ਪਹਿਲੇ ਬੋਤਲ ਹੁੰਦੀ ਸੀ, ਉਹ ਚ ਗਰਮ ਪਾਣੀ ਪਾ ਕੇ ਉੱਪਰੋਂ ਉਹਨੂੰ ਬੰਦ ਕਰ ਬੰਦ ਦੇਣਾ, ਕਰਕੇ। ਤੇ ਉਹ ਵੱਖੀ ਤੇ ਜਾਂ ਪੇਟ ਤੇ ਜਾਂ ਜਿੱਥੇ ਵੀ ਤੁਹਾਨੂੰ ਕੋਈ ਮੇਦੇ ਦੀ ਅਕਸਰ ਦਰਦ ਵਾਸਤੇ ਵੀ ਉਹ ਰਜ਼ਾਈ ਦੇ ਅੰਦਰ ਰੱਖੀ ਨਹੀਂ, ਉਹ 5-7 ਉਹਨਾਂ ਦਾ ਇੱਕ ਆਪਣਾ ਪੂਰਾ ਬਿਸਤਰਾ ਬਣਾ ਲਾ, ਪਾਣੀ ਭਰ ਕੇ ਫੁੱਲ ਗਰਮ ਕਰਕੇ ਉਹਦੇ ਵਿੱਚ ਇੱਕ ਬੈੱਡ ਮਿਲਦਾ ਹੀ, ਇੱਕ ਬੈੱਡ ਮਿਲਦਾ, ਉਹ ਚ ਪਾਣੀ ਭਰਿਆ ਜਾਂਦਾ, ਟੋਟਲ ਉਹ ਚ ਪਾਣੀ ਹੁੰਦਾ। ਹਾਂ ਉਹਦੇ ਚ ਪਾਣੀ ਹੁੰਦਾ, ਔਰ ਪਾਣੀ ਉਹਦੇ ਚ ਗਰਮ ਵੀ ਹੁੰਦਾ, ਔਰ ਉਹ ਬੈੱਡ ਤੇ ਤੁਸੀਂ ਉੱਤੇ ਲੰਮੇ ਪਏ ਨਾ ਤੇ ਥੱਲੇ ਪਾਣੀ ਆ। ਅੱਛਾ ਜੀ ਗਰਮ ਕਰ ਲਓ, ਠੰਡਾ ਕਰ ਲਓ। ਯਾਨੀ ਉਹ ਬੈੱਡ ਇਦਾਂ ਦਾ ਵਾ ਕਿ ਤੁਸੀਂ ਉਸ ਬੈੱਡ ਦੇ ਵਿੱਚ ਪਾਣੀ ਭਰਨਾ, ਜਦੋਂ ਭਰਿਆ ਜਾਣਾ ਉਹਨਾਂ ਨੇ ਪੂਰਾ ਬੈੱਡ ਬਣ ਜਾਣਾ, ਉੱਤੇ ਤੁਸੀਂ ਲੰਮੇ ਪੈ ਜਾਣਾ, ਉਹਦਾ ਤੁਸੀਂ ਟੈਂਪਰੇਚਰ ਠੰਡਾ ਕਰ ਲਓ, ਗਰਮ ਕਰ ਲਓ, ਉਹ ਤੁਹਾਡੀ ਸਿਰ ਪੀੜ। ਔਰ ਉਹਦੇ 'ਚ ਪਾਣੀ ਆ, ਵਾਟਰ ਬੈੱਡ। ਹਾਂ ਕੀ ਬਾਤ ਹੈ ਸਾਰੀ। ਅੱਛਾ ਉਹਨੂੰ ਔਨ ਕਰੋ, ਹੀਟਰ ਬਣਾ ਲਓ ਚਾਹੇ ਕੂਲਰ, ਪਾਣੀ ਗਰਮ ਕਰ ਲਓ ਅੰਦਰ। ਹਾਂ ਅੰਦਰ ਪਾਣੀ ਗਰਮ ਕਰ ਲਓ, ਠੰਡਾ ਕਰ ਲਓ, ਨਿੱਘਾ ਜਿਹਾ ਕਰ ਲਓ, ਉੱਤੇ ਪਏ ਰਹੋ ਆਰਾਮ। ਆਪਣਾ ਤਜਰਬਾ ਵਾ ਉਸਤਾਦ ਜੀ। ਵੈਸੇ ਮੇਰੇ ਹਿਸਾਬ ਦੇ ਨਾਲ ਅਗਰ ਜਿਹੜਾ ਦੇਸੀ ਰੂਹ ਬੰਦੇ ਦੀ ਠੰਡ ਰੋਕਦਾ ਨਾ, ਉਹਦੇ ਵਰਗਾ ਕੰਮ ਕਿਹੜਾ ਦੇਸੀ? ਆ ਜਿਹੜਾ ਰਜ਼ਾਈਆਂ 'ਚ ਭਰੀਦਾ, 2 ਗੱਦੇ ਮੇਰੇ ਕੋਲ 8 ਕਿਲੋ ਦੇ ਆ। ਹਾਂ 8 ਕਿਲੋ ਦਾ ਗੱਦਾ ਇੱਕ ਵਾਰ ਉਹ ਥੱਲੇ ਵਿਛਾਇਆ ਹੋਇਆ ਵਾ, 8 ਕਿਲੋ ਦੀ ਰਜ਼ਾਈ ਦੇਸੀ ਰੂਹ ਦੀ ਉੱਤੇ ਲੈਣ ਲਈ ਆ, ਤੇ ਉਹਦੇ ਥੱਲੇ 2 ਕੰਬਲ ਵਿਛਾਏ ਹੋਏ। ਇਮਲੀ ਇੱਕ ਮਿਸਾਲ ਆ ਕਿ ਤੂੰ ਘਰ ਸੁੱਤਾ ਕੱਲਾ ਪਿਛਲੇ ਕਮਰੇ 'ਚ, ਇੱਕ ਕੰਬਲ ਥੱਲੇ ਕੁੱਤੇ, ਬਾਹਰੋਂ ਘਰ ਦੇ ਆ ਗਏ ਨੇ, ਕਿਤੇ ਗਏ ਸੀ ਰਾਤ ਨੂੰ 1:30-2 ਵਜੇ, ਧੁੰਦ ਪੈ ਰਹੀ ਹੈ, ਕਿੱਦਾਂ ਜਾਏਗਾ ਦਰਵਾਜ਼ਾ ਖੋਲਣ? ਸਾਈ ਸ਼ੋਅ ਤੋਂ ਹਟ ਕੇ ਦੱਸਾਂ, ਹਾਂ ਕਸਮ ਮੈਂ ਬੂਹਾ ਹੀ ਨਹੀਂ ਖੋਲਿਆ, ਮੇਰੇ ਸਾਲੇ ਬੋਲ ਕੇ ਚਲੇ ਗਏ। ਉਹਨਾਂ ਨੇ ਦਰਵਾਜ਼ਾ ਇੰਨਾ ਕੁ ਖੜਕਾਇਆ ਕਿ ਇੱਧਰਲੇ ਵੀ ਉੱਠ ਖੜੇ, ਇੱਧਰਲੇ ਵੀ ਉੱਠ ਖੜੇ। ਉਹ ਸਮਾਂ ਕੋ ਉੱਥੇ ਬੰਦੇ ਦੇ ਕਹਿਣ, ਦੇਖੋ ਤੁਹਾਡੇ ਪ੍ਰਾਹੁਣੇ ਨੂੰ ਕੋਈ ਗਸ਼ੀ ਨਾ ਪਈ ਹੋਵੇ, ਤੇ ਉਹ ਕਹਿੰਦੇ ਨਹੀਂ ਭਾਜੀ। ਪ੍ਰਾਹੁਣੇ ਨੂੰ ਨਹੀਂ, ਤੁਹਾਡੇ ਘਰ ਦੇ ਨੂੰ? ਨਹੀਂ ਮੈਨੂੰ ਪ੍ਰਾਹੁਣਾ ਕਹਿੰਦੇ ਨਾ ਉੱਥੇ। ਅੱਛਾ ਉਧਰ ਸੀ ਤੂੰ? ਹਾਂ ਅੱਛਾ ਤੂੰ ਉਹਨਾਂ ਦੇ ਘਰ ਦਾ ਹੀ ਨਹੀਂ ਖੋਲ ਉਹਨਾਂ ਨੇ ਖੋਲ ਹੀ ਨਹੀਂ ਰਿਹਾ। ਉਹ ਵਿਚਾਰੇ ਦੋ ਵੀ ਹਵੇਲੀਆਂ 'ਚ ਸੁੱਤੇ ਜਾ ਕੇ ਰਾਤ ਨੂੰ। ਸੁਬਾਹ ਆਇਆ ਤੇ ਆਣ ਕੇ ਮੈਨੂੰ ਭਾਜੀ ਨੇ ਬੂਹਾ ਹੀ ਨਹੀਂ ਖੋਲਿਆ, ਇੱਥੇ ਦਰਵਾਜ਼ਾ ਖੜਕਾ ਮਾਰ ਗਿਆ। ਕਹਿੰਦੀ ਉਹ ਹੁਣ ਅੱਲਾ ਬਿਹਤਰ ਜਾਣੇ ਭਾਈ, ਨਹੀਂ ਨਿਕਲਦਾ ਵਾ, ਹਾਲ ਤੱਕ ਨਹੀਂ ਨਿਕਲਿਆ ਬਾਹਰ। ਮਿੱਠੇ ਚਾਹ ਵਾਲਾ ਹੋਟਲ ਉਹਨਾਂ ਨੇ ਪਤਰਾ ਨਹੀਂ ਰੱਖਿਆ ਹੁੰਦਾ ਚੁੱਲ੍ਹੇ, ਕਹਿੰਦਾ ਚੁੱਕ ਤੇ ਮੈਂ ਇੱਥੇ ਪੈਣ ਲੱਗਾ, ਨਹੀਂ ਹਵਾ ਲੱਗਦੀ। ਯਾਰ ਕੀ ਆਲਮ ਆ ਯਾਰ, ਨਾਜ਼ਰੀਨ ਹਿਸਾਬ ਲਾਓ ਤੁਸੀਂ, ਇੰਨੀ ਵੀ ਠੰਡ ਲੱਗਦੀ ਕਿਸੇ ਨੂੰ? ਸਾਡੀ ਇੰਨੀ ਹੀ ਲੱਗਦੀ ਹੈ। ਇੱਥੋਂ ਜਦੋਂ ਮੈਂ ਆਪਣੇ ਇਲਾਕੇ 'ਚ ਪਹੁੰਚਦਾ ਨਾ, ਉੱਥੇ ਸਾਡੇ ਇੱਕ ਤੰਦੂਰ ਵਾਸਤਾ ਜੀ, ਉਹ ਸਾਰਾ ਦਿਨ ਤੰਦੂਰ ਚੱਲਦਾ ਰਹਿੰਦਾ ਵਾ, ਤੇ ਰਾਤ ਨੂੰ ਉਹਨੇ ਬੰਦ ਕਰਨਾ ਹੁੰਦਾ 8-9 ਵਜੇ। ਯਕੀਨ ਮੰਨੋ 8-9 ਵਜੇ ਤੋਂ ਬਾਅਦ ਲੈ ਕੇ ਨਾ 12-1 ਵਜੇ ਤੱਕ ਤੰਦੂਰ ਦੇ ਵਿੱਚ ਚੰਗੀ ਭਲੀ ਅੱਗ ਹੁੰਦੀ, ਜਿੱਥੇ ਮੈਂ ਬਹਿ ਕੇ ਸਕੂਨ ਨਾਲ 12-1 ਵਜੇ ਦਾ ਘਰ ਆਉਣਾ। ਯਾਰ ਤੁਸੀਂ ਦੱਸੋ ਕੋਈ ਐਸਾ ਬੰਦਾ ਦੇਖਿਆ ਜ਼ਿੰਦਗੀ 'ਚ ਕਦੀ? ਤੁਹਾਡੀ ਕਦੀ ਜ਼ਿੰਦਗੀ 'ਚ ਕੋਈ ਐਸਾ ਕਿਸੇ ਦੀ ਕੋਈ ਇਹ ਆਲਮ ਹੋਵੇ ਠੰਡ ਦਾ ਜਿਹਦਾ? ਸੱਚ ਜਦੋਂ ਸਾਰੇ ਰਿਸ਼ਤੇਦਾਰ ਬੈਠੇ ਇਕੱਠੇ ਹੁੰਦੇ ਨਾ, ਮਰੀ ਦੀਆਂ ਬਦਖੋਈਆਂ ਕਰਨ ਲੱਗ ਪੈਂਦੇ। ਜਿਵੇਂ ਕਿਸੇ ਨੂੰ ਨਾ ਬਹੁਤ ਦੁਸ਼ਮਣੀ ਹੋਈ, ਉਹਦਾ ਨਾਂ ਨਾ ਲਈ। 100 ਰੁਪਏ ਦੀ ਮੂੰਗਫਲੀ ਡੇਲੀ ਲੈ ਕੇ ਵਾਪਸ ਘਰ ਆਉਂਦਾ, ਉਹ ਕਹਿੰਦਾ ਤੂੰ ਖਾਂਦਾ ਨਹੀਂ, ਕਹਿੰਦਾ ਮੈਂ ਤਾਂ ਸਿਰਫ ਸੇਕਦਾ ਵਾਂ, ਗਰਮ ਲਿਆਉਂਦਾ ਵਾ। ਆਹੋ ਗਰਮ ਜਦੋਂ ਮੂੰਗਫਲੀ ਹੁੰਦੀ ਆ, ਦੀ ਨਹੀਂ ਜਦੋਂ ਗਰਮ ਮੂੰਗਫਲੀ ਹੁੰਦੀ ਨਾ, ਜਿਹੜੀ ਜਿਹੜੇ ਅੱਛਾ ਰੇਤ 'ਚ ਜਿਹੜੀ ਭੁੰਨੀ, ਰੇਤ 'ਚ ਭੁੰਨੀ, ਉਹ ਲੈ ਨਹੀਂ ਲਈਦੀ, ਉਹ ਗਰਮ ਹੁੰਦੀ ਛਾਪਰ। ਓਕੇ, ਉਹ ਕੱਚ 'ਚ ਲੈ ਕੇ ਇੱਧਰ ਪਾਈਆ, ਇੱਧਰ ਲੈ ਕੇ ਬੈਠਾ ਰਹਿੰਦਾ, ਜਦੋਂ ਠੰਡੀ ਹੁੰਦੀ ਵਾਪਸ ਘਰ ਆਉਂਦਾ, ਕਹਿੰਦਾ ਹੋਰ ਦੇ ਦੇ। ਉਹ ਵੱਡਾ ਗੀਜ਼ਰ ਨਹੀਂ ਹਮਾਮਾਂ ਤੇ ਲੱਗਾ ਹੁੰਦਾ, ਜਾ ਕੇ ਰੋਜ਼ਾਨਾ ਉਹਨੂੰ ਜੱਫੀ ਪਾ ਲੈਂਦੇ। ਤੇਰੀ ਆਸਰੇ ਤੇ ਮੈਂ ਤੁਰਿਆ ਫਿਰਦਾ ਭਾਈ, ਲੱਗਦੀ ਆ ਠੰਡ। ਯਾਰ ਉਹਦੇ ਨਾਲ ਕੰਡ ਨਹੀਂ ਕਰਦਾ, ਗੀਜ਼ਰ ਲੱਗਾ ਹੁੰਦਾ ਨਾ ਤੇ ਸਿੱਧਾ ਕਰਕੇ ਲੰਘਦਾ ਉਹਦੇ ਅੱਗੋਂ, ਕੰਡ ਨਹੀਂ ਕਰਦਾ ਉਹਦੇ ਨਾਲ। ਲੱਕੜਾਂ ਵੀ ਨਾ ਹੋ ਜਾਏ ਕਿਤੇ। ਲੱਕੜਾਂ ਦਾ ਟਾਲ ਆ ਇਹਨਾਂ ਦੇ ਮਹੱਲੇ, ਉੱਥੇ ਰੋਜ਼ਾਨਾ ਖੁੱਲਣ ਤੋਂ ਪਹਿਲੇ ਫੁੱਲ ਰੱਖ ਦਿੰਦਾ। ਵੈਲਕਮ। ਬਹੁਤ ਬੰਦਾ ਇਜ਼ਹਾਰ ਕਰ ਰਿਹਾ। ਆਹੋ ਯਾਰ ਜਿਹੜਾ ਓਲੰਪਿਕ ਦੇ ਵਿੱਚ ਮਸ਼ਲ ਲੈ ਕੇ ਨਹੀਂ ਦੌੜਦਾ, ਉਹਦਾ ਐਡਰੈਸ ਪੁੱਛੀ ਜਾਂਦਾ ਕਿੱਥੇ ਯਾਰ, ਵੀ ਉਹ ਬਲਦੀ ਮਸੇ। ਯਾਰ ਇਹਨਾਂ ਦੇ ਲੱਕੜਾਂ ਵਾਲਾ ਟਾਲ ਆ, ਤੇ ਸਵੇਰੇ ਉੱਠ ਕੇ ਰੋਜ਼ ਕਹਿੰਦਾ ਲਓ ਜੀ ਮੈਂ ਟਾਲ ਤੇ ਸਲਾਮ ਕਰਾਂਗਾ। ਸਾਜੀ ਕਸਮ, ਉਸ ਟਾਲ ਵਾਲੇ ਨੂੰ ਪਿਛਲੇ ਮਹੀਨੇ ਉਸ ਟਾਲ ਨੂੰ ਖੁਦ ਤੁਹਾਡੇ ਭਰਾ ਨੇ ਮਸ਼ਵਰਾ ਦਿੱਤਾ। ਮੈਂ ਕਿਹਾ ਸੁੱਕੀ ਲੱਕੜ ਹੈਗੀ, ਇਹਨੂੰ ਅੰਦਰ ਰੱਖ ਲਾ, ਉਸ ਨਾਲ ਵੀ ਨਾ ਗਿੱਲੀ ਹੋਵੇ, ਮੈਂ ਲੈ ਜਾਵਾਂਗਾ ਤੇਰੇ ਕੋਲ। ਯਾਰ ਟਾਲ ਦੇ ਬਾਹਰ ਖਲੋ ਕੇ ਏਦਾਂ ਤਸਵੀਰਾਂ ਖਿੱਚਣ ਡਿਆ ਹੈ ਜਿਵੇਂ ਕਲਰ ਘਰ ਖਲੋ ਕੇ ਖਿੱਚੀ। ਆਹੋ ਟਾਲ ਵਾਲੇ ਨੇ ਬੁਰਜ ਖਲੀਫਾ ਤੇ ਇਹਦੀ ਤਸਵੀਰ ਉੱਤੇ ਪੇਂਟ। ਯਾਰ ਇੱਕ ਦਿਨ ਗਲੀ ਤੁਰਿਆ ਜਾਂਦੇ ਆ, ਇੰਨਾ ਕੁ ਟੋਟਾ ਸੁੱਕੀ ਲੱਕੜ ਦਾ ਡਿੱਗਿਆ, ਉਹਨੂੰ ਚੁੱਕ ਕੇ ਚੁੰਮ ਕੇ ਛੇੜ ਕਰਾ। ਇਹਨਾਂ ਸੁੱਕੇ ਬਾਲਣ ਦਾ ਸ਼ਕੀਨ। 12ਵਾਂ ਮਹੀਨਾ ਮਾਚਸ ਦੀਆਂ ਤੀਲੀਆਂ ਨਹੀਂ ਛੱਡਦੀ ਦੀਆਂ ਦਫ਼ਤਰ, ਹਾਂਜੀ
ਇੱਕ ਬੰਦਾ ਸਿਗਰਟ ਲਾਉਂਦਾ ਜਾਂ ਅੱਗ ਬਾਲਦਾ, ਤੀਲੀ ਬਾਲ ਕੇ ਤੁਸੀਂ ਲਾ ਕੇ ਬੁਝਾ ਕੇ ਸਿੱਟ ਦਿੰਦੇ ਨਾ, ਤੇ ਉਹ ਤਕਰੀਬਨ 70-80% ਕਿਸ ਟਾਈਮ ਬਚ ਜਾਂਦੀ ਹੈ। ਵੱਜਦੀ, ਕਿਸ ਟਾਈਮ ਸਿਰਫ ਮਸਾਲਾ ਹੀ ਸੜਿਆ ਹੁੰਦਾ। ਹਾਂਜੀ ਸਾਰੀਆਂ ਤੀਲੀਆਂ ਇੰਨੀਆਂ ਇਕੱਠੀਆਂ ਕੀਤੀਆਂ ਨੇ ਪਿਛਲੇ ਸਾਲ ਇਹਨੂੰ ਮੈਂ ਪੁੱਛ ਲਓ। ਅੱਛਾ ਜੀ। ਆਹੋ, ਕਹਿੰਦਾ ਸਾਹ ਜੀ ਇਹ ਲਹਿਦਾ ਇੱਕ ਇਹਨਾਂ ਦਾ ਦਾਬੜਾ ਬਣ ਜਾਣਾ ਪੂਰਾ। ਓਏ ਤੁਸੀਂ ਮੈਨੂੰ ਹੁਣ ਟਾਈਮ ਦਿਓ, ਬਾਲਣ ਇਕੱਠਾ ਕਰ ਰਿਹਾ। ਸੌਕ ਹੋ ਗਈ ਹੈ। ਉਸਤਾਦ ਜੀ ਇੰਨਾ ਠੰਡ ਤੋਂ ਡਰਦਾ ਵਾ, ਅੱਗ ਵਾਲੀ ਕੋਈ ਆਈਟਮ ਜ਼ਾਇਆ ਨਹੀਂ ਕਰਦਾ, ਸਿਗਰਟ ਪੀ ਕੇ ਏਦਾਂ ਬੁਝਾਊਗਾ। ਅੱਛਾ, ਨਹਾਉਣਾ ਤੂੰ ਪੂਰੀਆਂ ਸਰਦੀਆਂ 'ਚ ਕਿੰਨੀ ਵਾਰੀ ਆ? 12ਵੇਂ ਮਹੀਨੇ ਤੋਂ ਲੈ ਕੇ ਦੂਸਰੇ ਮਹੀਨੇ ਤੇ ਜਿਹੜਾ 12ਵਾਂ ਮਹੀਨਾ, ਪਹਿਲਾ ਮਹੀਨਾ, ਦੂਸਰਾ ਮਹੀਨਾ, ਉਸ ਤੋਂ ਬਾਅਦ ਮੌਸਮ ਖੁੱਲ ਜਾਂਦਾ ਵਾ। ਮਾਰਚ ਇਹਨਾਂ 3 ਮਹੀਨਿਆਂ ਦੇ ਵਿੱਚ 3 ਵਾਰੀ ਨਹਾ ਲਈਦਾ, ਮਹੀਨੇ ਬਾਅਦ। ਪਾਣੀ ਗਰਮ ਕਰਕੇ ਫੁੱਲ ਕਿੱਦਾਂ ਨਹਾਉਣਾ, ਕਿੱਥੇ, ਉਹ ਮਾਹੌਲ ਕਿੱਦਾਂ ਦਾ ਬਣਾਇਆ ਹੁੰਦਾ ਤੂੰ? 2 ਪਤੀਲੇ ਰੱਖੇ ਆ ਉਸਤਾਦ ਜੀ ਮੈਂ। ਇੱਕ ਪਾਣੀ ਇਹਨੇ ਕੇ ਪਹਿਲਾਂ ਇੱਕ ਗਰਮ ਕਰ ਲੈਣਾ ਚੰਗੀ ਤਰ੍ਹਾਂ, ਉਦੋਂ ਪਾਣੀ ਮੈਂ ਉਹਨੂੰ ਆਪਣੀ ਬੇਗਮ ਨੂੰ ਕਹਾਂ ਉਦੋਂ ਪਤੀਲਾ ਚੁੱਕਣਾ ਜਦੋਂ ਉਬਾਲੇ ਮਾਰੇ, ਹਾਂ ਫੁੱਲ ਪੱਕਿਆ ਹੋਵੇ, ਉਹ ਚੁੱਕਣਾ ਵਾ, ਉਹ ਚੁੱਕ ਕੇ ਵਾਸ਼ਰੂਮ 'ਚ ਰੱਖਣਾ। ਦੂਸਰਾ ਪਤੀਲਾ ਉਹਦੇ ਥਾਂ ਤੇ ਹੋਰ ਰੱਖ ਦੇਣਾ। ਉਹ ਵਾਸ਼ਰੂਮ ਵਾਲਾ ਪਤੀਲਾ, ਉਹਦੇ ਵਿੱਚ ਤਕਰੀਬਨ ਪਾਣੀ ਪਾਉਣਾ ਵਾ ਕਿ 75% ਗਰਮ ਪਾਣੀ, 25% ਠੰਡਾ ਪਾਣੀ, ਠੀਕ ਆ। ਉਹ ਥੋੜੇ ਡੱਬੇ ਪਾਈ ਜਾਣੇ, ਬੈਠੇ ਨੇ ਥੋੜੇ ਡੱਬੇ ਪਾਈ ਜਾਣੇ। ਜਦੋਂ ਤੱਕ ਉਹ ਦੇਖਣਾ ਨਾ ਕਿ ਐਂਡ ਹੋ ਗਿਆ, ਉਸ ਪਤੀਲੇ ਦੇ ਵਿੱਚ ਹੀ ਸ਼ੈਂਪੂ ਸਾਬਣ ਸਾਰਾ ਕੁਝ ਉੱਚੀ ਲਾਉਣਾ ਵਾ। ਜਿਹੜਾ ਪਿੱਛੇ ਪਤੀਲਾ ਪਿਆ ਨਾ, ਉਹ ਨਾ ਪੂਰਾ ਆਪਣੇ ਆਪ ਨੂੰ ਫੇਰ ਵਾਸ਼ ਕਰਨਾ ਦੁਬਾਰਾ, ਠੀਕ ਆ। ਉਸ ਤੋਂ ਬਾਅਦ ਉਹ ਅੱਲਾ ਦੀ ਜ਼ਿੰਦਗੀ ਤੰਦਰੁਸਤੀ ਦੇਵੇ, ਉਹ ਬਾਹਰ ਇੱਕ ਪਜਾਮਾ, ਇੱਕ ਜਰਸੀ, ਵੱਡਾ ਤੌਲੀਆ, ਕੰਬਲ ਲੈ ਕੇ ਖੜੀ ਹੁੰਦੀ ਜਦੋਂ ਮੈਂ ਬਾਹਰ ਨਿਕਲਣਾ, ਐਂਟਰੀ ਕਰਨੀ। ਗੈਸ ਬੱਤੀ ਵੀ ਸਦਾ ਗੈਸ ਬੱਤੀ। ਉਸਤਾਦ ਜੀ ਨੂੰ ਕਿਸੇ ਨੇ ਕਿਹਾ ਵੀ ਪਹਿਲਾ ਡੱਬਾ ਪਾਈਏ ਨਾ ਠੰਡ ਲੱਗਦੀ, ਆਪਣੇ ਆਪ ਨੂੰ ਹੌਸਲਾ ਦੇਣ ਵਾਸਤੇ ਕਹਿੰਦੇ ਦੂਜਾ, ਪਹਿਲੇ ਨੂੰ ਕਹੀ ਜਾਂਦਾ ਦੂਜਾ। ਨਹੀਂ, ਅੰਦਰ ਪੂਰਾ ਮਾਹੌਲ ਬਣਾਇਆ ਗੁਸਲ ਨਹੀਂ ਨਹੀਂ, ਇਹਨੇ 2 ਡੱਬੇ ਰੱਖੇ ਆ, ਪੈਂਟਰ ਉੱਤੇ ਲਿਖਿਆ ਮਾਰ ਕਰਨਾ, ਪਹਿਲਾ ਡੱਬਾ, ਦੂਸਰਾ ਡੱਬਾ। ਪਹਿਲਾ ਡੱਬਾ ਸਾਈਡ ਤੇ ਕਰ ਦਿੰਦਾ, ਦੂਜੇ ਨਾਲ ਨਹਾਉਣ ਲੱਗ ਕਹਿੰਦਾ ਪਹਿਲੇ ਡੱਬੇ ਨੇ ਠੰਡ ਲੱਗਦੀ। ਸਾਡੀ ਪਹਿਲੇ ਡੱਬੇ ਦੇ ਨਾਲ ਇਹਨੂੰ ਪਤਾ ਲੱਗਾ ਠੰਡ ਲੱਗਦੀ ਤੇ ਪਹਿਲਾਂ ਸੁੱਟ ਕੇ ਪਰਾਂ ਹੋ ਜਾਂਦਾ, ਦੂਜੇ ਨਾਲ ਨਾ ਲੈਂਦਾ। ਨਹੀਂ, ਇਹਨੇ ਪੂਰਾ ਮਾਹੌਲ ਬਣਾਇਆ ਵਾਸ਼ਰੂਮ ਥੱਲੇ, ਐ ਭਖ ਤੇ ਕੋਲੇ ਵਿਛਾਏ, ਉੱਤੇ ਹਜ਼ਾਰ ਵਾਟ ਦੇ ਰਾਡ ਟੰਗੇ, ਸਾਈਡ ਤੇ ਮਿਰਚਾਂ ਲਾਈਆਂ ਲੈਟਿੰਗ ਵਾਲੀਆਂ, ਤੇ ਪੂਰੀਆਂ ਗੈਸ ਪੱਤੀਆਂ ਫੜ ਕੇ ਫੇਰ ਨਹਾਉਂਦਾ ਵਾ। ਸਿਰਫ ਮੈਨੂੰ ਯਾਦ ਕਿ ਪਹਿਲੀ ਦਫਾ ਅਗਰ ਤੰਗੀ ਹੋਈ ਨਾ ਉਸਤਾਦ ਜੀ, ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਗੈਸ ਮੈਂ ਨਾਲ ਦਿਆਂ ਘਰੋਂ ਲਿਆ ਵਾ, ਮੈਂ ਤਾਂ ਨਹੀਂ ਜ਼ਿਆਦਾ ਯੂਜ਼ ਕਰਦਾ। ਕਿਉਂ, ਵਜ੍ਹਾ ਕਿਉਂ ਨਹੀਂ ਕਰਦਾ ਤੂੰ? ਉਸਤਾਦ ਜੀ ਉਹ ਫਿਰ ਉਹਨਾਂ ਦੇ ਬਿੱਲ ਵੈਸੇ ਕੁਦਰਤੀ ਬਹੁਤ, ਉਹਨਾਂ ਨੇ ਮੇਰੇ ਤੇ ਵੀ ਪਾ ਦੇਣਾ ਸਾਰਾ ਹੀ। ਉਸਤਾਦ ਜੀ ਹਾਂਡੀ ਰੋਟੀ ਦਾ 300 ਆਇਆ ਤੇ ਸੇਕਣ ਦਾ 12,000 ਆ ਗਿਆ, ਬਿੱਲ ਵੀ ਸੇਕਦਾ ਹੀ ਇਹਨਾਂ। ਥੋੜੇ ਜਿਹੇ ਪੈਸੇ ਉਸਤਾਦ ਜੀ ਇਹਦੇ ਕੋਲ ਆਏ ਤੇ ਸਾਰੇ ਪੈਸਿਆਂ ਦਾ ਬਾਲਣ ਹੀ ਸਟਾ ਲਿਆ। ਮੈਂ ਕਿਹਾ ਆਟਾ ਨਹੀਂ ਲਿਆ, ਕਹਿੰਦਾ ਉਹਦਾ ਵਾਦਾ ਅੱਲਾ ਨੇ ਕੀਤਾ ਏ। ਬਾਲਣ ਮੈਂ ਲੈ ਇੰਨੀ ਠੰਡ ਲੱਗਣ ਦੀ ਤੇ ਬੁਖਾਰ ਚੜਿਆ ਤੇ ਮੋਬਾਈਲ ਤੇ ਆਗ ਮੂਵੀ ਦੇਖੀ ਜਾਂਦੇ ਨੇ। ਇੱਕ ਦਿਨ ਕੋਈ ਬਾਲਣ ਨਹੀਂ ਲੱਭਾ ਤੇ ਉਹ ਗਾਣਾ ਡੈਕ ਤੇ ਲਾਇਆ, ਅੱਗ ਨੋਟਾਂ ਨੂੰ ਲਾ ਦੇ। ਨਹੀਂ, ਸਿਰਫ ਇੰਨਾ ਭਰਾਇਆ ਲਫ਼ਜ਼ ਮੋਬਾਈਲ 'ਚ ਬਾਰ-ਬਾਰ 1.25 ਘੰਟੇ ਦਾ, ਹਾਏ ਗਰਮੀ, ਉਹ ਵੀ ਦੇਖੀ ਜਾਂਦੇ। ਹਾਏ ਗਰਮੀ, ਬਸ ਉਹ ਹੀ ਦੇਖੀ ਜਾ ਰਿਹਾ। ਉਸਤਾਦ ਜੀ ਉਧਰ ਤਾਂ ਦੇਖੋ, ਕਮਜ਼ੋਰੀ ਤਾਂ ਚੈੱਕ ਕਰੋ, 2 ਕਿਲੋ ਚਿੱਲੇ ਕਹਿੰਦਾ ਉਂਗਲਾਂ ਦੁਖਣ ਨਹੀਂ ਆ ਮੇਰੀਆਂ। ਇਹਨਾਂ ਦੇ ਘਰ ਢੋਲ ਵੱਜਣ ਦੇ। ਮੈਂ ਕਿਹਾ ਇਹ ਕੀ, ਕਹਿੰਦਾ ਚਾਦਰ ਲੈ ਕੇ ਚੱਲੇ ਬਲੋਚਿਸਤਾਨ, ਬਲੋਚਿਸਤਾਨ ਕੀ ਕੋਇਲੇ ਦੀ ਦੁਕਾਨ ਤੇ। ਯਾਰ ਦੱਸ ਯਾਰ, 에어ਪੋਰਟ ਤੇ ਖਲੋਤਾ ਉੱਥੇ, ਜਿਹਦੇ ਮੈਡੀਕਲ ਚ ਗਰਮੀ ਨਿਕਲਣ ਦੀ ਉਹਨੂੰ ਮਿਲੀ ਜਾ ਰਿਹਾ। ਕੀ ਮਾਂ ਕੋ ਜਾ ਰਿਹਾ, ਕਹਿੰਦਾ ਜਿਹਦੇ ਮੇਦੇ 'ਚ ਗਰਮੀ ਮੇਰੀ ਉਹਨਾਂ ਜੱਫੀ ਪਵਾਈ ਜਾਂਦਾ ਯਾਰ। ਯਾਰ ਸਾਰੇ ਯਾਰ ਦੋਸਤ ਜਰਕਾਨ ਵਾਲੇ ਬਣਾਏ ਸਰਦੀਆਂ 'ਚ ਯਾਰ ਗਰਮੀ। ਇਹਦਾ ਬੈਸਟ ਫਰੈਂਡ ਹੁੰਦਾ ਜਿਹਨੂੰ ਸਭ ਤੋਂ ਜ਼ਿਆਦਾ ਯਰਕਾਨ ਹੁੰਦਾ, ਯਕੀਨ ਕਰ। ਤਾਂ ਬੰਦੇ ਦਾ ਮੱਥਾ ਚੁੰਮਣ ਦੇ। ਮੈਂ ਕਿਹਾ ਕੀ ਕਹਿੰਦਾ, ਇਹਦੀਆਂ ਅੱਖਾਂ ਤਾਂ ਵੇਖ ਕਿੰਨੀਆਂ ਪੀਲੀਆਂ। ਤਾਂ ਜੀ ਬੱਸ ਦੀ ਟਿਕਟ ਲੈ ਕੇ ਵੀ ਪਿੱਛੇ ਲਮਕਿਆ। ਮੈਂ ਕਿਹਾ ਇਹ ਕੀ ਕਹਿੰਦਾ, ਅੱਗੋਂ ਹਵਾ ਬੜੀ ਪੈਂਦੀ। ਸਾਡੇ ਨਾਲ ਦਾ ਬਾਬਾ, ਮੈਂ ਕਿਹਾ ਤੈਨੂੰ ਕਿੰਨਾ ਬੁਖਾਰ ਆ, ਕਹਿੰਦਾ ਮੈਨੂੰ 102। ਮੈਂ ਕਿਹਾ ਮੇਰੇ ਨਾਲ ਪੈ ਜਾ। ਹਸਪਤਾਲ 'ਚ ਜਾ ਕੇ ਜਿਨ੍ਹਾਂ ਦਾ 102-3 ਬੁਖਾਰ, ਉਹਨਾਂ ਨਾਲ ਜੱਫੀਆਂ ਪਾਪਾ ਮਿਲ ਰਿਹਾ। ਢੋਲਾਂ ਨਾਲ ਘਰ ਆਉਣ ਡਿਆ, ਢੋਲ ਵੱਜਣ ਦੇ, ਨੱਚਣ ਡਿਆ। ਮੈਂ ਕਿਹਾ ਕੀ ਹੋਇਆ, ਕਹਿੰਦਾ ਜਿਗਰ 'ਚ ਗਰਮੀ ਨਿਕਲੀ। ਡਾਕਟਰ ਨੇ ਕਿਹਾ ਤੇਰੇ ਜਿਗਰ 'ਚ ਗਰਮੀ ਹੈ। ਨਹੀਂ ਯਾਰ, ਇੰਬਲੀ ਇਹਦਾ ਕੋਈ ਹਿਸਾਬ ਲਾ ਯਾਰ, ਇਹ ਨਹੀਂ ਸਹੀ ਹੈਗਾ ਕੰਮ। ਐਵੇਂ ਐਡਾ ਓਵਰ ਦੀ ਤੂੰ ਗਰਮੀ ਸਰਦੀ। ਗਰਮ ਗਜਰੇਲਾ ਲੈ ਕੇ ਨਾ ਮੂੰਹ 'ਚ ਪਾਇਆ, ਚੂਸ ਨਗਾਉਣ ਡਿਆ ਯਕਦਮ ਸਾਰਾ। ਨਹੀਂ ਚੂਸ ਕੇ ਬਾਹਰ ਰੱਖੀ ਜਾਂਦਾ, ਫਿਰ ਘਰ ਦੀ ਨੂੰ ਕਹਿੰਦਾ ਇਹਨੂੰ ਫਿਰ ਗਰਮ ਕਰਕੇ ਲਿਆ। ਆ ਗੰਦੀ। ਇਹਨੂੰ ਇੱਕ ਬੰਦਾ ਪੁੱਛਦਾ, ਯਾਰ ਕਹਿੰਦੀ ਤੁਹਾਡੇ ਘਰ ਹਨੇਰਾ ਹੋ ਜਾਂਦਾ, ਕਦੀ ਲਾਈਟ ਬਲਣ ਲੱਗ ਪੈਂਦੀ। ਕਹਿੰਦਾ ਜਦੋਂ ਬਲਬ ਤੱਤਾ ਹੋ ਜਾਂਦਾ ਮੈਂ ਲਾ ਕੇ ਸੇਕਣ ਲੱਗ ਪੈਂਦਾ। ਯਾਰ ਇਹ ਮਹਿਮਾਨ ਗਿਆ ਕਿਸੇ ਦੇ ਘਰ, ਉਹਨਾਂ ਨੇ ਉਬਲੇ ਆਂਡੇ ਰੱਖੇ ਤੇ ਆਂਡਾ ਪਾ ਕੇ 1.25 ਘੰਟੇ ਮੂੰਹ 'ਚ ਆਂਡਾ।
ਆਹੋ ਫਿਰ ਓਵਨ 'ਚ ਰੱਖ ਕੇ ਗਰਮ ਮੈਂ ਕਰ। ਆਪਣੇ ਸਕੇ ਰਿਸ਼ਤੇਦਾਰਾਂ ਦੇ ਵਿਆਹ ਕੋਲ ਤੇ ਸਾਰੇ ਹੀ ਆਲੇ ਦੁਆਲੇ ਫਿਰਨ ਡਿਆ ਤੇ ਮੈਂ ਮੂਵੀ ਵਾਲੇ ਨਾਲ ਫੇਰੀ ਜਾ ਰਿਹਾ। ਉਹਦੇ ਕੋਲ ਲਾਈਟ ਵਾਲਾ ਲੱਗਾ ਸੀ ਹੋਲਡਰ 'ਚ ਆ। ਯਾਰ ਨਹਾ ਕੇ ਨਿਕਲਿਆ ਇੰਨੀ ਕਰਕੇ ਲੰਮਿਆਂ ਪਾ ਕੇ ਭਰਜਾਈ ਉੱਤੇ ਇਸਤਰੀ ਫੇਰਨ ਡਈ ਅੱਜ ਸੁੱਕ ਜਵੇ। ਉਧਰ ਤਾਂ ਚੈੱਕ ਕਰੋ ਉਸਤਾਦ ਜੀ ਕਮਜ਼ੋਰੀ, ਪੂਰਾ ਗਰਮਾ ਲਿਆ ਨਾਲ ਰਕਸ਼ਾ ਕਰਾਇਆ ਹੋਇਆ ਘਰ ਲਿਆਉਣ ਲਈ। ਉਹ ਪੱਠੇ ਦੇ ਆਲੇ ਦੁਆਲੇ ਜਗ੍ਹਾ ਨਹੀਂ ਹੁੰਦੀ ਜਿੱਥੇ ਜਿਹੜੀ ਸਾਰੀ ਗਰਮ ਹੁੰਦੀ, ਉੱਥੇ ਖੈਮੇ ਲਾ ਕੇ ਬੈਠਾ। ਮੈਂ ਨਹੀਂ ਘਰ ਆਉਣਾ, ਇੱਟਾਂ ਵਾਲਾ ਭੱਠਾ ਜਿਹੜਾ ਇੱਟਾਂ ਵਾਲਾ ਭੱਠਾ। ਉਹਦੇ 'ਚ ਧੂੰਆਂ ਨਿਕਲ ਰਿਹਾ ਹੁੰਦਾ। ਖੈਮੇ ਲਾਏ ਉੱਥੇ ਸਾਰਿਆਂ ਨੇ। ਉਹ ਵੀ ਆਪਣੇ ਬੇਲੀ ਹੈਗੇ, ਉਹਨਾਂ ਨੂੰ ਵੀ ਟਾਈਮ ਦੇਈਦਾ। ਨਹੀਂ ਬਿਲਕੁਲ ਉੱਥੇ ਜਾਣਾ ਚਾਹੀਦਾ ਤੈਨੂੰ। ਛੱਲੀਆਂ ਵਾਲੇ ਦੀ ਟੋਕਰੀ ਦੇ ਵਿੱਚ ਵੜਿਆ, ਉਹਨੂੰ ਕੱਢ ਕੇ ਛੱਲੀਆਂ ਫੜਾ ਅੰਦਰੋਂ ਹੀ। ਵੱਡਾ ਕੋੜ ਪਹਿਲੇ ਜੇਬਾਂ ਨੂੰ ਹੱਥ ਕੱਢੇ ਕੰਨ ਕਰਨ ਲੱਗ ਜਾਵੇ। ਮੈਂ ਕੀ ਹੋਇਆ? ਕਹਿੰਦਾ ਅੰਦਰ ਲੈਟਰ ਵਾਲੇ ਆ। ਯਾਰ ਆ ਚੱਲੀਆਂ ਵਾਲੇ ਨੀ ਜਿਹੜੇ ਹੁੰਦੇ, ਸਵਾਲ ਹੈ ਸਵਾਲ ਹੈ ਗਰਮ, ਉਹਦੇ ਕੋਲ ਖਲੋਤਾ, ਉਹਨੂੰ 20 ਰੁਪਏ ਦੇ, ਕਹਿੰਦਾ 20 ਰੁਪਏ ਦਾ ਮੈਂ ਖਲੋਣਾ ਵਾ ਬਸ। ਆ 20 ਵਾਲੀ ਜਗ੍ਹਾ ਦੇ ਦੇ ਇੱਧਰ ਬਸ। ਸਵਾਲ ਦੀਆਂ ਛੱਲੀਆਂ ਦੇ ਕੋਲੋਂ ਜਾਣ ਨਹੀਂ ਰਿਹਾ। ਮੈਂ ਕਿਹਾ ਜਾਂਦਾ ਨਹੀਂ। ਕਹਿੰਦਾ ਤੇਰੇ ਭਤੀਜੇ ਦਬੇ ਆ। ਨਹੀਂ ਸਵਾਲ ਉਹ ਵੱਡੀ ਦੇ ਵਿੱਚ ਦੋਵੇਂ ਬਾਹਾਂ ਦੇ ਕੇ ਖਲੋਤਾ ਹੈ ਜਿਹੜਾ ਆ ਰਿਹਾ। ਸਵਾਲ ਭਾਈ ਕੀ ਹਾਲ? ਉਹਨੂੰ ਛੱਲੀ ਨਹੀਂ ਕੱਢਣ ਦੇ। ਸਾਰਾ ਵਿੱਚ ਮਿਠਾਈ ਨਹੀਂ ਧੌਣ ਬਾਹਰ ਆ ਬਸ, ਤੇ ਉਹਦੇ ਲਾਗੋ ਇੱਥੋਂ ਛੱਲੀਆਂ ਕੱਢ ਲੋਕਾਂ ਦੇ ਸਾਰੀ ਕਾਹਦੀ ਦੱਸ ਰਿਹਾ ਇੱਧਰ ਇੱਧਰ ਪਈ ਉਹ ਸਾਰਾ ਵਿੱਚ ਆ, ਸਿਰਫ ਮੂੰਹ ਬਾਹਰ ਆ ਬਸ। ਇੱਕ ਪਕਵਾਨ ਸੈਂਟਰ ਵਾਲਾ ਮੈਂ ਆਪਣਾ ਦੋਸਤ ਬਣਾਇਆ ਤੇ ਉਹਨੇ ਵੀ ਮੇਰੇ ਨਾਲ ਬੇਫਾਈ ਕਰਤੀ। ਉਹਨੂੰ ਪਤਾ ਲੱਗ ਗਿਆ ਸੀ ਸਿਰ ਦੇਗਾ ਦੂੰਗਾ ਨਹੀਂ ਹੱਥ ਸੇਕਣ ਹੁੰਦਾ। ਆਹੋ ਤਾਜੀ ਉਹ ਲਵਾਰ ਨਹੀਂ ਲੋਇਆ ਕੱਢ ਕੇ ਉਹ ਪਾਣੀ 'ਚ ਗਰਮ ਕਰਦੇ, ਉਹਦੇ ਤੋਂ ਗਰਾਰੇ ਕਰਨ ਦੇ, ਆਪਣਾ ਮੂੰਹ ਧੋਂਦੇ ਆ ਗਰਮ। ਆਹੋ ਘਰ ਨਵਾਂ ਗਾਰਡਰ ਲਿਆ ਕੇ ਵੈਲਡਿੰਗ ਵਾਲਾ ਲਿਆ ਕੇ ਬਿਠਾਇਆ। ਉਹ ਗਾਰਡਰ ਕੱਟੀ ਜਾਵੇ ਆ ਸੇਕੀ ਜਾਣ, ਗਾਰਡਰ ਕੱਟੀ ਜਾਵੇ ਸੇਕੀ ਜਾਂਦਾ। ਉਹਨੂੰ ਕਹਿੰਦੇ ਜੋੜਨਾ ਬਸ ਲਾਲ ਕਰੀ ਜਦੋਂ। ਸਿਰਫ ਲਾਲ ਕਰ ਦੇਈ ਜਾ ਮੈਨੂੰ। ਇਹਦੇ ਮੁੰਡੇ ਨੇ ਕਿਹਾ ਪਾਪਾ ਮੈਂ ਪਾਸ ਹੋ ਗਿਆ। ਉਹਨੂੰ ਕਹਿੰਦਾ ਲਿਆ ਫਿਰ ਕਿਤਾਬਾਂ ਸੇਕੀਏ। ਪਹਿਲੀਆਂ ਕਿਤਾਬਾਂ ਖਤਮ ਹੋ ਗਈਆਂ, ਕਹਿੰਦਾ ਆਹੋ, ਕਹਿੰਦਾ ਲਿਆ ਫੜ। ਅੱਛਾ ਜ਼ਿਆਦਾ ਗਰਮੀ ਤੇ ਨਹੀਂ ਕੁਛ ਕਹਿੰਦੀ ਧੁੱਪ? ਨਹੀਂ ਉਸਤਾਦ, ਜਿੰਨੀ ਮਰਜ਼ੀ ਹੋਵੇ ਧੁੱਪ ਵੈਰੀ ਗੁੱਡ ਆ। ਨਹੀਂ ਇੱਕ ਤਾਂ ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਕਿਸ ਟਾਈਮ, ਇੰਨੀ ਕੁ ਹੁੰਦੀ ਕਿ ਮਤਲਬ ਲੁਕਦੇ ਫਿਰ ਸਕਿਨ ਵੀ ਸੜ ਰਹੀ ਹੁੰਦੀ ਹੈ। ਹਾਂ ਸਿਰਫ ਉਦੋਂ ਇਹ ਆ ਕਿ ਕੋਸ਼ਿਸ਼ ਇਹੀ ਹੁੰਦੀ ਆ ਕਿ ਧਰੇਕ ਥੱਲੇ ਬਹਿ ਜਾਓ, ਹਲਕੀ ਜਿਹੀ ਛਾਂ ਹੋਵੇ, ਹਲਕੀ ਜਿਹੀ ਧੁੱਪ ਹੋਵੇ, ਨਾਲ ਹਵਾ ਠੰਡੀ ਹੋਵੇ ਬਸ। ਜ਼ਿਆਦਾ ਉਸਤਾਦ ਜੀ ਮੈਨੂੰ ਗਰਮੀ ਦਾ ਪਤਾ ਹੀ ਨਹੀਂ ਹੈਗਾ ਕਿ ਗਰਮੀ ਦੀ ਹੁੰਦੀ ਟੈਨਸ਼ਨ ਕੀ ਨਹੀਂ ਆ। ਦਿੰਦੀ। ਨਹੀਂ ਸਰਦੀ ਤਾਂ ਹਵਾ ਵੀ ਆ ਗਈ ਤੇ ਮੇਰੇ ਲਈ ਮੌਤ ਆ। ਮੈਂ ਸਮਝਣ ਲੱਗ ਪੈਣਾ ਕਿ ਕੋਈ ਵਕੂਆ ਵਾਹਦ ਬੰਦਾ ਵਾ ਸਰਦੀ ਨੂੰ ਛਾਤੇ ਸੌਂਦਾ ਵਾ ਤੇ ਗਰਮੀ ਨੂੰ ਅੰਦਰ ਮੰਜਾ ਕੀਤਾ ਹੁੰਦਾ ਇਹਨੇ। ਹਾਂਜੀ ਸਰਦੀਆਂ ਨੂੰ ਇਹਨੇ ਮਕਾਨ ਢਾ ਲਿਆ ਤੇ ਸ਼ੀਸ਼ਾ ਫੈਕਟਰੀ ਦੇ ਬਾਹਰ ਸੁੱਤਾ। ਕਹਿੰਦਾ ਇੱਥੇ ਆਹੋ ਇੱਧਰ ਤਾਂ ਕਮਜ਼ੋਰੀ ਤਾਂ ਚੈੱਕ ਕਰੋ। ਹੋਸਟ ਮੱਛੀ ਖੋਲਣ ਲੱਗਾ, ਕਲਾਬਾਜ਼ੀ ਲੱਗ ਗਈ। ਬਾਜ਼ੀ ਓਏ ਹੌਕਸ ਕਹਿੰਦਾ ਹੋਸਟ। ਤਾਜੀ ਨਹਾ ਕੇ ਪਿੰਡੇ ਤੇ ਰੇਗਮਾਲ ਫੇਰਦਾ ਵਾ, ਫੇਰ ਉਹ ਗਰਮ ਹੋ ਜਾਂਦਾ, ਫੇਰ ਕੱਪੜੇ। ਨਹੀਂ ਆਹ ਅਜੀਬ ਗੱਲ ਆ ਯਾਰ। ਕਹਿੰਦਾ ਮੈਂ ਓਵਨ ਦੇ ਵਿੱਚ ਜਰਸੀ ਰੱਖ ਕੇ ਗਰਮ ਕੀਤੀ। ਤਾਜੀ ਮਾਂ ਤੁਹਾਡੇ ਵਾਲੇ ਚ ਕੀਤੀ ਜਿਹੜਾ ਆਪਣੇ ਕੋਲ ਇੱਥੇ ਓਏ ਆਹੋ ਤੇ ਓਵਨ ਚ ਕੌਣ ਜਰਸੀ ਰੱਖਦਾ ਈ? ਉਸਤਾਦ ਜੀ ਮੈਂ ਕਿਹਾ ਸਾਲਣ ਗਰਮ ਹੁੰਦਾ, ਇਹ ਵੀ ਗਰਮ ਹੀ ਕਰਨੀ ਸੀ, ਹੋਰ ਉਹਨੂੰ ਕੀ ਕਰਨਾ? ਤਾਜੀ ਉਹ ਚ ਜਰਸੀ ਰੱਖ ਕੇ 6 ਤੇ ਕਰਤੀ, ਉਹਨੂੰ ਵੀ ਅੱਗ ਪੈ ਗਈ ਭਾਈ। ਦੱਸ ਯਾਰ, ਉਹ ਅੰਦਰੋਂ ਸੜ ਜਾਏ, ਉਹਦੇ ਉੱਨ ਹੁੰਦੀ ਹੈ। ਡਾਕਟਰ ਕੋ ਗਿਆ ਉਸਤਾਦ ਜੀ, ਉਹਨੇ ਐਡਾ ਲੰਮਾ ਥਰਮਾਮੀਟਰ ਅੰਦਰ ਰੱਖਿਆ ਜੋ ਬਾਹਰ ਕੱਢਿਆ ਇੰਨਾ। ਕਹਿੰਦਾ ਬਾਕੀ ਕਹਿੰਦਾ ਨਗਾ ਗਿਆ ਭਾਜੀ। ਦੰਦੀ ਵੱਢ ਕੇ। ਬਾਕੀ ਦੰਦੀ ਵੱਢ ਕੇ ਤਾਲਾ ਮੈਂ ਖਾ ਗਿਆ। ਆਹ ਉਹ ਪਾਰਾ ਡਾਕਟਰ ਕੋ ਗਿਆ, ਉਹਨੇ ਇੰਜ ਕਰਕੇ ਕੱਚ ਚ ਰੱਖਿਆ ਥਰਮਾਮੀਟਰ, ਉਹਨੇ ਕੱਢਿਆ, ਉਹਨੇ ਕਿਹਾ ਓਹੋ 103 ਬੁਖਾਰ ਆ, ਤੇ ਕਹਿੰਦਾ ਓ ਯੈਸ ਥਰਮਾਮੀਟਰ। ਆ ਮੈਨੂੰ ਰਾਤੀ ਕਹਿੰਦਾ ਸੀ ਉਸਤਾਦ ਜੀ ਨੂੰ ਕਹੋ ਅਗਰ ਦੁਬਈ ਲੈ ਕੇ ਜਾਣਾ ਮੈਨੂੰ ਕਪੜਾ ਜੁੱਤੀ ਵੀ ਲੈ ਕੇ ਦਿਓ। ਮੈਂ ਕਿਹਾ ਉਹਨਾਂ ਨੇ ਹਰ ਜ਼ਿੰਮੇਵਾਰੀ ਉਹਨਾਂ ਨੇ ਲਈ, ਤੂੰ ਕੋਲੋਂ ਵੀ ਲੈ। ਇੱਥੋਂ ਵੀ ਲੈਣੇ, ਉੱਥੋਂ ਵੀ ਲੈਣੇ, ਗਿਫਟ ਵੀ ਨਹੀਂ ਲਿਆਣੇ। ਉੱਥੋਂ ਕੁਛ ਨਹੀਂ ਲੈਣਾ, ਤਾਜੀ ਇਹ ਬਹੁਤ ਵੱਡੀ ਗਲਤੀ ਹੁੰਦੀ ਹੈ। ਤਾਜੀ ਇੱਕ ਅੱਧੀ ਭਲਾ ਉਹ ਭਾਈ ਨਹੀਂ ਕੁਛ ਨਹੀਂ ਉੱਥੋਂ ਲਈਦਾ, ਸਾਰਾ ਕੁਝ ਇੱਥੋਂ ਮਿਲ ਜਾਂਦਾ ਵਾ। ਬੜੇ ਬੰਦੇ ਉੱਥੇ ਜਾ ਕੇ ਨਾ ਆਪਣੀ ਵੱਲੋਂ, ਯਾਰ ਮੈਂ ਤੁਹਾਨੂੰ ਦੱਸਿਆ ਨਾ, ਮੈਂ ਫਰੀਦ ਜਦੋਂ ਮੈਂ ਤੁਹਾਨੂੰ ਇੱਕ ਸਟੋਰ 'ਚ ਵਾੜਿਆ, ਹਾਂਜੀ ਫਰੀਦ ਨੇ 500 ਦਿਰਹਮ ਦਾ ਹਰ ਉਹ ਸ਼ੈ ਲਈ। ਯਾਰ ਸਪਾਰਕਲ ਦੀ ਟੂਥਪੇਸਟ ਚੁੱਕ ਲਈ ਹੈ। ਵੀ ਇੱਥੇ ਵੀ ਤਾਂ ਮਿਲ ਨਹੀਂ ਰਹੀ ਹੈ। ਦੱਸ ਯਾਰ, ਉਹਨੇ ਹਰ ਉਹ ਸ਼ੈ ਚੁੱਕੀ ਜਿਹੜੀ ਮਾਰਟ ਤੋਂ ਨਹੀਂ, ਆ ਕਰਿਆਨੇ ਕੋ ਮਿਲ ਜਾਣੀ। ਮਾਰਟ ਤੇ ਹੋਰ ਚੀਜ਼ਾਂ ਨਾ ਆਮ ਬੰਦਿਆਂ ਨੇ ਰੱਖੀਆਂ ਨੇ ਉਹ ਪੇਸਟਾਂ, ਯਾਨੀ ਜਿਹਦੀ ਇਹਨੂੰ ਨਹੀਂ ਸਮਝ ਆਈ ਕਿ ਆ ਕੇ ਲਿਖਿਆ ਉਹ ਨਹੀਂ ਲਈ, ਜਿਹੜੀ ਇਹਦੀ ਉਹ ਲੈ ਕੇ ਤੇ 400-500 ਦਿਰਹਮ ਦਾ। ਮੈਂ ਕਿਹਾ ਫਰੀਦ ਯਾਰ, ਇਹ ਤੇ 100 ਦਿਰਹਮ ਚ ਉੱਥੋਂ ਆ ਜਾਣਾ ਸਾਰਾ ਕੁਝ। ਓਏ ਹੋਏ ਤਾਜੀ ਹੋਏ। ਮੈਂ ਇਦਾਂ ਦੀਆਂ ਚੀਜ਼ਾਂ ਨਹੀਂ ਤਾਜੀ, ਮੈਂ ਸਿਰਫ 2 ਚੀਜ਼ਾਂ ਲਿਆਣੀਆਂ, ਪਰਫਿਊਮ ਤੇ ਸਟਿਕ, ਬਸ ਇਹ 2 ਚੀਜ਼ਾਂ। ਸਟਿਕ ਕਿਹੜੀ? ਸਟਿਕ ਜਿਹੜੀ ਮੈਂ ਉਦੋਂ ਦਾ ਤੈਨੂੰ ਸਨੋਕਰ ਇੱਥੇ ਦੀਆਂ ਭਾਰੀਆਂ ਨਾ ਨਹੀਂ ਚੁੱਕ ਹੁੰਦੀਆਂ। ਇੱਥੋਂ ਮੰਗਾ ਲਾ ਸਨੋਕਰ ਸਟਿਕ। ਤਾਜੀ ਉਹ ਨਹੀਂ ਮਿਲਦੀ, ਮਾਸਟਰ ਵਾਲਿਆਂ ਦੀ ਬੈਲਜੀਅਮ ਦੀ ਉਧਰੋਂ ਹੀ ਮਿਲਣੀ ਤਾਜੀ। 1 ਨੰਬਰ ਕਾਪੀ ਕਿੰਨੇ ਦੀ ਹੁੰਦੀ ਉਹ ਤਾਜੀ ਜੈਨੂਅਨ ਜਿਹੜੀ ਆ, ਉਹ 70,000 ਦੀ 60,000 ਦੀ ਹੈ ਵਾ, ਉਹ ਕਿੱਦਾਂ ਲੈਣੀ? ਪਾਕਿਸਤਾਨੀ। ਤੇ ਹੁਣ ਇੱਥੇ ਜਿਹੜੀ ਕਾਪੀ ਆ ਉਹ 70,000 ਦੀ ਲੈਣੀ ਕਿੱਦਾਂ ਤੂੰ? ਤਾਜੀ ਉਧਰ ਦੇ ਸਸਤੇ ਪੈ ਜਾਂਦੇ ਆ ਪੈਸੇ।
ਓਏ ਉਧਰ ਮਹਿੰਗਾਈ ਜ਼ਿਆਦਾ ਵਾ, ਉਧਰ ਰੋਟੀ 10 ਦਰਮ ਦੀ ਨਾ ਉਸਤਾਦ ਜੀ, ਸਾਡੇ ਇੱਧਰ 15 ਰੁਪਏ ਦੀ ਹੈ। ਇਹ ਇੱਕ $1 ਦੇ ਹਿਸਾਬ ਨਾਲ ਕਿੰਨੇ ਪੈਸੇ ਬਣਦੇ ਉਧਰ ਦੇ? ਇੱਧਰ ਦੇ ਯਾਰ 2 ਦਿਰਹਮ ਦੀ ਚਾਹ ਵਾ ਉੱਥੇ, ਹਾਂਜੀ ਠੀਕ ਆ ਜੀ, ਹਾਂਜੀ। 160 ਰੁਪਏ ਦੀ। 160 ਦੀ ਇੱਥੇ ਕੱਲੀ 60 ਦੀ। 2 ਦਿਰਹਮ ਉਸਤਾਦ ਜੀ, ਇਹ 1500 ਦਿਰਹਮ ਦੀ ਆ ਉਹ ਸਟਿਕ। ਹਾਂਜੀ, ਤੇ ਕਿੰਨੇ ਬਣਦੇ ਇੱਧਰ? 1.25 ਲੱਖ। 1.25 ਲੱਖ। ਨਹੀਂ 1500 ਨਹੀਂ, ਫਿਰ ਯਾਰ ਤੈਨੂੰ ਇੰਨੀ ਜਾਂਚ ਵੀ ਨਹੀਂ, ਤੂੰ ਕਿਉਂ 700 ਦੀ। ਤਾਂ ਜੀ ਉਹ ਬੰਦੇ ਕਹਿੰਦੇ ਆ ਇਹਨਾਂ 35,000 ਰੁਪਏ ਦੀ ਤੈਨੂੰ ਲੱਭ ਜਾਣੀ ਪਾਕਿਸਤਾਨੀ, 35,000 ਰੁਪਏ ਦੀ। ਉਸਤਾਦ ਜੀ ਪੰਜਵੇਂ ਹੱਥ 'ਚ ਚੈਪ ਖੋਲਦਾ ਵਾ ਤੇ ਸਟਿਕ ਦਾ ਸ਼ੌਕ ਦੇਖੋ। ਨਹੀਂ ਉਹ ਮੈਂ ਲਿਆਣੀ। ਸਿਰਫ ਬਿਲੜ ਤੋਂ ਮੰਨਾ ਡਿਗਿਆ ਵਾ ਤੇ ਉਹਨੂੰ ਆਵਾਜ਼ ਮਾਰਿਆ ਚੁੱਕ ਕੇ ਉੱਤੇ ਰੱਖੀ। ਨਹੀਂ ਉਹ ਉਸਤਾਦ ਜੀ ਮੈਂ ਲਿਆਣੀ ਸਟਿਕ ਤੇ ਪਰਫਿਊਮ। ਤਾਂ ਜੀ ਮੈਂ 4-5 ਜਾਣਿਆਂ ਨੂੰ ਕਹਿਤਾ ਵਾ, ਮੈਂ ਕਿਹਾ ਮੈਂ ਤੁਹਾਨੂੰ ਲਿਆਵਾਂ। ਓ ਯਾਰ ਜਾਨ ਹੈਗੀ ਨਹੀਂ, ਇਹਨੇ ਇੱਕ ਦਿਨ ਇੰਜ ਕਰਕੇ ਛਾੜ ਮਾਰੀ ਹੈ, 2 ਦਿਨ ਮੋਢਾ ਬੰਨੀ ਰੱਖਿਆ ਪਲਸਤਰ ਕਰਾ ਕੇ। ਉਸਤਾਦ ਜੀ ਇੰਜ ਕਰਕੇ ਕਵੀਨ ਪਾਉਣ ਲੱਗਾ, ਇੰਜ ਕਰਕੇ ਖਿੱਚ ਕੇ ਕੀਤਾ ਤੇ ਆਪ ਪਾਕੜ ਚਲਾ ਗਿਆ। ਸਟਿਕ ਉੱਥੇ ਇੰਜ ਹੋਣ ਡਈ ਆ। ਯਾਰ ਜਿਹੜੀ ਇੱਧਰਲੇ ਬਾਰਡਰ ਤੋਂ ਉਧਰਲੇ ਬਾਰਡਰ ਤੇ ਛਾੜ ਮਾਰਨੀ ਨਾ, ਪਾਈਆ ਦੁੱਧ ਪੀ ਕੇ ਮਾਰਦੇ। ਤਾਜੀ ਇਹਦੇ ਚ ਇੰਨੀ ਜਾਨ ਆ, ਇਹਨੇ ਇਦਾਂ ਕਰਕੇ ਚੈਪ ਖੋਲਿਆ ਤਾਜੀ, ਉਹ ਸਾਹਮਣੇ ਬੰਦੇ ਦੇ ਢਿੱਡ ਚੋਂ ਤਾਜੀ ਦੀ ਸਟਿਕ ਬਾਹਰ ਆਈ। ਇੰਜ ਕਰਕੇ ਚਾਕ ਲਾਉਣ ਲੱਗਾ, 2 ਵਾਰੀ ਘੁੰਮ ਗਿਆ। ਆਪ ਘੁੰਮ ਰਿਹਾ ਚਾਕ ਦੇ ਨਾਲ। ਇੰਨਾ ਨਹੀਂ ਲੱਗਦਾ, ਚਾਕ ਥੱਲੇ ਰੱਖ ਲੈਂਦਾ, ਉੱਤੋਂ ਸਟਿਕ ਘੁਮਾਉਂਦਾ। ਯਾਰ ਆਪਣੇ ਭਰਾ ਦਾ ਵਿਆਹ ਸਾਰਾ ਬਾਹਰ ਦੇਖਿਆ ਇਹਨੇ। ਉਹ ਮਹਿੰਦੀ ਤੇ ਹਰ ਬੰਦਾ ਇਹਦਾ ਹੱਥ 'ਚ ਫੜ ਕੇ ਛੁਰਲੀ ਚਲਾਵੇ, ਹੱਥ 'ਚ ਫੜ ਕੇ ਛੁਰਲੀ ਚਲਾਵੇ। ਜਿਹੜੀ ਇਹਨੂੰ ਛੁਰਲੀ ਦੇ ਤੇ ਥੋੜੀ ਜਿਹੀ ਭਾਰੀ ਸੀ, ਇੰਜ ਕਰਕੇ ਨੇ ਚਲਾਈਏ, ਨਾਲ ਹੀ ਵਿਆਹ 'ਚੋਂ ਬਾਹਰ ਨਿਕਲ ਗਿਆ। ਛੁਰਲੀ ਦੇ ਨਾਲ ਹੀ ਇੰਜ ਹੀ ਜਾ ਰਿਹਾ ਯਾਰ। ਸਾਰਾ ਵਿਆਹ ਬਾਹਰ ਦੇਖਿਆ ਇਹਨੇ। ਅੱਲਾ ਮਾਫੀ। ਨਹੀਂ ਯਾਰ, ਉੱਥੇ ਇਹ ਚੀਜ਼ ਹਮੇਸ਼ਾ ਉਹ ਲਿਆਓ ਜਿਹੜੀ ਮਤਲਬ ਇੱਥੇ ਨਹੀਂ ਮਿਲਦੀ। ਇੱਥੇ ਨਹੀਂ ਹੈ ਪਰਫਿਊਮ ਸਾਰੀ। ਪਰਫਿਊਮ ਦੁਨੀਆ ਜਹਾਨ ਦਾ। ਚੱਲ ਪਰਫਿਊਮ ਤੈਨੂੰ ਉੱਥੇ ਲੈ ਲੈ, ਓਕੇ ਠੀਕ ਹੈ ਜੀ। ਨਹੀਂ ਤੈਨੂੰ ਲੈ ਕੇ ਜਾਵਾਂਗੇ, ਜਿਹੜੀ ਤੈਨੂੰ ਚੀਜ਼ ਚੰਗੀ ਲੱਗੇ ਤੂੰ ਲੈ ਲਈ, ਕੋਈ ਇਸ਼ੂ ਨਹੀਂ। ਇੱਕ ਹੋਰ ਗੇਮ ਤੇ ਵੀ ਇਹ ਕਹਿੰਦਾ ਸੀ ਮੈਂ ਉਸਤਾਦ ਜੀ ਤੋਂ ਸੈਪਰੇਟ ਹੋ ਗਏ, ਉੱਥੇ ਕਿਤੇ ਵਿਆਹ ਦਾ ਕੋਈ ਹਿਸਾਬ ਤਾਂ ਲਾਉਣਾ ਵਾ। ਨਹੀਂ ਉਹ ਜਾਣਦੇ ਹੋ, ਅੱਲਾ ਮਾਫ ਕਰੇ। ਸਾਜੀ ਇਹਦਾ ਕਿਤੇ ਉੱਥੇ ਫਿਲਪੀਨਨ ਨਾਲ ਕਰਾ ਦੋ। ਫਿਲਪੀਨੀ, ਫਿਲਪੀਨੀ ਨਾਲ। ਹਾਂ ਹਾਂਜੀ, ਉਹ ਮੈਂ ਕੈਫੇ ਤੇ ਜਾਣਾ ਜ਼ਰਾ, ਉਹ ਮੈਂ ਵੇਖਣਾ ਵਾ, ਫਿਰਨਾ ਤੁਰਨਾ। ਉੱਥੇ ਤੇ ਮੈਂ ਵੀ ਜਾਣਾ। ਕੈਫੇ ਤੇ ਨਾ, ਉੱਥੇ ਜਾਈ ਤੇਰੇ ਨਾਲੋਂ ਭਾਰੇ ਧੂਏ ਮਾਰਨ ਡਏ ਹੁੰਦੇ ਬੈਠੇ ਅਗਲੇ। ਫੇਰ ਵੀ ਆਪਾਂ ਆਹੋ ਧੂਏ ਮਾਰਦੇ, ਸ਼ੀਸ਼ਾ ਪੀਣ ਡਏ ਤੇ ਤੂੰ ਗਵਾਚ ਜਾਏਗਾ ਉਹ ਉੱਥੇ। ਬੜਾ ਮਜ਼ਾ ਆਉਂਦਾ ਹੀ ਉੱਥੇ। ਮਜ਼ਾ ਤਾਂ ਆਏਗਾ, ਲੇਕਿਨ ਉਹਨਾਂ ਨੂੰ ਉੱਥੋਂ ਕੈਫੇ 'ਚ ਤੂੰ ਜਾ ਕੇ ਡੰਡੇ ਆੜੇ ਲੱਭੇ, ਸਾਨੂੰ ਫਾਇਦਾ। ਹੈ ਵੀ ਡਨ। ਭਾਈ ਉਹ ਸ਼ੀਸ਼ਾ ਪੀਂਦਾ ਰਿਹਾ ਵਾ, ਇਹਨੇ ਉਸਤਾਦ ਸ਼ੀਸ਼ਾ ਪੀਤਾ ਨੇ ਇੰਜ ਕਰਕੇ ਸਾਹ ਖਿੱਚਿਆ, ਉਹਨੇ ਇੰਜ ਕਰਕੇ ਵੀ ਮੁੜ ਕੇ ਪੈਪ ਖਿੱਚਿਆ, ਆ ਹਲਕ ਬਾਹਰ ਆ ਗਏ, ਰੀੜ ਦੇ ਗਿਆ ਨਾਲ ਹੀ ਯਾਰ। ਨਹੀਂ ਉੱਥੇ ਹੋਰ ਕੀ ਪਹਿਲੀ ਵਾਰੀ ਚੱਲਾਂ ਹਾਂਜੀ, ਪਾਕਿਸਤਾਨ ਚੋਂ ਹੀ ਬਾਹਰ, ਤੂੰ ਮੇਰੇ ਹਾਲ ਪਹਿਲੀ ਵਾਰੀ ਚੱਲਾਂ। ਹਾਂਜੀ ਤਾਜੀ ਤੂੰ ਵੀ ਤੂੰ ਤੇ ਸੱਚੇ ਦੇ ਵੀਜ਼ੇ ਦਾ, ਹਾਂਜੀ। ਤੂੰ ਕੋਰ ਕੌਣ? ਬਾਕੀ ਸਾਰੇ ਗਏ। ਹਾਂਜੀ ਬਾਕੀ ਨਹੀਂ ਸ਼ਰਾਦ ਵੀ ਪਹਿਲੀ ਵਾਰੀ ਚੱਲਾ। ਉਸਤਾਦ ਜੀ ਧੜਕਣ ਜਾਣਾ ਆਪਾਂ ਜ਼ਰਾ ਦਾ। ਧੜਕਣ ਹਾਂ ਚੱਲ ਜਾ। ਇਹਨੂੰ ਮੈਂ ਦੱਸਿਆ ਵੀ ਧੜਕਣ ਚ ਕੀ ਮਾਮਲਾ ਆ, ਤੁਸੀਂ ਨਾਲ ਜਾਣਾ ਉਸਤਾਦ ਜੀ। ਹਾਂ ਮੈਂ ਨਾਵਾਂਗਾ, ਤੈਨੂੰ ਪਤਾ ਫੌਰਨ ਕਹਿੰਦਾ ਪਾਕਿस्तान से सज्जाद जानी और अब आएंगे फिजा जी। ਅੱਛਾ ਸਾਜੀ ਦੇ ਦਿਮਾਗ ਦੀ ਮੈਨੂੰ ਨਹੀਂ ਸਮਝ ਲੱਗੀ, ਕੀ ਦਿਮਾਗ ਹੈ ਇਸ ਬੰਦੇ ਦਾ। ਇੱਕ ਬੰਦੇ ਨੂੰ ਇਹਨੇ ਈਜ਼ੀ ਲੋਡ ਕਰਾਇਆ, 100 ਰੁਪਇਆ ਭੇਜ ਦਿੱਤਾ। ਉਹਨੂੰ ਕਹਿਣ ਡਿਆ ਫੋਨ ਤੇ ਕਿ ਮੇਰਾ ਤੇਰੇ ਨਾਲ 100 ਰੁਪਇਆ ਆ ਗਿਆ, ਵਾਪਸ ਭੇਜੋ। ਉਹਨੇ ਕਿਤੇ ਫੋਨ ਤੇ ਕਹਿਤਾ 70 ਵਾ, ਤੇ ਹੋਰ 30 ਕਰਾ ਦਿੱਤੇ। 30 ਹੋਰ ਕਰਾ ਕੇ ਕਹਿੰਦਾ ਹੁਣ 100 ਹੋ ਗਿਆ ਨਾ, ਉਹਨੂੰ ਵਾਪਸ ਭੇਜ। ਤਾਜੀ ਨੇ ਦੁਬਈਓਂ ਆਇਆ ਵਾ। ਹਾਂਜੀ, ਇੱਥੋਂ ਸ਼ਾਪਿੰਗ ਜਿਹੜੀ ਹੈ, ਪੈਂਟਾ ਸ਼ਰਟਾਂ ਇਹ ਉਹ ਲੈ ਲਈਆਂ। ਹਾਂ ਇੱਥੋਂ ਲੈ ਲਈਆਂ, ਬਾਕੀ ਥੋੜਾ ਬਹੁਤਾ ਉੱਥੋਂ ਵੀ ਯਾਰ। ਉਹ ਯਾਰ 4 ਦਿਨ ਲਈ ਚੱਲੇ ਆ ਯਾਰ। 4 ਦਿਨ ਲਈ ਫੇਰ ਵੀ ਯਾਰ ਲੈ, ਉਧਰ ਦਾ ਬ੍ਰਾਂਡ ਹੋਰ ਆ, ਇੱਧਰ ਦਾ ਹੋਰ ਆ। ਉਹ ਇੱਕ ਰਾਤ ਨੂੰ ਉਤਰਦੇ ਹੀ ਹੋ ਜਾਣੀਆਂ, ਸਿੱਧਰੀਆਂ ਪੱਧਰੀਆਂ ਹੁੰਦੀਆਂ। ਇੱਕ ਰਾਤ ਤੇਰੀ ਵਾਪਸੀ ਦੀ, 2 ਦਿਨ ਤੋਂ ਉੱਥੇ ਰਹਿਣਾ। ਇੱਕ ਦਿਨ ਵੀ ਆਪਾਂ ਫੇਰ ਲਿਆ ਆਪਣਾ, ਠੀਕ ਹੋ ਜਾਣਾ। 3 ਦਿਨ ਨੇ ਉੱਥੇ ਸਾਡੇ ਕੋਲ। 30 ਨੂੰ ਅਸੀਂ ਜਾਣਾ, 1 2 3 ਮਤਲਬ ਕਿ 30 31 ਦਾ ਮਹੀਨਾ, 30 ਦਾ 31 ਦਾ ਉਸਤਾਦ ਜੀ, 31 ਦਾ ਮਹੀਨਾ। ਆ 31 ਨੂੰ, ਹਾਂਜੀ 31 4 ਦਿਨ ਹੀ ਬਣੇ, 3 ਨੂੰ ਵਾਪਸ ਹਾਂ ਆਣਾ। 30 ਨੂੰ ਅਸੀਂ ਜਾਣਾ ਨਾ, 31 1 2 ਬਸ 3 ਨੂੰ ਅਸੀਂ ਵਾਪਸ ਆ ਜਾਣਾ। ਉਹ ਸਾਜੀ ਬਹੁਤੇ ਦਿਨ ਤੇ ਰਹੋ, ਮੈਨੂੰ ਤੇ ਛੁੱਟੀਆਂ ਹੋਣ ਪਿੱਛੇ। ਨਹੀਂ ਬਸ ਇੰਨਾ ਹੀ ਹੈ ਸਾਡਾ। ਉਹ 3 ਦਿਨ ਵੀ ਅਸੀਂ ਬਿਜ਼ੀ ਹੋਣਾ। 31 ਨੂੰ ਤਾਜੀ ਮੇਰੀ ਸਾਲਗਿਰਾ ਵੀ ਆ, ਮੈਨੂੰ ਯਾਦ ਆ। ਹੈ ਓਏ ਦੁਬਈ 'ਚ ਹੀ ਮਨਾਏ ਗਏ ਸੀ। ਲਓ ਜੀ, ਇਹਦੀ ਉੱਥੇ ਤੇ ਸ਼ੇਖ ਦੇ ਨਾਲ ਹੀ ਹੋਏਗੀ। 31 ਦੀ ਰਾਤ ਤੇ ਵੈਸੇ ਹੀ ਅਸੀਂ ਉੱਥੇ ਹੋਣਾ ਵਾ, ਬੁਰਜ ਖਲੀਫਾ ਤੱਕ ਕਿਤੇ ਦੇਖ ਰਹੇ ਹੋਣਾ, ਹਾਏ ਤੇ ਉੱਥੇ ਹੀ ਮਨਾਵਾਂਗੇ ਤਾਜੀ, ਨਿਊ ਈਅਰ ਨਿਜ਼ਾਮ। ਉੱਥੇ ਹੀ ਫਿਰ ਬੁਰਜ ਖਲੀਫਾ ਦੇ ਥੱਲੇ ਕੱਪ ਕੇਕ ਰੱਖ ਕੇ ਬੈਠਾ ਹੋਊਗਾ, ਹੈਪੀ। ਪਿਛਲੀ ਸਾਲ ਗਰਾ ਨੇ ਸੋਹਣੀ ਮਨਾਈ ਸੀ ਮਾਸ਼ਾਅੱਲਾ। ਕਿੱਥੇ 1 ਪੌਂਡ ਦਾ ਕੇਕ ਲਿਆ ਕੇ ਤੇ 25 ਫੁੱਟ ਦੀ ਮੋਮਬੱਤੀ ਲਾਈ ਹੋਈ ਵਿੱਚ। ਛੱਤ ਤੇ ਜਾ ਕੇ ਤੀਲੀ ਬਾਲੀ ਉੱਤੇ। ਨਹੀਂ ਉਹ ਚੜਨ ਵਾਲੀ ਆਈਟਮਾਂ ਕਰ ਰਹੇ ਜੀ ਕਰਕੇ। ਆਹੋ ਯਾਰ ਮੈਨੂੰ ਇਹ ਬੜਾ ਇਤਰਾਜ਼ ਹੈ ਤੇ ਕਿ ਕੇਕ ਦੇ ਉੱਤੇ ਤੁਸੀਂ ਇੱਕ ਤੇ ਨਾਮ ਲਿਖਵਾ ਲਿਆ ਹੁੰਦਾ, ਹਾਂਜੀ, ਤੇ ਉੱਪਰ ਸਾਰਾ ਕੁਝ ਲਿਖਾ ਕੇ, ਤੇ ਉਸ ਤੋਂ ਬਾਅਦ ਫਿਰ ਉਹਦੇ ਸਾਈਡਾਂ ਤੇ ਤੁਸੀਂ ਉਹਦਾ ਖੋਲਦੇ ਹੋ ਡਿਜ਼ਾਈਨ, ਉਹ ਸਾਰਾ ਬੂਰਾ ਸ਼ੂਰਾ ਕੇਕ ਦੇ ਉੱਤੇ ਹੁੰਦਾ ਸਾਰਾ। ਬੜਾ ਅਜੀਬ ਜਿਹਾ ਸਿਲਸਿਲਾ ਯਾਰ, ਇਹਦਾ ਕੋਈ ਹੋਣਾ ਚਾਹੀਦਾ ਸੈਟਅਪ। ਉਹ ਨਹੀਂ ਤਾਜੀ, ਉਹ ਨਹੀਂ ਤੁਸੀਂ ਉਹ ਸਾਰਾ ਕਰ ਲਓ, ਪਹਿਲੇ ਕੋਈ ਆਈਟਮ ਕਰ ਲਓ, ਕਰਨ ਤੋਂ ਬਾਅਦ ਜਦੋਂ ਕੇਕ ਕੱਟਣਾ ਨਾ, ਔਰ ਕੇਕ ਦੇ ਉੱਤੇ
ਕੋਈ ਐਸਾ ਚੀਜ਼ ਹੋਵੇ ਜਿਹੜੀ ਉਦਾਂ ਹੀ ਤੁਸੀਂ ਮਤਲਬ ਨਾਮ ਸ਼ਾਮ ਜਿਹੜੇ ਲਿਖੇ ਨੇ ਨਾ ਉਹ ਪੂਰੇ ਚੁੱਕ ਕੇ ਸਾਈਡ ਤੇ ਕਰ ਦਿਓ ਕਿ ਲਓ ਜੀ ਉਹਨਾਂ ਕੇਕ ਕੱਟੋ। ਕੱਟੋ ਵਾਹ ਵਾਹ। ਠੀਕ ਹੈ ਨਾ, ਮਤਲਬ ਇਹ ਅਜੀਬ ਲੌਜੀਕ ਆ ਕਿ ਉੱਤੇ ਲਿਖਿਆ ਨਾਮ ਲਿਖਿਆ ਮੇਰੀ ਪਿਆਰੀ ਬੇਟੀ ਫਲਾਣਾ ਇਹ, ਤਾਂ ਉਸ ਤੋਂ ਬਾਅਦ ਉੱਤੇ ਛੁਰੀਆਂ ਵੱਜ ਰਹੀਆਂ ਨੇ, ਮਤਲਬ ਇਹ ਨਹੀਂ ਮੈਨੂੰ ਸਮਝ ਆ ਰਹੀ ਗੱਲ ਸਾਜੀ ਸਹੀ ਬਾਤ। ਮੈਂ ਤਾਂ ਇਸ ਲਈ ਉਹ ਕੱਟਿਆ ਜਾ ਰਿਹਾ ਨਾਮ। ਉਹ ਐਸਾ ਇੱਕ ਸੈਟਅਪ ਹੋਵੇ ਕਿ ਉਸ ਤੋਂ ਬਾਅਦ ਉਹਨੂੰ ਚੁੱਕ ਲਓ ਜਾਂ ਤੁਸੀਂ ਕਿਤੇ ਇੱਧਰ ਉੱਧਰ ਲਗਵਾ ਲਓ ਜਾਂ ਉਹਦੇ ਸਾਈਡ ਤੇ ਇੱਕ ਤੁਸੀਂ ਉਹ ਜਿਹੜਾ ਇੱਕ ਪਿਆ ਹੁੰਦਾ ਇੰਜ ਕਰਕੇ ਟੇਬਲ ਤੇ ਉਹ ਰਹਾ ਲਓਗੇ ਸਾਡੀ ਬੇਟੀ ਦੀ ਬੇਟੇ ਦੀ ਜਾਂ ਸਾਡੀ ਇਹ ਸਾਲਗਿਰਾ 9ਵੀਂ ਸਾਲਗਿਰਾ ਇੰਨਾ ਵਾ ਬਰਥਡੇ ਹੈ, ਉਸ ਤੋਂ ਬਾਅਦ ਐਸੀ ਉਹਦਾ ਕੇਕ ਕੱਟ ਰਹੇ ਗੱਲ ਬੜੀ ਜ਼ਬਰਦਸਤ ਗੱਲ। ਹਨਾ। ਮੈਂ ਤਾਂ ਉਸਤਾਦ ਜੀ ਆਪਣੀ ਬਰਥਡੇ ਤਾਂ ਨਹੀਂ ਮਨਾਉਣਾ, ਮੈਂ ਨਹੀਂ ਮਨਾਉਣਾ। ਉਹ ਕਿਉਂ? ਸਰ ਜੀ ਮੈਨੂੰ ਮੈਂ ਕਹਿੰਦਾ ਕਿ ਜ਼ਿੰਦਗੀ ਘਟਦੀ, ਅਸੀਂ ਜ਼ਿੰਦਗੀ ਘਟਣ ਦੇ ਸ਼ੌਕ ਦੇ ਵਿੱਚ ਖੁਸ਼ੀਆਂ ਮਨਾਉਣ ਡਏ ਹੁੰਦੇ ਆ। ਓਏ ਘਟਦੀ ਵੀ ਆ ਵੱਧਦੀ ਵੀ ਆ ਸੇਮ ਟਾਈਮ। ਉਹ ਬੰਦਾ ਕਹਿੰਦਾ ਨਾ ਸਵਾਲ ਸੀ ਕਿਹੜਾ ਐਸੀ ਚੀਜ਼ ਹੈ ਜਿਹੜੀ ਸੇਮ ਟਾਈਮ ਘਟ ਵੀ ਰਹੀ ਹੁੰਦੀ ਵੱਧ ਵੀ ਰਹੀ ਹੁੰਦੀ। ਲਾਈਫ ਉਹ ਲਾਈਫ ਹੀ ਹੈ ਨਾ। ਵਾਦੀ ਕਿਸ ਤਰ੍ਹਾਂ ਸਾਜੀ ਕਿ ਤੂੰ 1 ਸਾਲ ਦਾ ਸੀ ਫਿਰ 2 ਦਾ ਹੋ ਗਿਆ ਫਿਰ 3 ਦਾ ਹੋ ਗਿਆ ਫਿਰ 4 ਸਾਲ ਦਾ ਹੋ ਗਿਆ। ਹਾਂ ਤੇ ਘਾਟ ਏਦਾਂ ਰਹੀ ਹੁੰਦੀ ਕਿ ਅਗਰ ਤੇਰੀ ਟੋਟਲ 70 ਸਾਲ ਆ ਤੇ 69 ਰਹਿ ਗਈ 68 ਰਹਿ ਗਈ 67 ਰਹਿ ਗਈ। ਵਾਹ 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 ਵਾਹ। ਇਸ ਸਾਜ ਜੀ ਨੇ ਰੋਡ ਸ਼ੋਅ ਦੇ ਦੌਰ 'ਚ ਸਵਾਲ ਪੁੱਛਿਆ। ਮੈਂ ਨਹੀਂ ਸ਼ੌਕ ਰੱਖਦਾ ਇਹਨਾਂ ਚੀਜ਼ਾਂ। ਨਹੀਂ ਜਿੱਦਣ ਨਹੀਂ ਸ਼ੌਕ ਇਹ ਉਹ ਰੱਖਦੇ ਨੇ ਉਹ ਮਨਾਉਂਦੇ ਜਿਨ੍ਹਾਂ ਨੂੰ ਪਤਾ ਹੁੰਦਾ ਸੀ ਇਸ ਦਿਨ ਜੰਮੇ ਸਾਂ। ਤੇਰੀ ਤਾਂ ਮੌਜ ਲੱਗੀ ਤੂੰ ਜਿੱਦਾਂ ਮਰਜ਼ੀ ਮਨਾ ਲਾ, ਤੈਨੂੰ ਪਤਾ ਹੀ ਨਹੀਂ। ਤੂੰ ਆਪਣੀ ਤਾਰੀਖ ਵਧਾਇਸ਼ ਦੱਸ। 9ਵਾਂ ਮਹੀਨਾ ਨਹੀਂ ਉਸ ਤੋਂ ਬਾਅਦ ਜਦੋਂ ਤੂੰ ਪੈਦਾ ਹੋਇਆ ਉਹ ਦੱਸ। ਉਸਤਾਦ ਜੀ ਪਹਿਲਾ ਮਹੀਨਾ ਦੂਜਾ ਮਹੀਨਾ ਉਹ ਯਾਰ 9ਵਾਂ ਮਹੀਨੇ ਤੋਂ ਬਾਅਦ ਜਿਹੜੀ ਤਾਰੀਖ ਪੈਦਾਇਸ਼ ਦੀ ਉਹ ਦੱਸ। ਮੈਨੂੰ ਨਹੀਂ ਹੁੰਦੇ ਨਵੰਬਰ ਦਸੰਬਰ ਨਹੀਂ ਨਾਂ ਲੈਣੇ ਹੁੰਦੇ, ਮੈਨੂੰ ਏਦਾਂ ਪਤਾ ਇੱਕ ਮੈਨੂੰ 2 ਮਹੀਨਿਆਂ ਦੇ ਨਾਂ ਦਾ ਪਤਾ ਵਾ, 1 ਦਸੰਬਰ 1 ਨਵੰਬਰ ਬਸ। ਉਸ ਤੋਂ ਬਾਅਦ ਅੱਗੇ ਕੀ ਫਰਵਰੀ ਮਾਰਚ ਅਪ੍ਰੈਲ। ਅੱਛਾ ਕਿ 9ਵਾਂ ਮਹੀਨਾ 1 2 9ਵਾਂ ਮਹੀਨਾ ਤੇ 22 ਤਰੀਕ 22 ਸਤੰਬਰ 22 ਸਤੰਬਰ। ਹਾਂ ਕਿੱਥੇ ਪੈਦਾ ਹੋਇਆ ਸੀ? ਫਤਿਹਦੀਨ ਦੀ 24 ਅਲਾਈਆਬਾਦ ਦੇ ਨਾਲ। ਓਏ ਤੂੰ ਉਧਰ ਪੈਦਾ ਹੋਇਆ? ਹਾਂ ਉਧਰ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਯਾਰ ਇਹ ਸਵਾਲ ਨਹੀਂ ਹੈ। ਉਸਤਾਦ ਜੀ ਇਹ ਸਾਲਗਿਰਾ ਕੀ ਮਨਾਉਣੀ, ਇਹ ਆਪਣੇ ਮਾਂ-ਬਾਪ ਨੂੰ ਮਨਾ ਕੇ ਦਿਖਾਵੇ ਵੀ ਸਾਡਾ ਵਾ। ਅੱਛਾ ਇਹਨੇ ਸਾਲਗਿਰਾ ਬਣਾਈ ਆ, ਮੱਚ ਲਾਇਆ ਵਾ ਉਹਦੇ ਵਿੱਚ ਮੋਮਬੱਤੀਆਂ ਲਾ ਕੇ ਵਿੱਚ ਕੇਕ ਰੱਖਿਆ ਸਾਈਡਾਂ ਤੇ ਮੱਚ ਅੱਗ ਬਲ ਰਹੀ। ਇਹ ਸਾਲਗਿਰਾ ਆ ਗਈ, ਕਹਿੰਦਾ ਕੇਕ ਲਿਆਣਾ ਨਹੀਂ ਆਪਾਂ ਬੇਕਰੀ 'ਚ ਹੀ ਮਨਾਣੀ ਉੱਥੇ ਸੇਕ ਦੇ ਉਹ ਲਾਗੇ। ਜਿੱਥੇ ਭੱਠੀ 'ਚ ਪਿੱਛੇ ਬਣ ਰਹੀ ਹੁੰਦੀ ਉੱਥੇ ਹੀ ਲੈ ਕੇ ਬੜਿਆ ਸਾਰਿਆਂ ਨੂੰ। ਸਾਲਗਿਰਾ ਵਾਲੇ ਦਿਨ ਪਹੁੰਚੇ ਟੁੰਗ ਕੇ ਸੋਹਣਾ ਗੰਦੇ ਖਾਲੇ 'ਚ ਬੜਿਆ ਹੈਪੀ ਬਰਥਡੇ ਟੂ ਆਪੇ ਲੱਗਾ ਕੱਲ। ਮੌਜੀ ਕਾਰਟੂਨ ਹੁੰਦਾ ਮਰੇ ਕਿਹੜੀਆਂ ਇੰਜ ਕਰਕੇ ਉਂਗਲਾਂ ਹੱਥ ਓਏ ਬਹੁਤ ਕਾਲਕ ਚੱਲਦੇ ਤੇਰੀ। ਤੇਰੇ, ਕਰਾਟੇ ਵਾਲਾ ਜੁਗਤ ਪਾ ਦੋ, ਜੈਕੀ ਚੰਦ ਤੋਂ ਜੁਗਤਾਂ ਸਿੱਖੀਆਂ। ਹੱਥ ਬਹੁਤ ਚੱਲਦੇ ਤੇਰੇ। ਦੇਖੋ ਉਸਤਾਦ ਜੀ ਬੈਠਾ ਕਿਦਾਂ ਵਾ, ਕੁੰਗੜ ਕੇ ਬੈਠਾ ਵਾ ਦੇਖੋ। ਤੂੰ ਤਾਂ ਮੈਂ ਬਾਹਾਂ ਖੋਲ ਕੇ ਬੈਠਾ ਹਨਾ। ਨਹੀਂ ਉਹ ਧੁੱਪ ਚਲੀ ਗਈ, ਸੂਰਜ ਚਲਾ ਗਿਆ। ਚਲਾ ਗਿਆ ਉਸਤਾਦ ਜੀ, ਹਰ ਨਿਜ਼ਾਮ ਮੁੱਕ ਗਿਆ। ਦੇਖੋ ਤੁਸੀਂ ਇਹਨੂੰ ਵੀ ਤਾਂ ਖੋਲੋ ਅੰਦਰੋਂ ਕੀ ਕੁਝ ਪਾਇਆ ਵਾ। ਓਕੇ ਨਹੀਂ ਕੁਝ ਵੀ ਨਹੀਂ, ਇੱਕ ਹਲਕੀ ਮੈਂ ਇਦਾਂ ਹੀ ਜਾਣਾ ਘਰ। ਇਹ ਜਿਹੜੀ ਸਭ ਤੋਂ ਲੰਡੇ ਦੇ ਵਿੱਚੋਂ ਨਹੀਂ ਨਾ ਜਰਸੀ ਵਿਕਣ ਡਈ ਸੀ ਉਹ ਥੱਲਿਓਂ ਦੀ ਭਾਈ ਆ ਤੂੰ, ਜਿਹੜੀ ਇੱਕ ਦੁਕਾਨ ਔਰ ਉਹੀ ਸਭ ਤੋਂ ਗਰਮ ਹੁੰਦੀ ਹੈ। ਹਾਂ ਇੱਕ ਜੈਕਟ ਐਸੀ ਹੁੰਦੀ ਜਿਹੜੀ ਆਖਰੀ ਹੁੰਦੀ ਹੈ, ਉਹਦੇ ਉੱਤੋਂ ਕੋਈ ਪੈ ਨਹੀਂ ਸਕਦੀ। ਇਹ ਉਹਦੇ ਉੱਤੋਂ ਵੀ ਇੱਕ ਜੈਕਟ ਪਾਉਂਦਾ। ਸਾ ਜਿਹੜੀ ਤੁਸੀਂ ਮੈਨੂੰ ਪਿਓ ਨੇ ਜਿੱਤੇ ਤੁਸੀਂ ਮੈਨੂੰ ਵੀਡੀਓ ਨਹੀਂ ਬਣਾ ਕੇ ਭੇਜੀ ਸੀ ਉਹ ਜੈਕਟ ਵਾ, ਜਿਹੜੀ ਤੁਸੀਂ ਮੈਨੂੰ ਕਹਿੰਦੇ ਵੀਡੀਓ ਬਣਾ ਕੇ ਭੇਜ, ਹਾਂਜੀ ਉਹਨੇ ਆਣ ਕੇ ਮੇਰਾ ਹੁਣ ਥੋੜਾ ਬਹੁਤਾ ਸਾਥ ਦੇਣ ਡਈ ਆ। ਬਾਕੀ ਇਸ ਤੋਂ ਇਲਾਵਾ ਮੇਰੇ ਕੋਲ ਜਿਹੜੀਆਂ ਜਰਸੀਆਂ ਹੈਗੀਆਂ ਨਾ ਉਹ ਨਸਾਜ਼ ਹੈਗੀਆਂ। ਨਸਾਦ ਨਹੀਂ, ਇੱਕ ਜੈਕਟ ਹੁੰਦੀ ਆ ਉਹਦੇ ਉੱਪਰੋਂ ਲੈਦਰ ਹੁੰਦਾ ਅੰਦਰ ਉਹਦੇ ਉਹ ਫਰ ਕੀ ਉਹਨੂੰ ਫਰ ਕੀ ਕਹਿੰਦੇ ਨੂੰ ਉਹ ਲੱਗੀ ਦੀ ਫਰ। ਹਾਂਜੀ ਫਰ ਆਹਾ ਉਹ ਰੂ ਟੈਪ ਅੰਦਰ ਉਹਦੇ ਉਹ ਹੁੰਦੀ ਨਿੱਗੀ, ਉੱਪਰੋਂ ਉਹਦੇ ਜ਼ਿਆਦਾ ਹੁੰਦਾ ਉਹ। ਹੁਣ ਉਹ ਤੂੰ ਪਾ ਲਈ ਹੈ ਨਾ ਤੇ ਇਹ ਨਹੀਂ ਹੋ ਸਕਦਾ ਕਿ ਉਹਦੇ ਅੰਦਰੋਂ ਸਰਦੀ ਕ੍ਰਾਸ ਹੋ ਕੇ ਤੇਰੀ ਬੋਡੀ ਤੱਕ ਪਹੁੰਚੇ। ਉਹ ਤੂੰ ਇਹੀ ਤੇ ਤੈਨੂੰ ਸਮਝਾ ਰਿਹਾ ਕਿ ਤੂੰ ਮੈਂਟਲੀ ਸਮਝਦਾ ਵਾ ਜ਼ਹਿਨੀ ਤੌਰ ਤੇ। ਹੁਣ ਪੈਰਾਸ਼ੂਟ ਵਾਲਾ ਪਜਾਮਾ ਪਾ ਲਾ ਥੱਲਿਓ, ਆਹਾ ਜਿਹੜਾ ਉਹ ਹੁੰਦਾ ਵਾ ਪੈਰਾਸ਼ੂਟ ਟੈਪ, ਹਾਂਜੀ ਠੀਕ ਆ ਜੀ। ਉੱਤੋਂ ਤੂੰ ਉਹ ਜੈਕਟ ਪਾ ਲਾ, ਬੰਦ ਕਰ ਲਾ, ਤੇਰੇ ਲੱਤਾਂ ਤੋਂ ਲੈ ਕੇ ਇੱਥੇ ਤੱਕ ਸਰਦੀ ਤੈਨੂੰ ਕੁਝ ਨਹੀਂ ਕਹਿ ਰਹੀ। ਹਾਂ ਤਾਜੀ ਪਹਿਲੇ ਇਹਨੇ ਹੁਣ ਉਹ ਟੋਪੀ ਸਰਦੀ ਤੈਨੂੰ ਲੱਗ ਰਹੀ ਆ ਜਾਂ ਤੇ ਪੈਰਾਂ ਤੋਂ ਜਾਂ ਦਿਮਾਗ ਚਿਹਰੇ ਤੋਂ ਜਾ ਰਹੀ ਆ, ਲੇਕਿਨ ਇਹ ਸਾਦੀ ਬੜੇ ਬੜੇ ਜਿੱਥੇ ਮਾਈਨਸ ਤੈਨੂੰ ਉਦੋਂ ਦੱਸਿਆ ਨਹੀਂ। ਚਲੋ ਆਪਾਂ ਕੋਈ ਹੋਰ ਗੱਲਾਂ ਕਰਦੇ ਹਾਂ। ਉਸਤਾਦ ਜੀ ਫ੍ਰੀਜ਼ਰ ਦਾ ਉੱਪਰਲਾ ਖਾਨਾ ਹੁੰਦਾ ਨਾ, ਓਏ ਹੋਏ ਉੱਪਰਲਾ ਖਾਨਾ ਫ੍ਰੀਜ਼ਰ ਦਾ, ਹੁੰਦਾ ਯਾਨੀ ਜੀ। ਫ੍ਰੀਜ਼ਰ ਜਿਹੜਾ ਵਾ ਨਾਰਮਲ ਜਿਹੜਾ ਇੱਕ ਤੇ ਫ੍ਰਿਜ ਨਾ ਉਹਦੀ ਘੱਟ ਹੁੰਦੀ, ਜਿਹੜਾ ਫ੍ਰੀਜ਼ਰ ਹੁੰਦਾ ਜਿਹੜਾ ਵੱਡਾ ਐ ਖੋਲੋ ਤੇ ਅੰਦਰੋਂ ਭਾਫ ਨਿਕਲਦੀ ਹੁੰਦੀ, ਹਾਂਜੀ ਉਹਦੇ ਨਾਲੋਂ ਜ਼ਿਆਦਾ ਨਾਰਮਲ ਮੌਸਮ ਹੁੰਦਾ ਮੁਲਕਾਂ 'ਚ ਉਸ ਫ੍ਰੀਜ਼ਰ ਨਾਲੋਂ। ਹਾਂਜੀ ਲਾਈਕ ਰਸ਼ੀਆ ਕੈਨੇਡਾ ਯੈਸ ਸਰ ਕੈਨੇਡਾ ਵੀ। ਹਾਂਜੀ ਯਾਨੀ ਉਹ ਫ੍ਰੀਜ਼ਰ ਦੇ ਅੰਦਰ ਜਿਹੜਾ ਮਾਹੌਲ ਹੁੰਦਾ ਨਾ ਸੇਮ ਉਹ ਬਾਹਰ ਹੁੰਦਾ ਇਦਾਂ, ਉਹਦੇ ਨਾਲੋਂ ਕਿਤੇ ਜ਼ਿਆਦਾ ਹੁੰਦਾ ਵਾ। ਹਾਂਜੀ ਬਰਫ਼ ਤੇ ਜੰਮ ਜਾਂਦੀ, ਮੇਰਾ ਹਾਲ ਮਾਈਨਸ ਕਿੰਨੇ ਤੇ -4-5 ਤੇ 4-5 ਤੇ ਜੰਮ ਜਾਂਦੀ ਹੈ, ਤੇ ਉਹ -30 ਹੁੰਦਾ 40। ਉਹਨਾਂ ਨੂੰ ਦੱਸੋ, ਮੈਂ ਸੁਣਨ ਡਿਆ। ਉਸਤਾਦ ਜੀ ਟੋਪੀ ਪਾਊਗਾ ਸਿਰ ਤੇ ਇੱਥੇ ਤੱਕ, ਫਿਰ ਫਿਰ ਹੁੱਡ ਪਾਊਗਾ, ਹਾਂਜੀ। ਫਿਰ ਇੱਕ ਨੇ ਹੋਰ ਜਿਹੜੀ ਜੈਕਟ ਦਾ ਹੁੱਡ ਹੁੰਦਾ ਉਹ ਇੱਥੋਂ ਪਾ ਕੇ ਉਤੋਂ ਹੈਲਮਟ ਪਾਇਆ ਹੁੰਦਾ। ਹਾਂ ਇਹ ਤੈਨੂੰ ਉਸ ਮੁਲਕ 'ਚ ਲੈ ਜਾ ਜਿੱਥੇ ਤੂੰ ਇਹ ਕਰੂਰੀ ਕਰਨੀ ਨਾ,
ਤੇ ਉਹ ਪਾਣੀ ਉੱਥੇ ਜੰਮ ਜਾਣਾ ਤੇਰੇ ਮੂੰਹ ਦੇ ਨਾਲ, ਉਹਨੇ ਤੈਨੂੰ ਫੜ ਲੈਣਾ, ਤੂੰ ਇੰਜ ਤੋੜਨਾ ਵਾ ਤੇ ਅਗਲਾ ਪਾਣੀ ਮੂੰਹ ਚੋਂ ਨਿਕਲਣਾ। ਹਾਂ ਹਾਂਜੀ ਕਿਉਂ ਯਾਰ ਇੱਥੇ ਸਿੱਕਰ ਜੰਮਿਆ ਹੁੰਦਾ ਬਰਫ਼ ਦਾ, ਹੁਣ कैसे कैसे नैश मुल्क है यार। ਬੜੇ ਬੜੇ ਓਏ ਅੱਲਾ ਦੇ ਬੰਦਿਆ, ਇੱਥੇ ਸਿੱਕਰ ਜੰਮਿਆ ਹੁੰਦਾ, ਬੁੱਲਾਂ ਤੇ ਬਰਫ਼ ਜੰਮੀ ਹੁੰਦੀ ਹੈ। ਤੂੰ ਇੰਜ ਕਰੂਰੀ ਕੀਤੀ ਹੈ ਨਾ, ਤੇਰੀ ਕਰੂਰੀ ਜ਼ਮੀਨ ਤੱਕ ਡਿੱਗਦੇ ਆ, ਉਹ ਪਾਣੀ ਬਰਫ਼ ਬਣ ਜਾਣਾ। दुनिया भी है उत्थे कि नहीं? ਜੀ ਲੋਕੀ ਰਹਿੰਦੇ ਨੇ, Enjoy ਪਾਣੀ ਵਾਲਾ। ਦਾ ਗਲਾਸ ਫੁੱਲ ਗਰਮ ਕਰ ਲਾ, ਯਾਨੀ ਤੂੰ ਉੱਥੇ ਇਦਾਂ ਦਾ, ਤੈਨੂੰ ਸੱਚੀ ਦੱਸ ਰਿਹਾ ਕਿ ਅੱਗ ਦੇ ਉੱਤੇ ਤੂੰ ਪਾਣੀ ਫੁੱਲ ਗਰਮ ਕਰ ਲਿਆ, ਹੁਣ ਗਰਮ ਆ ਪਾਣੀ ਫੁੱਲ, ਗਰਮ ਪਾਣੀ ਨੂੰ ਇੰਜ ਫੜ ਕੇ ਤੂੰ ਸਿਰਫ ਇੰਜ ਇਹ ਖਾਲੀ ਜਗ੍ਹਾ ਤੇ ਇੰਜ ਸਿੱਟਣਾ ਵਾ, ਉਹ ਬਰਫ਼ ਬਣ ਕੇ ਥੱਲੇ ਡਿੱਗੇਗਾ। ਇੰਨੀ ਠੰਡਾ, ਯਾਨੀ ਪਹਿਲੇ ਗਰਮ ਠੰਡਾ ਹੋਏਗਾ, ਠੰਡੇ ਤੋਂ ਬਾਅਦ ਉਹ ਬਰਫ਼ ਬਣ ਕੇ ਥੱਲੇ ਡਿੱਗੇਗਾ। ਤੇ ਉਸਤਾਦ ਜੀ ਉਹ ਕੁਛ ਸ਼ੈ ਖਾਂਦੇ ਹੀ ਹੋਣਗੇ ਉੱਥੇ ਸਰ ਜੀ ਜਿਹੜੇ ਉਹ ਕਰਦੇ ਨੇ ਹੀਟਰ ਨਾਲ ਪੂਰੀ ਹਰ ਜਗ੍ਹਾ ਤੇ, ਗੱਡੀ 'ਚ, ਘਰਾਂ 'ਚ, ਹਰ ਜਗ੍ਹਾ ਤੇ। ਜਿੱਦਾਂ ਕਈਆਂ ਮੁਲਕਾਂ 'ਚ ਗਰਮੀ ਆ, ਦੁਬਈ ਦੇ ਵਿੱਚ ਬਹੁਤ ਗਰਮੀ ਆ, ਉੱਥੇ ਏਸੀ ਸਿਸਟਮ ਆ। ਕਈਆਂ ਮੁਲਕਾਂ 'ਚ ਸਰਦੀ ਬਹੁਤ ਜ਼ਿਆਦਾ ਵਾ, ਉੱਥੇ ਹੀਟਰ ਸਿਸਟਮ ਆ। ਯੂਕੇ ਵੀ ਬੜੀ ਠੰਡ ਹੁੰਦੀ ਹਾਂ ਹੈ। ਸਾਜੀ ਉਹ ਖੁਰਾਕ ਵੀ ਫਿਰ ਉਸ ਹਿਸਾਬ ਨਾਲ ਇਸਤੇਮਾਲ ਕਰਦੇ ਹਾਂਜੀ। ਜਿਹੜੇ ਗਰਮ ਹੀ ਰੱਖ। ਹਾਂ ਉਦਾਂ ਦੇ ਕੋਈ ਸ਼ੈ ਸਾਰਾ ਖਾਂਦੇ ਕੁਝ ਪੀਂਦੇ ਹੁੰਦਾ ਹੀ, ਹੋਣਗੇ। ਹਾਂ ਮਾਹੌਲ। ਇਹਨਾਂ ਦੇ ਖਾਨਦਾਨ ਚ ਉਸਤਾਦ ਜੀ ਜਿਹੜਾ ਕੋਈ ਗਲਤੀ ਗੁਸਤਾਖੀ ਕਰਦਾ ਨਾ, ਉਹਨੂੰ ਮਰੀ ਭੇਜ ਦਿੰਦੇ ਸਦਾ ਦੇ ਤੌਰ ਤੇ। ਉੱਥੇ ਜਾ ਕੇ ਸਜ਼ਾ ਕੱਟਣ ਆਇਆ ਮੈਂ। ਉੱਥੇ ਕਿਉਂਕਿ ਸਦਾ ਕੱਟਣਾ ਹੈ ਵੀ ਅੱਲਾ ਦੇ ਬੰਦਿਆਂ ਇੰਨੇ ਕੱਪੜੇ ਨਾ ਪਾਇਆ ਕਰ, ਕਾਹਤੋਂ ਇੰਨੇ ਕੱਪੜੇ ਪਾਉਂਦਾ? ਯਾਰ ਇਹਨੂੰ ਫਾਂਸੀ ਹੋ ਗਈ। ਉਹਨਾਂ ਨੇ ਪੁੱਛਿਆ ਆਖਰੀ ਖੁਆਇਸ਼ ਕੀ ਹੈ, ਕਹਿੰਦਾ ਜੀ ਮੈਨੂੰ ਪਿਓਰ ਸੁੱਕੀ ਲੱਕੜ ਦਾ ਦੀਦਾਰ ਕਰਾ ਦਿਓ ਬਸ। ਇੱਕ ਵਾਰੀ ਵਿਖਾ ਦਿਓ। ਉਹਨਾਂ ਨੇ ਕਿਹਾ, ਕਹਿੰਦਾ ਮੇਰੇ ਆਲੇ ਦੁਆਲੇ ਲੱਕੜਾਂ ਬਾਲ ਕੇ ਨਾ ਅੱਗ ਲਾ ਦਿਓ ਤੇ ਮੈਨੂੰ ਭਾਵੇਂ 20 ਵਾਰੀ ਫਾਂਸੀ ਦੇ ਦਿਓ। ਉਹ ਪਹਿਲੇ ਕੋੜੇ ਮਾਰ ਲਓ, ਮੈਨੂੰ ਫਾਂਸੀ ਦੇ ਦਿਓ, ਆਹੋ ਅੱਗ ਸੇਕ ਲੈ। ਯਾਰ ਜੇਲ੍ਹ 'ਚ ਫੜਿਆ ਗਿਆ, ਸਜ਼ਾਏ ਮੌਤ ਹੋ ਗਈ ਇਹਨੂੰ, ਤੇ ਹੁਣ ਸਵੇਰੇ 7 ਵਜੇ ਸਜ਼ਾਏ ਮੌਤ ਆ, ਤੇ ਰਾਤ ਨੂੰ ਇੱਕ ਬੰਦਾ ਨਾ ਸੋਹਣਾ ਉਹ ਜੇਲ੍ਹ 'ਚ ਬਰਫ਼ ਆਉਂਦੀ ਸੀ, ਉਹ ਬਰਫ਼ ਦਾ ਬਲਾਕ ਕਿਤੇ ਇਹਦੇ ਲਾਗੇ ਰੱਖ ਕੇ 7 ਵਜੇ ਤੱਕ ਆਕੜਿਆ ਉੱਥੇ ਅੰਦਰ। ਉਹਨੇ ਆਕੜੇ ਨੂੰ ਫਾਂਸੀ ਦਿੱਤੀ। ਇਹਨੂੰ ਉਸਤਾਦ ਜੀ ਫਾਂਸੀ ਹੋਣੀ ਸੀ, ਜਿਹੜਾ ਉੱਪਰੋਂ ਬੁਰਖਾ ਜਿਹਾ ਨਹੀਂ ਪਾਉਂਦੇ, ਆਪਣਾ ਬਣਾਇਆ ਅੰਦਰੋਂ ਫਰ ਲਾ ਕੇ। ਆਹ ਪੁਲਿਸ ਦਾ ਹਾਂ, ਫਾਂਸੀ ਸਵੇਰੇ 7 ਵਜੇ ਆ ਤੇ ਸ਼ਾਮ ਨੂੰ 5 ਵਜੇ ਆ। ਪਿਛਲੇ ਦਿਨ ਰਾਤ ਨੂੰ 5 ਵਜੇ ਬੰਦਾ ਪਾਣੀ ਲੈ ਕੇ ਆਇਆ, ਠੰਡਾ ਗਲਾਸ, ਕਹਿੰਦਾ ਮਾਰਨਾ ਤੇ ਸਵੇਰੇ ਨਹੀਂ ਮੈਨੂੰ। ਇਸ ਤੇ ਕਹਿੰਦੀ ਗੱਲ ਦਾ ਪ੍ਰੋਗਰਾਮ ਹੈ। ਨਹੀਂ ਹੋ ਜਾਣਾ ਸੈਟ, ਅੱਲਾ ਖੈਰ ਕੀਤਾ। ਮੈਨੂੰ ਉਮੀਦ ਹੈਗੀ ਆ ਕਿ ਮੌਸਮ ਨਾ ਐਤਕੀ ਸਰਦੀ ਹਾਲੇ ਤੇ ਆਉਣੀ ਹੈ ਸਰਦੀ, ਇਹੀ ਡਰ ਵਾ ਮੈਨੂੰ, ਹਾਲੇ ਤੇ ਨਜ਼ਰ ਆਉਣਾ ਬੰਦ ਹੋਣਾ ਤੈਨੂੰ। ਅਗਲਾ ਮਹੀਨਾ ਬਹੁਤ ਖਤਰਨਾਕ ਹੈ। ਇਮਲੀ ਫਿਰ ਇੱਥੇ ਹੀ ਹੈ ਰਾਤ। ਇਹ ਤੇ ਦਸੰਬਰ ਆ ਇਹ 5 ਵਜੇ ਤੱਕ ਚੱਲ ਜੇ ਤੇ ਚੱਲ ਜੇ, ਨਹੀਂ ਤੇ ਉਸ ਤੋਂ ਬਾਅਦ ਫਿਰ ਇੱਥੇ ਹੀ। ਬੇਟੇ, ਆ ਦਸੰਬਰ ਆ, ਜਨਵਰੀ ਚ ਦੇਖੀ ਤੂੰ ਕਿੰਨੀ ਪੈਣੀ ਆ। ਨਹੀਂ ਪਿਛਲੇ ਸਾਲ ਅਸੀਂ ਕੋਲੇ ਮੰਗਾਉਂਦੇ ਰਹੇ ਨਾ, ਐਰਕੀ ਵੀ ਆਪਾਂ ਮਨ ਪੂਰੇ ਲੈ ਆਉਣੇ ਇਕੱਠੇ ਹੀ, ਤੇ ਇਨਸ਼ਾਅੱਲਾ। ਸਾਹਮਣੇ ਤੂੰ ਆ ਸਿੱਲੇ ਨਾ ਹੁਣ। ਮੁਸ਼ਾਇਰੇ ਵਾਲੇ ਕਮਰੇ 'ਚ ਰਖਾ ਦੋਗੇ? ਸਭ ਤੋਂ ਸਾਫ਼ ਹੋਇਆ ਇਸ ਟਾਈਮ। ਸ਼ਹਿਰ ਵਾਲੇ ਕਮਰੇ 'ਚ ਕੋਈ ਬੱਕਰੀਆਂ ਵੀ ਬੰਨ ਲਾ ਲਿਆ ਕੇ, ਕੁਕੜੀਆਂ ਵੀ ਛੱਡ ਦੇ ਉੱਥੇ। ਉੱਥੇ ਤੇਰਾ ਭਰਾ ਇੱਕ ਮਸਤਬਾ, ਉਹਨੂੰ ਵੀ ਰਿਆਜ਼ ਕਰਾ ਲਾ। ਦਿਮਾਗ ਖਰਾਬ। ਮਸ਼ਹਿਰੇ ਵਾਲੇ ਕਮਰੇ 'ਚ ਉਹ ਅਸਲ ਲੁਕਵਾਂ ਟੈਪ ਨਾ, ਤੇ ਉਧਰ ਜਾਂਦਾ ਕੋਈ ਨਹੀਂ, ਉਧਰ ਗੇਮ ਆਪਣੀ ਪਾਈ ਹੁੰਦੀ। ਉਧਰ ਹਾਂ ਆਹੋ, ਨਿੱਘ ਵੀ ਉਸੇ ਕਮਰੇ 'ਚ ਹੀ ਆ ਯਾਰ। ਬਹਰਾਲ ਕੋਈ ਵੀ ਲੱਕੜ ਤੈਨੂੰ ਐਸੀ ਲੱਭੇ ਜਿਹੜੀ ਤੈਨੂੰ ਸਮਝ ਨਾ ਆਵੇ ਵੀ ਇਹ ਕਾਹਦੀ ਆ, ਮੇਰੇ ਕੋਲ ਪੁੱਛ ਲੈਣਾ। ਹਾਂ ਇਸ ਹਿਸਾਬ ਨਾਲ ਉਹਨੇ ਫਿਰ ਗੇਮ ਸ਼ੋਅ ਨੂੰ ਹੱਥ ਪਾਉਣ ਲੱਗਾ ਸੀ। ਇਹਨੂੰ ਜਿਹੜੀ ਲੱਕੜ ਲੱਭੀ ਇਹਨੇ ਯਾਰ, ਉਹ ਨਹੀਂ ਪੇਜ ਜਿੱਦੇ ਦਾ ਆਪਾਂ ਨੰਬਰ ਕੱਢੀਦਾ ਸੀ, ਉਹਦੇ ਤੇ ਨਜ਼ਰ ਸੀ ਪੂਰੀ। ਕਹਿੰਦਾ ਸਾਜੀ ਇਹ ਬਹੁਤ ਅੱਛੀ ਲੱਕੜ ਦਾ ਬਣਿਆ। ਤੇ ਉਸਤਾਦ ਜੀ ਨੇ ਕਿਹਾ ਨਾ ਸਾਡੀ ਹੌਲੀ ਹੌਲੀ ਕਹਿੰਦਾ 9 ਨੰਬਰ ਸਾੜ ਦਵਾਂ, ਫਿਰ ਅਗਲੇ ਦਿਨ 10 ਨੰਬਰ ਸਾੜ ਦੇ। ਦਿਲ ਕਰੇ ਜੋ ਕਰਨ ਬੈਠੀ ਹੈ ਤੇ ਉਤਲੇ ਹਿੱਸੇ ਨੂੰ ਅੱਗ ਲੱਗੀ ਹੈ। ਤੇ ਉਸਤਾਦ ਜੀ ਕਹਿੰਦਾ ਇੰਨੇ ਫਰੇਮ ਰੱਖਿਓ ਯਾਰ, ਲੋਕਾਂ ਲੱਗੇ ਉੱਪਰ ਵੀ ਹੈਗਾ ਵਾ। ਉਸਤਾਦ ਜੀ ਨੇ ਕਿਹਾ ਨਾ ਕਿ ਲੱਕੜ ਮੈਨੂੰ ਵਿਖਾ ਕੇ, ਇਹਨੇ ਵਿਖਾਣੀ ਉਦੋਂ ਜਦੋਂ ਕਰ ਦਿੱਤੀ, ਉਦੋਂ ਦੀ ਕਿਹਾ ਬਾਲ ਲੈ ਬਈ। ਨਹੀਂ ਉਹ ਜਿਹੜੇ ਤੁਸੀਂ ਉਸਤਾਦ ਜੀ ਮੈਨੂੰ ਕਿਹਾ ਸੀ, ਉਹ ਤਾਂ ਮੈਂ ਬਾਲ ਸਕਦਾ ਨਾ ਉੱਪਰ, ਜਿਹੜੇ ਜਾਨੀ ਦੀ ਚਾਹ ਵਾਲਾ ਸੈੱਟ ਸੀ ਜਿਹੜਾ, ਉਹ ਤਾਂ ਆਪਾਂ ਈਜ਼ੀ ਕਰਕੇ ਬਾਲ ਸਕਦੇ ਹਾਂ। ਯਾਰ ਕੱਲ ਵੈਪਰ ਬਹਿ ਕੇ ਨਾ, ਵੈਪਰ ਬਹਿ ਕੇ ਅੰਜ ਮਾਰਨ ਦੇ, ਮੈਂ ਕਿਹਾ ਲੱਕੜ ਕਿੱਧਰ ਹੀ, ਕਹਿੰਦਾ ਸਾੜਤੀ ਸੋਟੀ ਸਾੜ। ਕੱਲਾ ਵੈਪਰ ਫੜ ਕੇ ਮਾਰ। ਵੈਪਰਾਂ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਆ ਨਾ 1000 ਰੁਪਏ ਦੀਆਂ ਡੰਡੇ ਦੇ ਦੇ। ਯਾਰ ਘਰ ਦੀ ਇਹਦੀ ਹੁਣ ਨਾ, ਯਕੀਨ ਕਰ, 1.5 ਲੀਟਰ ਵਾਲੀ ਬੋਤਲ ਨਾਲ ਰੋਟੀ ਐ ਕਰ ਰਹੀ ਹੁੰਦੀ, ਉਹ ਵੇਲਣਾ ਸਾੜ ਗਿਆ। ਤੇ ਘਰ ਚ ਲੱਕੜ ਨਹੀਂ, ਵੱਡੀ ਬੋਤਲ ਨਹੀਂ ਹੁੰਦੀ 1.5 ਲੀਟਰ ਵਾਲੀ, ਉਹਨੇ ਇਧਰੋਂ ਫੜ ਕੇ ਉਹਦੇ ਨਾਲ ਇੰਜ ਕਰ ਰਹੀ ਹੁੰਦੀ। ਕਸਮੇ ਉਹ ਵਿਚਾਰੀ ਸ਼ੈਂਪੂ ਦੀ ਬੋਤਲ ਨਾਲ ਰੋਟੀ ਪੱਧਰੀ ਕਰ ਰਹੀ। ਇੱਕ ਦਿਨ ਰੋਟੀ ਦੇ ਉੱਤੇ ਕੋਕ ਦਾ ਭਾਈ ਸਟicker ਵੀ ਆ ਗਿਆ। ਆਹੋ, ਮੈਂ ਤਾਂ ਕਿਹਾ ਨੂੰ ਫਾਂਸੀ ਹੋ ਗਈ। ਇਹਨੇ ਇੰਨਾ ਕੁਝ ਉਹਨਾਂ ਨੂੰ ਦੱਸਿਆ ਕਿ ਮੈਨੂੰ ਅੱਗ ਦਾ ਲਿਆ ਕੇ ਦਿਓ, ਰੱਸੀ ਗਰਮ ਕਰ ਲਓ, ਇਹਨੂੰ ਗਰਮ। ਉਹਨਾਂ ਨੇ ਕਿਹਾ ਛੱਡ ਦਿਓ ਯਾਰ, ਤੇ ਅੱਗੇ ਮਰਿਆ। ਕਿਹਾ ਤੇ ਮਰਿਆ ਯਾਰ, ਇਹਨੂੰ ਤੇ ਇਹਨਾਂ ਸਰਦੀਆਂ 'ਚ ਫਾਂਸੀ ਦੇ ਕੇ ਤੇ ਆਸਾਨ ਕਰਨ ਵਾਲੀ ਗੱਲ। ਬੱਸ 'ਚ ਚੜ ਕੇ ਟਿੱਕੀਆਂ ਵਾਲੇ ਨੇ ਕਿਹਾ ਗਰਮ 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 ਗਰਮ,
ਉੱਠ ਕੇ ਮੱਥਾ ਚੁੰਮਣ ਲੱਗ ਪਿਆ। ਉਧਰ ਤਾਂ ਚੈੱਕ ਕਰੋ ਕਮਜ਼ੋਰੀ। 100 ਰੁਪਏ ਦੀ ਬਰਫੀ ਲਈ ਤੇ ਏਦਾਂ ਗਾੜ ਰੰਗ ਚੁੱਕ ਕੇ ਲਿਆ ਹੁੰਦੇ ਆ। ਯਾਰ ਦੱਸ ਨਾ ਯਾਰ ਬਾਸ ਤਾਜੀ ਇੱਕ ਮੁੰਡਾ ਮੋਟਰਸਾਈਕਲ ਤੇ ਜਾਂਦਾ ਸਟੈਂਡ ਨਾਲ ਅੱਗ ਕੱਢਣ ਦਿਆ ਤੇ ਚੰਗਾਰੇ ਅੰਦਰ ਸੁੱਟਣ ਦਿਆ ਤਾਜੀ ਨਾਲ ਯਾਰ ਇੱਕ ਦਿਨ ਨੱਸਾ ਜਾ ਰਿਹਾ ਰਿਸ਼ਤੇਦਾਰਾਂ ਘਰ, ਇੱਕ ਘਰ। ਮੈਂ ਕਿੱਧਰ ਜਾ ਰਿਹਾ? ਕਹਿੰਦਾ ਉਸਤਾਦ ਜੀ ਉਧਰ ਨਾਲ ਲੜਾਈ ਹੋਈ ਹੈ ਤੇ ਹਾਲਾਤ ਬਹੁਤ ਗਰਮ ਹੋ ਗਏ ਨੇ। ਤੇ ਮੈਂ ਉਸ ਸੇਕਣ ਜਾ ਰਿਹਾ, ਮਾਮਲਾਤ ਬਹੁਤ ਗਰਮ ਹੋ ਗਏ ਨੇ, ਮੈਂ ਸੇਕਣ ਜਾ ਰਿਹਾ। ਘਰ ਮੁੰਡਾ ਆਇਆ, ਉਹਦਾ ਨਾਂ ਭਾਂਬੜ ਰੱਖਤਾ। ਇਹ ਵੀ ਕਹਿੰਦਾ ਤੇਰੇ ਬੱਚਿਆਂ ਦੇ ਨਾਂ ਕੀ? ਕਹਿੰਦਾ ਇੱਕ ਦਾ ਚਿੰਗਾਰੀ ਹੈ, ਇੱਕ ਦਾ ਹੈਗਾ ਸੇਕ ਨਹੀਂ, ਇੱਕ ਦਾ ਨਾਂ ਹੈਗਾ ਵਾ ਭਾਂਬੜ ਨਹੀਂ, ਛੋਟੀ ਜਿਹੜੀ ਆ ਉਹਦਾ ਨਾਂ ਹੈਗਾ ਜੀ ਅੰਗੀਠੀ ਪ੍ਰਵੀਨ। ਅੰਗੀਠੀ ਪ੍ਰਵੀਨ। ਇਹਦਾ ਵੱਡਾ ਮੁੰਡਾ ਮਸਤ ਟਾਈਪ, ਉਹਦਾ ਨਾਂ ਨੇ ਪਾਇਆ ਸ਼ੋਲਾ ਨੇਮ। ਸ਼ੋਲਾ ਨਹੀਂ। ਆਹੋ ਸਾਲੀ ਮਿਲਣ ਆਈ, ਮੈਂ ਕਹਿੰਦਾ ਕਿ ਨਾ, ਕਹਿੰਦਾ ਸ਼ੁਰਲੀ ਬਾਨੋ। ਤੇਰੀ ਸ਼ੁਰਲੀ ਦੇ ਮਰੇ ਨਹੀਂ ਅੱਗ ਹੁੰਦੀ ਆ। ਲਓ ਜੀ ਨਾਜ਼ਰੀਨ, ਸ਼ਾਮ ਹੋ ਗਈ, ਹਨੇਰਾ ਹੋ ਗਿਆ ਹਨਾ। ਬਾਲਾ ਜੀ ਅੱਗ ਫੇ ਬਾਲ ਇੰਬਲੀ, ਮੈਂ ਤੇ ਕਹਿੰਦਾ ਨਾਲ ਕੁਝ ਲੈ ਕੇ ਆਓ। ਮਜ਼ਾ ਬੜਾ ਹੁੰਦਾ ਜੀ, ਯਕੀਨ ਮੰਨੋ। ਖਾਣ ਪੀਣ ਨੂੰ ਵੀ ਕੁਝ ਲੈ ਕੇ ਆ। ਮੈਂ ਤੇ ਕਹਿੰਦਾ ਇੰਬਲੀ ਕੋਈ ਥੋੜਾ ਜਿਹਾ ਹੁਕਮ ਕਰੋ। ਮੂੰਗਫਲੀ ਟੈਪ ਛੱਡ ਦੇ। ਮੂੰਗਫਲੀ ਕਿਤੋਂ ਨਾ ਕਰਾਰੀ ਜੀ ਲੱਭ ਕੇ ਲਿਆ। ਉਸਤਾਦ ਜੀ ਉੱਥੋਂ ਮੂੰਗਫਲੀ ਲਿਆ, ਨਾਲ ਉਹ ਆਂਡੇ ਬਾਲ ਲਓ, ਤੇ ਨਾਲ ਉਸਤਾਦ ਜੀ ਮੂੰਗਫਲੀ ਨਾਲ ਆਂਡੇ ਬਾਲ ਲਓ, ਤਾਜੀ ਗਜਰੇਲਾ ਉਹ ਜਿਹੜਾ ਨਾਲ ਗਜਰੇਲਾ ਲਿਆਓ, ਠੰਡੀ ਯਖ ਕੋਕ ਲਿਆਓ। ਓ ਲੋ ਹੋ ਗਿਆ ਲੈ ਲੋ। ਠੀਕ ਆ ਜੀ, ਕੋਕ ਨਹੀਂ ਨਾਲ ਗਰਮ ਚਾਹ ਬਣਾ ਲਓ। ਆਹਾ ਤਾਜੀ ਸਬਜ਼ ਚਾਹ ਹੋਣੀ ਚਾਹੀਦੀ ਜਿਹੜੀ ਵਿੱਚੋਂ ਪਾਉਂਦੇ ਮਾਲ। ਨਹੀਂ ਨਹੀਂ, ਮੈਂ ਤਾਂ ਦੱਸਦਾ ਸੀਰੀਅਸ ਦੱਸਦਾ, ਸ਼ੁਗਰ ਤੋਂ ਇਲਾਵਾ ਚਾਹੇ ਚਾਹੇ ਹੋ ਗਈ। ਨਾਲ ਕੋਈ ਆਂਡੇ ਬਾਲ ਲਓ, 1.5-2 ਦਰਜਨਾ। ਠੀਕ ਆ ਜੀ, ਤੇ ਨਾਲ ਕੋਈ ਚਿਪਸ ਟੈਪ, ਲੇਜ਼ ਟੈਪ, ਨਾਲ ਮੂੰਗਫਲੀ। ਆਹਾ ਲਓ ਜੀ ਨਾਜ਼ਰੀਨ, ਆ ਜਿਹੜਾ ਉਸਤਾਦ ਜੀ ਤੁਹਾਡਾ ਕਰਕੇ, ਤੁਹਾਡੇ ਲਈ, ਤੁਹਾਡੀ ਵਜ੍ਹਾ ਤੋਂ, ਤੁਹਾਡੇ ਕਹਿਣ ਤੇ ਖਾਣ ਲੱਗੇ ਆ। ਤੇ ਨਾਜ਼ਰੀਨ ਆਪਣਾ ਖਿਆਲ ਰੱਖੋ, ਤੁਸੀਂ ਵੀ ਸਰਦੀ ਆ ਰਹੀ ਆ, ਉਹਦਾ ਖਿਆਲ ਰੱਖੋ। ਇਮਲੀ ਜਿੰਨਾ ਨਹੀਂ, ਲੇਕਿਨ ਜਿੰਨਾ ਕੁ ਚਾਹੀਦਾ ਨਾ ਉਹਨਾਂ ਕੁ ਲਾਜ਼ਮੀ ਆਪਣਾ ਖਿਆਲ ਰੱਖੋ। ਠੀਕ ਹੈ ਜੀ, ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼ ਜੀ।